ਤੇ ਉਹ 40 ਦਿਨ ਦਾ ਸਫ਼ਰ ਚੱਲਦਾ ਪੰਜਾਬ ਤੋਂ ਦੁਆਬੇ ਤੋਂ ਬੀਕਾਨੇਰ ਤੱਕ ਦਾ। ਤੇ ਹਰ ਠੀਕ ਹੈ। ਰੋਜ਼ ਨਵੀਆਂ ਪ੍ਰੋਬਲਮਸ, ਨਵੀਆਂ ਕਹਾਣੀਆਂ ਉਸ ਹਿਸਾਬ ਨਾਲ ਚੱਲਦੀਆਂ। ਤੇ 40 ਦਿਨ ਰਾਜ ਏਦਾਂ ਹੈਗਾ ਕਿ ਇਹ ਇੱਕ ਬੜੀ ਸਾਡੇ ਇਤਿਹਾਸ ਦੇ ਵਿੱਚ, ਸੰਸਾਰ ਦੇ ਇਤਿਹਾਸ ਦੇ ਵਿੱਚ, ਸਮਾਜਿਕ ਤੌਰ ਤੇ ਵੀ, ਵਿਗਿਆਨਿਕ ਤੌਰ ਤੇ ਵੀ 40 ਦਿਨ ਦੀ ਬਹੁਤ ਵੱਡੀ ਮਹਾਨਤਾ ਹੈਗੀ ਆ। ਬਹੁਤ ਦੇਰ ਤੋਂ, ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਆਪਾਂ ਬਹੁਤ ਦੇਰ ਤੋਂ ਇਹ ਗੱਲ ਪੜ੍ਹਦੇ, ਸੁਣਦੇ ਜਾਂ ਕਰਦੇ ਆ ਰਹੇ ਸੀ ਕਿ ਪੰਜਾਬੀ ਪਾਠ ਆਪਣੇ ਲੋਕ ਜਿਹੜੇ ਨੇ ਕਿਤਾਬਾਂ ਨਹੀਂ ਪੜ੍ਹਦੇ, ਖਰੀਦਦੇ ਨਹੀਂ, ਪਰ ਉਹ 40 ਦਿਨ ਨਾ ਮਿੱਥ ਜਿਹੜਾ ਉਹਨੂੰ ਤੋੜਿਆ, ਕਿਉਂਕਿ ਇੰਨੀ ਜ਼ਿਆਦਾ ਪੜ੍ਹੀ ਗਈ, ਇੰਨੀ ਜ਼ਿਆਦਾ ਚਰਚਾ ਹੈ, ਲੱਖਾਂ ਦੀ ਗਿਣਤੀ 'ਚ ਵਿਕ ਗਈ ਹੈ। ਸੋ ਉਹਦੀ ਬਹੁਤ ਖੁਸ਼ੀ ਹੈ ਕਿ ਇੱਕ ਸਾਡਾ ਜਿਹੜਾ ਪੰਜਾਬੀ ਦੇ ਸੁਭਾਅ 'ਚ ਪੜ੍ਹਨਾ ਵੀ ਸ਼ਾਮਲ ਹੋਇਆ ਹੈ। ਪਹਿਲਾਂ ਹੀ ਸੀ, ਪਰ ਇੱਕ ਮਿੱਥ ਸੀ ਕਿ ਨਹੀਂ ਪੜ੍ਹਦੇ ਅਸੀਂ। ਇਹ 40 ਦਿਨ ਦਾ ਫਾਰਮੈਟ ਇੱਕ ਵਾਰੀ ਖਿਆਲ 'ਚ ਆਇਆ ਤੇ ਫਿਰ ਮੈਨੂੰ ਲੱਗਿਆ ਕਿ ਜੇ ਲਿਖਣੀ ਚਾਹੀਦੀ ਹੈ ਕਿਤਾਬ, ਤੇ ਕਿਉਂਕਿ ਮੈਂ ਲਿਖਿਆ ਤਾਂ ਕਾਫੀ ਕੁਝ ਸੀ, ਪਰ ਮੈਨੂੰ ਲੱਗਦਾ ਸੀ ਕਿ ਛਪਾਉਣਾ ਜਿਹੜਾ ਹੈਗਾ ਨਾ, ਉਹ ਇੱਕ ਬੜੀ ਜ਼ਿੰਮੇਵਾਰੀ ਦਾ ਕੰਮ ਹੈ। ਤਾਂ ਹੀ ਹੋਣਾ ਚਾਹੀਦਾ ਜੇ ਉਹਦਾ ਕੋਈ ਆਮ ਪਾਠਕ ਨੂੰ ਜਾਂ ਪੜ੍ਹਨ ਵਾਲੇ ਨੂੰ ਜਾਂ ਕਿਤਾਬ ਖਰੀਦਣ ਵਾਲੇ ਨੂੰ ਕੋਈ ਉਹਦਾ ਕੋਈ ਫਾਇਦਾ ਹੋਵੇ, ਜਾਂ ਉਹ ਅਲੱਗ ਹੋਵੇ, ਜਾਂ ਉਹਦਾ ਕੋਈ ਨਾ ਮੰਤਵ ਹੋਵੇ ਲਿਖਣ ਦਾ। ਤੇ ਫਿਰ ਮੈਨੂੰ 40 ਦਿਨ ਦਾ ਜਿਹੜਾ ਸਬਜੈਕਟ ਸੀ ਇਦਾਂ ਦਾ ਲੱਗਿਆ, ਤੇ ਫਿਰ ਕਾਫੀ ਮਿਹਨਤ ਹੋਈ ਤੇ ਬਹੁਤ ਪ੍ਰਵਾਨ ਕੀਤਾ ਲੋਕਾਂ ਨੇ। ਕਰਨਾ ਵੀ ਜੋ ਤੁਸੀਂ ਆਪਣੀ ਮਾਂ ਬੋਲੀ 'ਚ ਐਕਸਪ੍ਰੈਸ ਕਰ ਸਕਦੇ ਹੋ ਨਾ, ਹੋਰ ਕਿਸੇ ਲੈਂਗੁਏਜ ਨਹੀਂ ਕਰ ਸਕਦੇ, ਤੁਹਾਡੀ ਜਿੰਨੀ ਮਰਜ਼ੀ ਕਮਾਂਡ ਹੋਵੇ। ਰਵਿੰਦਰਨਾਥ ਟੈਗੋਰ ਆਮ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੀ ਮਾਂ ਬੋਲੀ, ਜਿਹਨੂੰ ਲਿਖਿਆ ਵੀ ਉਹਨਾਂ ਨੇ ਵੀ ਬੰਗਾਲੀ 'ਚ ਲਿਖਿਆ, ਕਿਉਂਕਿ ਐਕਸਪਰਟ ਸੀ ਇੰਗਲਿਸ਼ ਤੇ ਉਹ, ਮਤਲਬ ਬਹੁਤ ਐਜੂਕੇਟਡ ਬੰਦੇ। ਤੇ ਉਹ ਇੱਕ ਅਸਲੀਅਤ ਹੈ। ਜੇ ਮੈਂ ਇੰਗਲਿਸ਼ 'ਚ ਲਿਖਣ ਦੀ ਟਰਾਈ ਕਰਦਾ, ਹੁਣ ਵੈਸੇ ਹਿੰਦੀ 'ਚ ਵੀ ਆ ਰਿਹਾ, ਇੰਗਲਿਸ਼ ਵੀ 40 ਦਿਨ ਦਾ ਛਪ ਰਿਹਾ, ਪਰ ਓਰੀਜਨਲੀ ਪੰਜਾਬੀ 'ਚ ਹੀ ਚਾਹੀਦਾ ਸੀ। ਤੇ ਮੈਨੂੰ ਇਹਦੀ ਜਿਹੜੇ ਪਬਲਿਸ਼ਰ ਜਿਨ੍ਹਾਂ ਨੇ ਆਟੋਮਾਰਟ ਪਟਿਆਲਾ ਜਿਨ੍ਹਾਂ ਨੇ ਛਾਪੀ ਆ, ਉਹਨਾਂ ਦੀ 1,20,000 ਵਿਕ ਚੁੱਕੀ ਹੈ। ਪਰ ਤੁਸੀਂ ਹੈਰਾਨੀ ਹੋ ਗਏ, ਇਹ ਬਹੁਤ ਦੇਰ ਬਾਅਦ ਕੋਈ ਏਦਾਂ ਦੀ ਕਿਤਾਬ ਆਈ ਜਿਹਦੀਆਂ ਡੁਪਲੀਕੇਟ ਕਾਪੀਆਂ ਜਿਹੜੀਆਂ ਵਿਕੀਆਂ, ਤੇ ਉਹ ਜਿਵੇਂ ਹੁੰਦੀ ਨਾ ਵੀ ਡਿਮਾਂਡ ਪੂਰੀ ਨਹੀਂ ਸੀ ਹੋਈ ਤੇ ਉਹ ਬਲੈਕ 'ਚ ਮਿਲਣ ਵਾਲੀ ਗੱਲ ਸੀ। ਉਹ ਹੋਈ ਕਿ ਉਹ ਕਾਫੀ ਮਤਲਬ ਆਨਲਾਈਨ ਤਾਂ ਬਹੁਤ ਹੀ ਵਿਕ ਰਹੀਆਂ। ਸੋ ਪਬਲਿਸ਼ਰ ਦੇ ਅਕੋਰਡਿੰਗ ਤੇ ਮਤਲਬ 1.25 ਲੱਖ। ਹਾਂਜੀ, ਬਹੁਤ, ਹਾਂਜੀ, ਇੰਨੀ ਕੀ ਉਹ ਵਿਕ ਗਈ ਹੋਣੀ ਹੈ। ਤੇ ਆਡੀਓ 'ਚ ਵੀ ਬਹੁਤ ਲੋਕੀ ਸੁਣ ਰਹੇ ਆ, YouTube ਤੇ ਅਵੇਲੇਬਲ ਆ। ਹਾਂਜੀ ਡਾਕਟਰ ਧੋਗਾ, ਫਿਰ ਡਾਕਟਰ ਸਾਹਿਬ ਇਹਦੇ ਵਿੱਚੋਂ ਜੇ ਤੁਸੀਂ ਕੁਛ ਬੰਦ ਪੜ੍ਹ ਕੇ ਸੁਣਾਉਣਾ ਹੋਵੇ ਤੁਹਾਨੂੰ, ਜੇ ਸ਼ੁਰੂਆਤ ਤੋਂ ਜਾਂ ਪਹਿਲੇ ਦਿਨ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਤੁਸੀਂ ਲਿਖਿਆ ਵੀ ਕੁਛ ਵੀ ਅਚਾਨਕ ਨਹੀਂ ਹੁੰਦਾ, ਵੀ ਸਾਨੂੰ ਸਮਝਣ ਵਿੱਚ ਹੀ ਦੇਰੀ ਹੁੰਦੀ ਆ। ਹਾਂ, ਵੀ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ, ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਆ। ਸੋ ਸ਼ੁਰੂਆਤ ਤੁਸੀਂ ਇਸ ਗੱਲ ਤੋਂ ਕੀਤੀ ਆ, ਥੋੜਾ ਜਿਹਾ ਸਾਨੂੰ ਦੱਸੋ। ਸੋ ਸਾਨੂੰ ਪਹਿਲੇ ਦਿਨ ਦੇ ਵਿੱਚ ਹਾਂਜੀ, ਇਹ ਬਹੁਤ ਮਕਬੂਲ ਹੋਈ ਹੈ ਇਹ ਲਾਈਨ ਆ, ਜਿਹੜਾ ਕਪਲੇਟ ਹੈਗਾ। ਐਂਡ ਇਹ ਇੱਕ ਬੜੀ ਲਾਈਫ ਦੀ ਫਿਲਾਸਫੀ ਕੁਦਰਤੀ 2 ਲਾਈਨਾਂ 'ਚ ਹੀ ਕਹਿ ਹੋ ਗਈ। ਕਿਉਂਕਿ ਨਾ ਹੁੰਦਾ ਕੀ ਆ ਕਿ ਜਦੋਂ ਇਹ ਸਾਡਾ ਸਾਰਿਆਂ ਨਾਲ ਵਾਪਰਦਾ, ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਨਾ ਸਾਡੇ ਨਾਲ ਕੁਛ ਚੀਜ਼ਾਂ ਚੰਗੀਆਂ ਹੁੰਦੀਆਂ, ਕੁਛ ਨਹੀਂ ਹੁੰਦੀਆਂ, ਕੁਛ ਪਲਾਨ ਕਰਦੇ ਆ ਉਹ ਨਹੀਂ ਹੁੰਦਾ, ਕੁਛ ਅਨਪਲੈਨਡ ਹੈ ਨਾ, ਉਹ ਅਨਪਲੈਨਡ ਹੋ ਜਾਂਦਾ। ਫਿਰ ਆਪਾਂ ਕੀ ਕਰਦੇ ਹਾਂ, ਉਹ ਸਪਿਰਿਚੁਅਲ ਵੀ ਹੋ ਜਾਂਦਾ, ਦੁੱਖ ਬੰਦੇ ਨੂੰ ਸਿਆਣਾ ਬਣਾ ਦਿੰਦੇ ਨੇ, ਮਸਕੀਨ ਜੀ ਆਮ ਕਹਿੰਦੇ ਸੀ। ਉਹ ਸਿਆਣਾ ਹੋ ਜਾਂਦਾ। ਫਿਰ ਉਹ ਇੱਕ ਹਮੇਸ਼ਾ ਦੇਖਿਆ ਜਾਂਦਾ ਕਿ ਜਿਹੜਾ ਬੰਦਾ ਅੰਦਰੋਂ ਬੇਚੈਨ ਹੋਵੇ ਨਾ, ਉਹ ਫਿਰ ਘੁੰਮਦਾ, ਤੁਰਦਾ ਫਿਰਦਾ। ਟਰੈਵਲਿੰਗ ਬੜੀ ਸਕੂਨ ਦਿੰਦੀ ਹੈ ਮਨ ਨੂੰ, ਸਾਡੇ ਮਾਈਂਡਸੈਟ ਨੂੰ ਓਪਨ ਕਰਦੀ ਹੈ। ਗੁਰੂ ਮਹਾਰਾਜ ਦੇ ਹਜ਼ੂਰ ਹੀ ਉਹਦੇ ਆਲੇ ਦੁਆਲੇ ਵੀ ਘੁੰਮ ਕੇ ਮੱਥਾ ਟੇਕਦੇ ਆ, ਉਹਦਾ ਪਰਿਕਰਮਾ ਕਰਦੇ। ਉਹਦਾ ਰੀਜ਼ਨ ਇਹੀ ਹੁੰਦਾ, ਜਦੋਂ ਆਪਾਂ ਘੁੰਮਦੇ ਹਾਂ ਸਾਡਾ ਮਨ ਟਿਕਦਾ। ਜਿਹੜਾ ਸੂਫੀ ਟਰਕਿਸ਼ ਡਾਂਸ ਜਿਹਨੂੰ ਕਹਿ ਦਿੰਦੇ ਆ, ਉਹ ਸੂਫੀ ਦਰਵੇਸ਼ ਘੁੰਮਦੇ ਘੁੰਮਦੇ ਕਰਦੇ। ਆਪਾਂ ਕਈ ਵਾਰ ਰੂਮੀ ਦੀਆਂ ਫੋਟੋਆਂ ਦੇਖਦੇ ਇਹੀ ਆਉਂਦਾ। ਕਈ ਵਾਰ ਡਾਈਜੈਸਟ ਕਰਨਾ ਮੁਸ਼ਕਿਲ ਹੁੰਦਾ ਵੀ ਇੰਨਾ ਜ਼ਿਆਦਾ ਲੋਕਾਂ ਨੇ, ਮਤਲਬ ਬਹੁਤ ਮੈਸੇਜਸ ਆਉਂਦੇ ਰਾਜ ਜਿਹਨਾਂ ਨੇ ਕਿਹਾ ਕਿ ਕਿਤਾਬ ਪੜ੍ਹ ਕੇ ਉਹਨਾਂ ਦੀ ਜ਼ਿੰਦਗੀ ਬਦਲ ਗਈ, ਜਾਂ ਉਹਨਾਂ ਨੂੰ ਨਜ਼ਰੀਆ ਬਦਲ ਗਿਆ, ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲੇ। ਇਹ ਜਿਹੜੀ ਇਹਦੀ 40 ਦਿਨ ਦੀ ਭੂਮਿਕਾ ਦੀ ਪਹਿਲੀ ਲਾਈਨ ਹੀ ਇਹੀ ਹੈ ਵੀ ਜਿਉਂ-ਜਿਉਂ ਦੁਨੀਆ 'ਚ ਭੀੜ ਵੱਧ ਰਹੀ ਹੈ, ਆਦਮੀ ਆਪਣੇ ਨੂੰ ਇਕੱਲਾ ਮਹਿਸੂਸ ਕਰਦਾ, ਲੋਨਲੀਨੈਸ। ਜਿਉਂ-ਜਿਉਂ ਸਾਨੂੰ ਸਹੂਲਤਾਂ ਵੱਧ ਰਹੀਆਂ ਤੇ ਤਕਲੀਫਾਂ ਸਗੋਂ ਵੱਧ ਰਹੀਆਂ। ਜਦੋਂ ਲਾਈਫ ਸਿੰਪਲ ਸੀ,
ਲੋਕ ਇੰਨੇ ਜ਼ਿਆਦਾ ਨਹੀਂ ਸੀ, ਡਿਪਰੈਸ਼ਨ ਦਾ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ, ਇੰਨੀਆਂ ਦਵਾਈਆਂ ਨਹੀਂ ਸੀ ਹੁੰਦੀਆਂ। ਹੂੰ ਇਹਦਾ ਕਿ ਪਹਾੜਾਂ ਤੇ ਖੜ ਕੇ ਵਾਦੀਆਂ ਸੋਹਣੀਆਂ ਲੱਗਦੀਆਂ, ਤੇ ਵਾਦੀ ਤੋਂ ਵਿੱਚ ਖੜ ਕੇ ਦੂਰ ਦੇ ਪਹਾੜ ਪਹਾੜ ਸੋਹਣੇ ਲੱਗਦੇ। ਸਹੀ ਜਿਹੜੀ ਗੱਲ। ਚੀਜ਼ ਦੂਰ ਦੀ ਚੀਜ਼ ਹੁੰਦੀ ਨਾ, ਉਹ ਤੁਹਾਡੇ ਕੋਲ ਨਹੀਂ ਹੈਗੀ, ਉਹ ਜ਼ਿਆਦਾ ਹੂੰ ਵਧੀਆ ਲੱਗਦੀ ਆ। ਜਦ ਕਿ ਖੁਸ਼ੀ ਜਿਹੜੀ ਆ ਉਹ ਇਹਦੇ 'ਚ ਆ, ਜੋ ਤੁਹਾਡੇ ਕੋਲ ਹੈਗਾ ਨਾ, ਜੇ ਆਪਾਂ ਉਹਨੂੰ ਹੂੰ ਇੰਜੋਏ ਕਰਨ ਲੱਗ ਜਾਈਏ। ਹੂੰ ਤੇ ਇਹੀ ਇੱਕ ਇਸੇ ਕਰਕੇ ਸ਼ੁਕਰਾਨਾ, ਗੁਰਬਾਣੀ 'ਚ ਤਾਂ ਸ਼ੁਕਰਾਨੇ ਨੂੰ ਬਹੁਤ ਵੱਡਾ ਕਿਹਾ ਗਿਆ, ਇਸੇ ਕਰਕੇ ਆ ਕਿਉਂਕਿ ਜਦੋਂ ਤੁਸੀਂ ਸ਼ੁਕਰਾਨਾ ਸੋਚੋ ਨਾ, ਵੈਸੇ ਕੌਨਸ਼ੀਅਸਲੀ ਸੋਚੋ ਮੈਂ ਸ਼ੁਕਰਾਨਾ ਕਰਨਾ 2 ਮਿੰਟ, ਤੇ ਹੂੰ ਤੁਹਾਨੂੰ ਚੰਗੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ। ਤੁਸੀਂ ਨਾ ਸੋਚੋ ਨਾ, ਜੋ ਤੁਹਾਡੇ ਕੋਲ ਨਹੀਂ ਹੈ ਜਾਂ ਤੁਸੀਂ ਜੋ ਅਜੇ ਅਚੀਵ ਕਰਨਾ, ਉਹਦੇ ਪਿੱਛੇ ਭੱਜੇ ਰਹਿੰਦੇ। ਇਹੀ ਇੱਕ ਰੀਜ਼ਨ ਹੈ, ਜੋ ਤੁਹਾਡਾ ਸਵਾਲ ਸੀ ਕਿ ਸਮਾਜ ਦੇ ਵਿੱਚ ਜਾਂ ਮਾਨਸਿਕ ਤੌਰ ਤੇ ਜੋ ਪਰੇਸ਼ਾਨੀਆਂ ਹੋਈਆਂ, ਤੇ ਹੂੰ ਆਪਣੀ ਆਪਣੀ ਦੌੜ ਕਰਕੇ ਲੋਕ ਇਕੱਲੇ ਹੋ ਗਏ। ਕਿੱਥੇ ਸਾਰਾ ਪਿੰਡ ਇੱਕ ਪਰਿਵਾਰ ਹੁੰਦਾ ਸੀ, ਫਿਰ ਹੂੰ ਜੁਆਇੰਟ ਫੈਮਿਲੀ, ਚਲੋ ਚਾਚੇ ਤਾਏ ਸੀ, ਹੁਣ ਕੱਲੇ ਕੱਲੇ ਹੋ ਗਿਆ। ਕੱਲੇ ਕੱਲੇ ਦੇ ਘਰ ਦੇ ਵਿੱਚ ਵੀ ਅੱਗੇ ਸਭ ਜਿਵੇਂ ਕਹਿ ਲਓ ਇਹ ਕਿਤਾਬ ਜਿਹੜੀ ਕਿ ਪਾਠਕਾਂ ਦੇ ਵਿੱਚ ਇੰਨੀ ਜ਼ਿਆਦਾ ਉਹਨਾਂ ਦੇ ਲੋਕਾਂ ਦੇ ਘਰ ਕਰ ਗਈ ਆ, ਉਹਨਾਂ ਨੇ ਪੜ੍ਹੀ ਆ, ਇਸ ਦੇ ਉੱਤੇ ਹੁਣ ਮੂਵੀ ਵੀ ਬਣ ਰਹੀ ਆ। ਸੋ ਤੁਸੀਂ ਥੋੜ੍ਹਾ ਜਿਹਾ ਇਹ ਦੱਸੋ, ਮੈਨੂੰ ਲੱਗਦਾ ਮੂਵੀ ਆਲਮੋਸਟ ਕੰਪਲੀਟ ਆ, ਕਿ ਮੂਵੀ ਦਾ ਨਾਮ ਵੀ 40 ਦਿਨ ਹੀ ਹੈ? ਹਾਂਜੀ, ਮੂਵੀ ਦਾ ਨਾਮ ਵੀ 40 ਦਿਨ, 16 ਜੂਨ ਨੂੰ ਇਸੇ ਸਾਲ ਰਿਲੀਜ਼ ਹੋ ਰਹੀ ਹੈ। ਬੜੀ ਵਧੀਆ ਕੁਗੀ ਭਾਈ ਨੇ ਅਸੈਂਬਲ ਕੀਤੀ, ਤੇ ਬੜੀ ਸੈਟਿਸਫੈਕਸ਼ਨ ਮਿਲੀ ਕਿ ਉਹ ਰਾਈਟਰ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜੋ ਉਹਦਾ ਲਿਖਿਆ ਉੱਤੇ ਕੋਈ ਮੂਵੀ ਬਣੇ ਤੇ ਉਹ ਠੀਕ ਨਾ ਬਣੇ ਨਾ, ਤਾਂ ਬਹੁਤ ਦੁੱਖ ਲੱਗਦਾ। ਤਾਂ ਮੈਂ ਇਸ ਕਰਕੇ ਤੁਹਾਨੂੰ ਇਹਨੂੰ ਤੁਹਾਨੂੰ ਕੰਪਲੀਟਲੀ ਕੰਸਲਟ ਕਰਦੇ ਰਹੇ ਇਹ ਕਹਾਣੀ ਮੂਵੀ ਦੀ ਲਿਖਣ ਇਹਦਾ ਦੇ ਵਿੱਚ? ਹਾਂਜੀ ਨਹੀਂ, ਇਹਦਾ ਸਕ੍ਰਿਪਟ ਹੀ ਮੈਂ ਲਿਖੀ ਹੈ ਜੀ। ਤੁਸੀਂ ਲਿਖੀ? ਅੱਛਾ, ਮੂਵੀ ਦੀ ਹਾਂਜੀ ਸਕ੍ਰਿਪਟ ਵੀ ਤੁਸੀਂ ਲਿਖੀ? ਹਾਂਜੀ ਕੀ ਹਾਂਜੀ। ਗੱਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਪ੍ਰੋਗਰਾਮ ਕਿਤਾਬਨਾਮਾ ਲੈ ਕੇ ਹਾਜ਼ਰ ਹਾਂ। ਅੱਜ ਕਿਤਾਬਨਾਮਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਪੰਜਾਬੀ ਨਾਵਲ ਇੱਕ ਕਾਫੀ ਜ਼ਿਆਦਾ ਮਕਬੂਲ ਹੋ ਰਿਹਾ ਆ, ਜਿਸ ਦੀ ਰਿਕਾਰਡ ਤੋੜ ਵਿਕਰੀ ਵੀ ਹੋਈ ਹੈ। ਤੇ ਉਹਨਾਂ ਦੇ ਜਿਹੜੇ ਲੇਖਕ ਜੋ ਕਿ ਅਮਰੀਕਾ ਸਥਿਤ ਨੇ, ਉਹ ਡਾਕਟਰ ਨੇ ਖੁਦ ਪੇਸ਼ੇ ਤੋਂ, ਤੇ ਉਹਨਾਂ ਨੇ ਬਹੁਤ ਹੀ ਸੋਹਣਾ ਨਾਵਲ ਲਿਖਿਆ ਹੈ। ਗੱਲ ਕਰ ਰਿਹਾ ਮੈਂ ਕਿਤਾਬ 40 ਦਿਨ ਉਸ ਦੀ। ਉਹਨਾਂ ਦੇ ਲੇਖਕ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ, ਉਹ ਆਪਣੇ ਨਾਲ ਜੁੜੇ ਨੇ ਪ੍ਰੋਗਰਾਮ ਕਿਤਾਬਨਾਮਾ ਦੇ ਵਿੱਚ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ, ਸੁਣਨ ਵਾਲਿਆਂ ਨੂੰ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਵੀ ਇੱਕ ਬਹੁਤ ਹੀ ਸੋਹਣੀ ਕਿਤਾਬ ਤੁਸੀਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪਾਈ ਆ। ਤੇ ਉਸ ਤੋਂ ਵੀ ਹੋਰ ਜਿਹੜੀ ਮੁਬਾਰਕਾਂ ਇਹ ਵੀ ਕਾਫੀ ਰਿਕਾਰਡ ਤੋੜ ਇਸ ਦੀ ਜਿਹੜੀ ਵਿਕਰੀ ਹੋਈ ਆ, ਲੋਕ ਪਾਠਕ ਕਾਫੀ ਜ਼ਿਆਦਾ ਇਸ ਨੂੰ ਪਸੰਦ ਕਰ ਰਹੇ ਨੇ। ਤਾਂ ਉਸ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ। ਹਾਂਜੀ, ਸਾਰੇ ਪੰਜਾਬੀ ਸਾਹਿਤ ਜਗਤ ਨੂੰ ਹੀ ਇਹਦੀਆਂ ਮੁਬਾਰਕਾਂ ਭਾਜੀ। ਉਹਦਾ ਰੀਜ਼ਨ ਇਹ ਹੈ ਕਿ ਆਪਾਂ ਬਹੁਤ ਦੇਰ ਤੋਂ ਇਹ ਗੱਲ ਪੜ੍ਹਦੇ ਸੁਣਦੇ ਜਾਂ ਕਰਦੇ ਆ ਰਹੇ ਸੀ ਕਿ ਪੰਜਾਬੀ ਪਾਠ ਆਪਣੇ ਲੋਕ ਜਿਹੜੇ ਨੇ ਕਿਤਾਬਾਂ ਨਹੀਂ ਪੜ੍ਹਦੇ, ਖਰੀਦਦੇ ਨਹੀਂ, ਪਰ ਉਹ 40 ਦਿਨ ਨੂੰ ਮਿੱਥ ਜਿਹੜਾ ਉਹਨੂੰ ਤੋੜਿਆ, ਕਿਉਂਕਿ ਇੰਨੀ ਜ਼ਿਆਦਾ ਪੜ੍ਹੀ ਗਈ, ਇੰਨੀ ਜ਼ਿਆਦਾ ਚਰਚਾ ਹੈ, ਲੱਖਾਂ ਦੀ ਗਿਣਤੀ 'ਚ ਵਿਕ ਗਈ ਹੈ। ਸੋ ਉਹਦੀ ਬਹੁਤ ਖੁਸ਼ੀ ਹੈ ਕਿ ਇੱਕ ਸਾਡਾ ਜਿਹੜਾ ਪੰਜਾਬੀ ਦੇ ਸੁਭਾਅ 'ਚ ਪੜ੍ਹਨਾ ਵੀ ਸ਼ਾਮਲ ਹੋਇਆ ਹੈ। ਪਹਿਲਾਂ ਹੀ ਸੀ, ਪਰ ਇੱਕ ਮਿੱਥ ਸੀ ਕਿ ਨਹੀਂ ਪੜ੍ਹਦੇ ਅਸੀਂ। ਡਾਕਟਰ ਸਾਹਿਬ, ਪਹਿਲਾਂ ਤਾਂ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ। ਤੁਸੀਂ ਪਹਿਲਾਂ ਹੈਲਥ ਗਾਈਡ ਨਾਂ ਦੀ ਕਿਤਾਬ ਜਿਹੜੀ ਉਹ ਲਿਖੀ ਆ, ਜੀ ਪੇਸ਼ੇ ਤੋਂ ਡਾਕਟਰ ਨੇ ਜਿੱਦਾਂ, ਕਿੱਥੇ ਤੁਸੀਂ ਪ੍ਰੈਕਟਿਸ ਕਰਦੇ ਹੋ, ਕਾਹਦੇ ਤੁਸੀਂ ਡਾਕਟਰ ਹੋ? ਜੇ ਥੋੜ੍ਹਾ ਜਿਹਾ ਸਾਡੇ ਸੁਣਨ ਜੀ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਦੱਸਿਓ ਜੀ। ਹਾਂਜੀ, ਮੈਂ ਇੱਥੇ ਫੇਅਰਫੀਲਡ ਬੇਸਡ ਹਾਂ। ਮੈਂ ਆਪਣੀ ਪ੍ਰੈਕਟਿਸ ਆ, ਮੇਰਾ ਮੈਡੀਕਲ ਕੰਪਨੀ ਮੈਂ ਓਨ ਕਰਦਾ। ਡਿਫਰੈਂਟ ਹਸਪੀਟਲਸ ਨਾਲ ਕੰਟੈਕਟਸ ਨੇ। MD ਮੈਡੀਸਨ ਕੀਤੀ ਸੀ, ਉਸ ਤੋਂ ਬਾਅਦ ਫੈਲੋਸ਼ਿਪ ਪੈਲੀਏਟਿਵ ਮੈਡੀਸਨ 'ਚ ਹੈਗੀ ਹੈ, ਉਹ ਮੇਰੀ ਠੀਕ ਹੈ। ਸਪੈਸ਼ਲਟੀ ਹੈ। ਐਂਡ ਫਿਰ ਹੈਲਥ ਗਾਈਡ ਜਿਹੜੀ ਸੀ, ਉਹ ਇੱਕ ਆਮ ਲੋਕਾਂ ਲਈ ਪੰਜਾਬੀ ਦੇ ਵਿੱਚ ਹੈਲਥ ਨਾਲ ਰਿਲੇਟਡ ਕਿਤਾਬਾਂ ਨਾ ਹੋਣ ਕਰਕੇ ਲਿਖੀ ਸੀ, ਤੇ ਉਹ ਵੀ ਠੀਕ ਹੈ। ਬਹੁਤ ਲੋਕਾਂ ਨੇ ਪੜ੍ਹੀ। ਤੇ ਉਹਦੇ ਕੋਲ ਨਾ ਉਹ ਇੱਕ ਆਮ ਬਿਮਾਰੀਆਂ ਬਾਰੇ ਆਮ ਲੋਕਾਂ ਲਈ ਜਾਣਕਾਰੀ ਆ ਉਹ, ਤੇ ਉਹ ਹੈਲਥ ਗਾਈਡ ਕੁਝ ਸਾਲ ਪਹਿਲਾਂ ਲਿਖੀ ਗਈ ਸੀ। ਜੀ। ਤੇ ਡਾਕਟਰ ਸਾਹਿਬ, ਓਬਵੀਅਸਲੀ ਜਿਹੜਾ ਬੰਦਾ ਕਿਤਾਬ ਲਿਖਦਾ ਉਹ ਕਿਤਾਬਾਂ ਪੜ੍ਹਦਾ ਵੀ ਬਹੁਤ ਹੁੰਦਾ, ਤਾਂ ਜੀ ਹੀ ਕਿਤਾਬ ਲਿਖਣ ਵਾਲੇ ਪਾਸੇ ਨੂੰ ਰੁਚੀ ਜਿਹੜੀ ਉਹ ਬਣਦੀ ਆ। ਜੀ ਤੁਸੀਂ ਹੈਲਥ ਗਾਈਡ ਤੋਂ ਨਾਵਲ ਵੱਲ ਨੂੰ ਇਹ ਜਿਹੜੀ ਪਲਾਂਘ ਕਿੱਦਾਂ ਪੱਟੀ? ਇਹ ਆਪਾਂ ਇੱਕ
ਮੰਨ ਕੇ ਚੱਲਣਾ ਪਏਗਾ ਕਿ ਕਈ ਚੀਜ਼ਾਂ ਸਾਡੀ ਪਲਾਨ ਮੁਤਾਬਿਕ ਨਹੀਂ ਹੁੰਦੀਆਂ। ਆਪਣੇ ਆਪ ਨਾ ਖਿਆਲ ਆਉਣੇ ਬਣਨੇ ਸ਼ੁਰੂ ਹੋ ਜਾਂਦੇ। ਮੈਂ ਵੈਸੇ ਪੜ੍ਹਨ ਦਾ ਸ਼ੌਕ ਮੈਨੂੰ ਬਚਪਨ ਤੋਂ ਸੀ। ਬਹੁਤ ਸਕੂਲ ਤੋਂ ਮੈਂ ਫਿਕਸ਼ਨ ਜਾਂ ਨਾਵਲਸ ਕਹਾਣੀਆਂ ਠੀਕ ਹੈ। ਉਸ ਤੋਂ ਬਾਅਦ ਜਦੋਂ ਮੈਡੀਕਲ ਕਾਲਜ ਜਾਣ ਤੋਂ ਬਾਅਦ ਫਿਰ ਬਹੁਤ ਲੰਬਾ ਅਰਸਾ ਏਦਾਂ ਦਾ ਸੀ ਕਿ ਲਿਟਰੇਚਰ ਨਾ ਫॉर ਟਾਈਮ ਪਾਸ ਜਾਂ ਵੈਸੇ ਲੇਜ਼ਰ ਟਾਈਮ ਘੱਟ ਹੋਣ ਕਰਕੇ ਇੰਨਾ ਨਹੀਂ ਪੜ੍ਹਿਆ ਗਿਆ। ਪਰ ਮੇਰਾ ਇੰਟਰਸਟ ਫਿਲਾਸਫੀ, ਸਾਈਕੋਲੋਜੀ ਉਹਦੇ 'ਚ ਕਾਫ਼ੀ ਰਿਹਾ ਸ਼ੁਰੂ ਤੋਂ। ਸੋ ਹੂੰ ਮੈਂ ਹੂੰ ਨੋਨ ਫਿਕਸ਼ਨ ਪੜ੍ਹਦਾ ਰਿਹਾ। ਇਹ ਕੁਛ ਮੇਰਾ ਸਾਇੰਸ ਸਬਜੈਕਟਸ ਹੋਣ ਕਰਕੇ, ਮੈਡੀਕਲ ਕਰਕੇ ਸਾਈਕੋਲੋਜੀ, ਫਿਲਾਸਫੀ ਉਹ ਵੈਸੇ ਵੀ ਥੋੜ੍ਹਾ ਜਿਹਾ ਇੰਟਰਸਟ ਬਣਿਆ ਰਿਹਾ। ਹੂੰ ਫਿਰ ਹੂੰ ਕੋਵਿਡ ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ ਠੀਕ ਹੈ। ਤੇ ਫਿਰ ਲਿਖਣ ਦਾ ਵੀ ਪਹਿਲਾਂ ਸਕੂਲ ਕਾਲਜ ਵੇਲੇ ਸੀ ਤੇ ਫਿਰ ਉਹ ਹੂੰ ਵੀ ਦੁਬਾਰਾ ਸ਼ੁਰੂ ਹੋਇਆ। ਫਿਰ ਇੱਕ ਟਾਈਮ ਆਇਆ ਕਿ ਮੈਨੂੰ ਜਦੋਂ ਇਹ 40 ਦਿਨ ਦਾ ਫਾਰਮੈਟ ਇੱਕ ਵਾਰੀ ਖਿਆਲ 'ਚ ਆਇਆ ਤੇ ਫਿਰ ਮੈਨੂੰ ਲੱਗਿਆ ਕਿ ਜੇ ਲਿਖਣੀ ਚਾਹੀਦੀ ਹੈ ਕਿਤਾਬ ਤੇ ਕਿਉਂਕਿ ਮੈਂ ਲਿਖਿਆ ਤਾਂ ਕਾਫ਼ੀ ਕੁਛ ਸੀ ਪਰ ਮੈਨੂੰ ਲੱਗਦਾ ਸੀ ਕਿ ਛਪਾਉਣਾ ਜਿਹੜਾ ਹੈਗਾ ਨਾ ਉਹ ਇੱਕ ਬੜੀ ਜ਼ਿੰਮੇਵਾਰੀ ਦਾ ਕੰਮ ਹੈ। ਤਾਂ ਹੀ ਹੂੰ ਹੋਣਾ ਹੂੰ ਚਾਹੀਦਾ ਜੇ ਉਹਦਾ ਕੋਈ ਆਮ ਪਾਠਕ ਨੂੰ ਜਾਂ ਪੜ੍ਹਨ ਵਾਲੇ ਨੂੰ ਜਾਂ ਕਿਤਾਬ ਖਰੀਦਣ ਵਾਲੇ ਨੂੰ ਕੋਈ ਉਹਦਾ ਕੋਈ ਫਾਇਦਾ ਹੋਵੇ ਜਾਂ ਉਹ ਅਲੱਗ ਹੋਵੇ ਜਾਂ ਉਹਦਾ ਕੋਈ ਨਾ ਮੰਤਵ ਹੋਵੇ ਲਿਖਣ ਦਾ। ਤੇ ਹੂੰ ਫਿਰ ਹੂੰ ਮੈਨੂੰ 40 ਦਿਨ ਦਾ ਜਿਹੜਾ ਸਬਜੈਕਟ ਸੀ ਇਦਾਂ ਦਾ ਲੱਗਿਆ ਤੇ ਫਿਰ ਕਾਫ਼ੀ ਮਿਹਨਤ ਹੋਈ ਤੇ ਬਹੁਤ ਪ੍ਰਵਾਨ ਕੀਤਾ ਲੋਕਾਂ ਨੇ। ਡਾਕਟਰ ਤੋਗਾ ਥੋੜ੍ਹਾ ਜਿਹਾ ਇਹ ਦੱਸੋ ਵੀ ਆਪਾਂ ਸ਼ੁਰੂਆਤ ਇਸ ਦੇ ਨਾਮ ਤੋਂ ਲੈ ਕੇ ਕਰ ਲੈਂਦੇ ਹਾਂ ਵੀ ਫਿਰ ਆਪਾਂ ਅੱਗੇ ਜਿਹੜਾ ਉਹ ਵੱਧਦੇ ਹਾਂ ਜਾਂ ਤੁਸੀਂ ਦੱਸਿਓ ਵੀ ਕਿਸ ਹਿਸਾਬ ਦੇ ਨਾਲ ਵੀ ਪਹਿਲਾਂ ਥੋੜ੍ਹਾ ਜਿਹਾ ਇਹ ਦੱਸੋ ਵੀ ਕਿਤਾਬ ਹੈ ਕਿਸ ਬਾਰੇ ਤੇ ਇਹਦਾ ਜੀ, ਨਾਮ 40 ਦਿਨ ਕਿਉਂ ਰੱਖਿਆ ਗਿਆ? ਹਾਂਜੀ, ਇਹ ਜਿਹੜਾ ਥੀਮ ਹੈ ਨਾ ਸਟੋਰੀ ਦਾ ਇਹ ਤਾਂ ਇਹ ਹੈ ਕਿ ਇੱਕ ਬੱਚਾ ਹੈ ਤੇ ਇੱਕ ਹੂੰ ਹੂੰ ਫ਼ਕੀਰ ਆ, 2 ਮੇਨ ਕਰੈਕਟਰ ਨੇ। ਦੋਨਾਂ ਜੀ। ਦੇ ਪਰਿਵਾਰ ਜਿਹੜੇ 47 ਦੀ ਵੰਡ ਦੇ ਦੁਖਾਂਤ ਤੋਂ ਬਹੁਤ ਟ੍ਰੈਜਡੀਜ਼ ਦੋਨਾਂ ਦੇ ਘਰਾਂ 'ਚ ਹੋਈਆਂ। ਬੱਚਾ ਜਿਹੜਾ ਹੈਗਾ ਉਹਦੇ ਮਦਰ ਨੂੰ ਮਾਰ ਦਿੱਤਾ ਜਾਂਦਾ, ਭੈਣ ਨੂੰ ਅਗਵਾ ਕਰ ਲਿਆ ਜਾਂਦਾ। ਫਾਦਰ ਉਹ ਇੰਨਾ ਉਦਾਸ ਹੁੰਦਾ ਕਿ ਘਰੋਂ ਚਲਾ ਜਾਂਦਾ ਕਿ ਮੈਂ ਪਿੰਡ ਛੱਡ ਕੇ ਹੁਣ ਬੀਕਾਨੇਰ ਚਲੇ ਜਾਣਾ ਤੇ ਉਹ ਵਾਪਸ ਨਹੀਂ ਆਉਂਦਾ। ਹੂੰ ਇਹ ਹੂੰ 10 ਸਾਲ ਲੰਘ ਜਾਂਦੇ ਆ। ਏਦਾਂ ਫ਼ਕੀਰ ਦਾ ਵੀ ਪਰਿਵਾਰ ਵੰਡ ਵੇਲੇ ਸਾਰਾ ਖਤਮ ਹੋ ਜਾਂਦਾ ਤੇ ਉਹ ਫਿਰ ਬਸ ਉਸ ਤੋਂ ਬਾਅਦ ਟਰੈਵਲਰ ਘੁਮੱਕੜ ਇੱਕ ਕਹਿ ਲਓ ਕਿ ਫ਼ਕੀਰਾਨਾ ਅੰਦਾਜ਼ 'ਚ ਇੱਕ ਸਧਾਰਨ ਜੱਟ ਜ਼ਿਮੀਂਦਾਰ ਇੱਕ ਹੂੰ ਹੂੰ ਸਾਧੂਨੁਮਾ ਫ਼ਕੀਰ ਬਣ ਜਾਂਦਾ ਤੇ ਘੁੰਮਦਾ ਹੈ। ਆਪ ਤੋਂ ਆਪਣੇ ਨੂੰ ਇੱਕ ਸਧਾਰਨ ਬੰਦਾ ਸਮਝਦਾ ਪਰ ਉਹਨੇ ਜ਼ਿੰਦਗੀ ਦੇ ਦੁੱਖਾਂ ਨੇ ਉਹਨੂੰ ਸਿਆਣਾ ਬਹੁਤ ਬਣਾ ਦਿੱਤਾ ਹੁੰਦਾ। ਠੀਕ ਤੇ ਹੈ। ਉਹਦੇ ਨਾਲ ਦੋਨੋਂ ਫਿਰ ਉਹ ਕੇਸਰ ਹੈ ਜਿਹੜਾ ਛੋਟਾ ਬੱਚਾ ਉਹਦਾ ਨਾਂ ਹੂੰ ਉਹ ਕੇਸਰ ਆਪਣੇ ਫਾਦਰ ਨੂੰ ਲੱਭਣ ਲਈ ਬੀਕਾਨੇਰ ਜਾਣਾ ਹੁੰਦਾ ਤੇ ਇਹ ਫ਼ਕੀਰ ਵੈਸੇ ਹੀ ਜਦੋਂ ਘੁੰਮਦਾ ਘੁੰਮਦਾ ਉਹਨੇ ਉੱਧਰ ਜਾਣ ਦਾ ਪਲਾਨ ਹੁੰਦਾ। ਦੋਨੋਂ ਇਕੱਠੇ ਜਾਂਦੇ ਨੇ ਤੇ ਰਸਤੇ 'ਚ ਜ਼ਿੰਦਗੀ ਬਾਰੇ ਗੱਲਾਂ ਹੁੰਦੀਆਂ, ਲੋਕ ਮਿਲਦੇ ਨੇ, ਆਪਣੀਆਂ ਪ੍ਰੋਬਲਮ ਦੱਸਦੇ ਨੇ। ਫ਼ਕੀਰ ਉਹਦਾ ਜਵਾਬ ਜਿਹੜੇ ਉਹ ਕਹਾਣੀ ਦੇ ਰੂਪ 'ਚ ਦਿੰਦਾ ਤੇ ਉਹ ਹੂੰ 40 ਦਿਨ ਦਾ ਸਫ਼ਰ ਚੱਲਦਾ ਪੰਜਾਬ ਤੋਂ ਦੁਆਬੇ ਤੋਂ ਬੀਕਾਨੇਰ ਤੱਕ ਦਾ ਤੇ ਹਰ ਠੀਕ ਹੈ। ਰੋਜ਼ ਨਵੀਆਂ ਪ੍ਰੋਬਲਮਸ, ਨਵੀਆਂ ਕਹਾਣੀਆਂ ਉਸ ਹਿਸਾਬ ਨਾਲ ਚੱਲਦੀਆਂ ਤੇ 40 ਦਿਨ ਰਾਜ ਏਦਾਂ ਹੈਗਾ ਕਿ ਇਹ ਇੱਕ ਬੜੀ ਸਾਡੇ ਇਤਿਹਾਸ ਦੇ ਵਿੱਚ, ਸੰਸਾਰ ਦੇ ਮਿਥਿਹਾਸ ਦੇ ਵਿੱਚ ਸਮਾਜਿਕ ਤੌਰ ਤੇ ਵੀ, ਵਿਗਿਆਨਿਕ ਤੌਰ ਤੇ ਵੀ 40 ਦਿਨ ਦੀ ਬਹੁਤ ਵੱਡੀ ਮਹਾਨਤਾ ਹੈਗੀ ਹੈ। ਬਹੁਤ ਦੇਰ ਤੋਂ, ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈ। ਜੀ। ਆਪਾਂ ਆਪਣੇ ਕਲਚਰ ਤੇ ਆਪਣੇ ਧਰਮ ਤੋਂ ਸ਼ੁਰੂ ਕਰਦੇ ਹਾਂ। ਸਾਡੇ ਆਨੰਦ ਸਾਹਿਬ ਦੀਆਂ 40 ਪੌੜੀਆਂ, ਪੌੜੀਆਂ। ਭਾਈ ਗੁਰਦਾਸ ਜੀ ਦੀਆਂ 40 ਵਾਰਾਂ, ਜਪਜੀ ਸਾਹਿਬ ਦੀਆਂ 38 ਪੌੜੀਆਂ ਤੋਂ ਸ਼ਲੋਕ 40 ਏਦਾਂ ਹੀ ਹਿੰਦੂ ਧਰਮ ਹਨੂੰਮਾਨ ਚਾਲੀਸਾ 40 ਹੈ। ਹੂੰ 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 ਇਸਲਾਮ ਦੇ ਵਿੱਚ ਮੁਹੰਮਦ ਜੀ ਨੂੰ 40 ਦਿਨ ਦੇ ਮੌਨ ਤੋਂ ਬਾਅਦ ਆਇਤਾਂ ਇਲਹਾਮ ਹੋਈਆਂ ਸੀ। ਹੂੰ ਇਸੇ ਹੂੰ ਤਰ੍ਹਾਂ ਜੀਸਸ ਕ੍ਰਾਈਸਟ ਨੇ 40 ਦਿਨ ਦਾ ਮੌਨ ਰੱਖਿਆ ਸੀ, ਆਪਣੇ ਵਰਤ ਰੱਖਿਆ ਸੀ। ਸੋ ਹੂੰ ਉਹਨਾਂ ਹੂੰ ਦੀ 40 ਡੇ ਫਾਸਟਿੰਗ ਬੜੇ ਲੋਕ ਉਹਨੂੰ ਮੰਨਦੇ ਨੇ। ਜੀ। ਫਿਰ ਸਮਾਜਿਕ ਤੌਰ ਤੇ ਦੇਖਿਆ ਜਾਵੇ ਤੇ ਸਾਡੀਆਂ ਮਾਵਾਂ ਦੇ ਛਿਲੇ ਜਦੋਂ ਘਰਾਂ 'ਚ ਡਿਲੀਵਰੀ ਹੁੰਦੀ ਸੀ ਉਦੋਂ ਸਵਾ ਮਹੀਨਾ ਮਾਂ ਦੀ ਪੂਰੀ ਸੇਵਾ ਹੁੰਦੀ ਸੀ ਕਿ ਤਾਂ ਕਿ ਉਹ ਆਪਣੇ ਬਾਡੀ ਨੂੰ ਰਿਕਵਰ ਕਰ ਸਕਣ। ਜੀ। ਏਦਾਂ ਹੀ ਉਹ ਛਿਲਾ ਕਹਿੰਦੇ ਸੀ ਉਹ ਚਲਾ ਹੀ ਸੀ 40 ਦਿਨ ਦਾ ਸਵਾ ਠੀਕ ਮਹੀਨਾ। ਹੈ। ਓਕੇ। ਏਦਾਂ ਹੂੰ ਹੀ ਹੂੰ ਆਪਣੇ ਨਾਥ ਪਰੰਪਰਾ ਦੇ ਵਿੱਚ 40 ਦਿਨ ਦੀ ਇੱਕ ਪ੍ਰੀਖਿਆ ਹੁੰਦੀ, ਉਸ ਤੋਂ ਬਾਅਦ ਉਹਨੂੰ ਲਿਆ ਜਾਂਦਾ। ਸੂਫੀ ਮਤ ਦੇ ਵਿੱਚ ਚਿੱਲਾ ਸੁਣਿਆ ਹੋਣਾ ਆਪਾਂ ਨੇ, ਉਹ ਵੀ ਉਹ 40 ਦਿਨ ਦਾ ਉਹਨਾਂ ਦਾ ਹੂੰ ਹੁੰਦਾ। ਸੋ ਇਹਦੇ ਵਿਗਿਆਨਿਕ ਤੌਰ ਤੇ ਕਿਹਾ ਜਾਂਦਾ ਕਿ ਕੋਈ ਆਦਤ ਤੁਸੀਂ ਛੱਡਣੀ ਹੈ ਤੇ ਤੁਹਾਨੂੰ 3 ਹਫ਼ਤੇ ਲੱਗਦੇ, ਨਵੀਂ ਨੂੰ ਅਪਣਾਉਣ ਨੂੰ 3 ਲੱਗ ਜਾਂਦੇ, ਪੂਰੀ ਟਰਾਂਸਫਰਮੇਸ਼ਨ ਨੂੰ ਅਬਾਊਟ 40 ਡੇਜ਼ ਲੱਗਦੇ ਆ। 40 ਤੇ ਦਿਨ ਲੱਗਦੇ ਇਸ ਨੇ। ਨਾਵਲ ਦੇ ਵਿੱਚ ਵੀ ਉਹ ਕੇਸਰ ਆ ਨਾ ਜਿਹਦੀ ਟਰਾਂਸਫਰਮੇਸ਼ਨ ਇੱਕ ਆਮ
ਨੌਜਵਾਨ ਤੋਂ ਇੱਕ ਸਿਆਣਾ ਜ਼ਿੰਦਗੀ ਨੂੰ ਸਮਝਣ ਵਾਲਾ ਠੀਕ ਹੈ। ਨੌਜਵਾਨ ਜਿਹੜਾ ਬਣਦਾ, ਉਹ ਟਰਾਂਸਫਰਮੇਸ਼ਨ ਹੁੰਦੀ, ਇਸ ਕਰਕੇ 40 ਦਿਨ ਇਹਦਾ ਨਾਂ ਰੱਖਿਆ ਗਿਆ। ਨਹੀਂ, ਬੜਾ ਵਧੀਆ ਆ। ਸ਼ੁਰੂਆਤ ਦੇ ਵਿੱਚ ਤੁਸੀਂ ਕੇਸਰ ਦਾ ਜਿਹੜਾ ਜ਼ਿਕਰ ਕੀਤਾ ਵੀ ਫਕੀਰ ਦੇ ਨਾਲ ਜਿਹੜੀ ਉਹਦੀ ਯਾਤਰਾ ਆ, ਤੁਸੀਂ ਕਹਿੰਦੇ ਵੀ ਉਹ ਜੀ ਮੇਰੀ ਵੀ ਯਾਤਰਾ ਆ। ਜੀ 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 ਜੀ। ਇਹ 40 ਦਿਨ ਦੇ ਵਿੱਚ ਜਿਹੜੀ ਉਹ ਸ਼ੁਰੂ ਹੋਈ ਆ, ਇਹ ਜਿਹੜੀ 47 ਦੀ ਵੰਡ ਆ, ਇਹ ਤੁਹਾਡੀ ਕੀ ਵਿੱਚ ਆਪਣੀ ਵੀ ਸਟੋਰੀ ਆ ਨਾ? ਇਹ ਕੇਸਰ ਤਾਂ ਵੈਸੇ ਨਾ, ਜਦੋਂ ਤੁਸੀਂ ਵੀ ਮਹਿਸੂਸ ਕੀਤਾ ਹੋਣਾ, ਆਪਾਂ ਪਾਠਕ ਆਮ ਤੌਰ ਤੇ ਸਾਰੇ ਹੀ ਫੀਲ ਕਰਦੇ ਹਾਂ ਵੀ ਕੇਸਰ ਤਾਂ ਮੈਂ ਹੀ ਹਾਂ, ਕਿਉਂਕਿ ਉਹ ਜ਼ਿੰਦਗੀ ਹੂੰ। ਦੇ ਸਵਾਲ ਸਾਡੇ ਸਾਰਿਆਂ ਦੇ ਸਾਂਝੇ ਹੀ ਨੇ। ਹੂੰ, ਹੂੰ, ਉਹੀ ਸਾਡੀਆਂ ਦੁੱਖ ਤਕਲੀਫਾਂ ਜਾਂ ਜ਼ਿੰਦਗੀ ਦੀਆਂ ਕਈ ਇਦਾਂ ਦੀਆਂ ਕੰਪਲਿਕੇਟਡ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਸਮਝਣ ਨੂੰ ਦੇਰ ਲੱਗਦੀ, ਤੇ ਉਹਦੇ ਵਿੱਚ ਇਹ ਆਪਾਂ ਨੂੰ ਲੱਗਦਾ ਕਿ ਕੇਸਰ ਮੈਂ ਹੀ ਆਪਣਾ ਜਿਹਾ ਲੱਗਦਾ। ਵੰਡ ਦੀ ਗੱਲ ਇਦਾਂ ਹੈਗੀ ਕਿ ਸਾਡੇ ਵੈਸੇ ਤਾਂ ਪੰਜਾਬ ਦੀ ਸਾਈਕੀ ਦੇ ਵਿੱਚ ਨਾ ਵੰਡ ਦਾ 84 ਦਾ ਇਹ ਜਿਹੜੇ ਦੁਖਾਂਤ ਨੇ ਨਾ, ਇਹ ਕਿਸੇ ਨਾਲ ਡਾਇਰੈਕਟਲੀ ਹੋ ਜਾਂਦੇ, ਕਿਸੇ ਨਾਲ ਇਨਡਾਇਰੈਕਟਲੀ, ਸਾਡੇ ਸਾਰਿਆਂ ਤੇ ਇਹਨਾਂ ਚੀਜ਼ਾਂ ਦਾ ਅਸਰ ਹੈ। ਪਰ ਸਾਡੇ ਅਸਰ ਹੈ। ਪਰਿਵਾਰ ਦਾ ਦੁਖਾਂਤ ਵੱਲੋਂ ਤਾਂ ਪ੍ਰਮਾਤਮਾ ਦੀ ਕਿਰਪਾ ਕੋਈ ਏਡਾ ਨਹੀਂ ਹੋਇਆ, ਪਰ ਸਾਡੇ ਬਜ਼ੁਰਗ ਜ਼ਮੀਨ ਸੀ ਬਾਹਰ ਚ, ਮਰੱਬੇ ਠੀਕ। ਉੱਧਰ ਸੀਗੇ, ਤੇ ਜਦੋਂ ਵੰਡ ਹੋਈ ਤੇ ਉਹ ਫਿਰ ਵਾਪਸ ਪਿੰਡਾਂ ਲਾਏ, ਤੇ ਉਹਨਾਂ ਦੀਆਂ ਮੈਂ ਆਪਣੇ ਦਾਦਾ ਜੀ ਤੋਂ ਇਹ ਬਾਰੇ ਬਹੁਤ ਕੁਝ ਸੁਣਦਾ ਰਿਹਾ, ਕਿਵੇਂ ਆਏ, ਗੱਡਿਆਂ ਤੇ ਆਏ, ਕਿਵੇਂ ਆਪਣੀਆਂ ਕੁਝ ਲੋਕਾਂ ਦੀਆਂ, ਕੋਈ ਸਾਡੇ ਪਿੰਡ ਦੇ ਨੇੜੇ ਮੁਸਲਮਾਨਾਂ ਦੇ ਪਿੰਡ ਸੀ, ਉਦੋਂ ਉਹਨਾਂ ਨਾਲ ਕੀ ਵਰਤਾਰਾ ਸਾਡੇ ਲੋਕਾਂ ਨੇ ਕੀਤਾ, ਹੂੰ, ਹੂੰ, ਜਾਂ ਹੂੰ, ਉਧਰੋਂ ਆਉਂਦਿਆਂ ਨੂੰ ਉਧਰਲੇ ਪਿੰਡਾਂ ਵਾਲੇ ਲੋਕਾਂ ਨੇ ਸਾਡੇ ਲੋਕਾਂ ਨਾਲ ਰਿਊਮਰਸ ਕਿਵੇਂ ਫੈਲੇ, ਇੰਨਾ ਵਧੀਆ ਭਾਈਚਾਰਾ, ਹੂੰ, 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 ਪਿਆਰ ਮੁਹੱਬਤ ਭਰਾਵਾਂ ਵਾਲਾ, ਤੋਂ ਇੱਕਦਮ ਦਿਨਾਂ 'ਚ ਕਿਵੇਂ ਬਦਲ ਗਿਆ। ਇਹ ਬਹੁਤ ਸੁਣਦੇ ਆ ਰਹੇ, ਤੇ ਉਹ ਟ੍ਰੈਜਡੀ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਲਿਖਣ ਵੇਲੇ ਬਾਹਰ ਆਈ, ਹੂੰ। ਤੇ ਉਹ ਕਹਾਣੀ ਦਾ ਆਧਾਰ ਬਣੀ। ਇਹ ਹੁਣ ਨੋਵਲ ਨੂੰ ਅਕਸਰ ਫਿਕਸ਼ਨ ਹੀ ਐਗਜ਼ੈਕਟਲੀ ਜਿਹੜਾ ਉਹ ਮੰਨਿਆ ਜਾਂਦਾ ਆ, ਪਰ ਜੀ ਜੀ ਇਹ ਜਿੱਦਾਂ ਤੁਸੀਂ ਇਹ 40 ਦਿਨ ਦਾ ਇਹ ਸਫ਼ਰ ਆ, ਕੇਸਰ ਦਾ, ਫਕੀਰ ਦਾ ਜਿਹੜਾ ਸਫ਼ਰ ਆ, ਜੀ ਜੀ। ਇਹ ਜ਼ਿਆਦਾ ਤੁਹਾਡੇ ਆਪਣੇ ਨਿੱਜੀ ਤਜਰਬਿਆਂ ਚੋਂ ਨਿਕਲਿਆ ਆ ਜਾਂ ਪਿਓਰਲੀ ਖਿਆਲ ਨੇ? ਇਹ ਰਾਜੀ ਇਦਾਂ ਹੈਗਾ ਕਿ ਇੱਕ ਤੁਹਾਡਾ ਸਵਾਲ ਬਹੁਤ ਅਹਿਮ ਵੀ ਆ, ਤੇ ਇਹਦਾ ਜਵਾਬ ਇੰਨਾ ਸਿੰਪਲ ਸਟ੍ਰੇਟ ਨਹੀਂ ਹੈਗਾ। ਇਹ ਮੇਰੀ ਨਹੀਂ, ਇਕੱਲੇ ਹਰ ਇੱਕ ਦੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਹੂੰ, ਹੂੰ। ਕਿਹਾ ਜਾਂਦਾ ਕਿ ਇੱਕ ਜੋ ਪਰਸਨੈਲਿਟੀ ਹੈ ਨਾ, ਇੱਕ ਵਿਅਕਤੀਤਵ ਹੈ, ਉਹਦੇ 'ਚ 5 ਫੈਕਟਰ ਹੁੰਦੇ ਨੇ। ਜੀ। ਇੱਕ ਫੈਕਟਰ ਹੈਗਾ ਜਿਹੜਾ ਤੁਹਾਨੂੰ ਜਨਮ ਹੁੰਦਾ, ਤੁਹਾਡੇ ਜੈਨੇਟਿਕਲੀ ਪੇਰੈਂਟਸ ਵੱਲੋਂ ਤੁਹਾਡੀ ਪਰਿਵਾਰ ਦੇ ਕਈ ਗੁਣ ਜਾਂ ਕੋਈ ਕਮੀਆਂ ਉਹ ਦਿਸਦੀਆਂ ਨੇ। ਕਈ ਵਾਰ ਹੁੰਦਾ ਨਾ ਕਿ ਅੱਜ ਇਹਨਾਂ ਦੇ ਪਰਿਵਾਰ 'ਚ ਏਦਾਂ ਹੀ ਚੱਲਦਾ, ਤੇ ਉਹ ਅੱਗੇ ਪੋਤਿਆਂ ਜੀਨਸ 'ਚ ਵੀ ਹੁੰਦਾ ਟਰੈਵਲ ਇਹ। ਕਰਦੀਆਂ ਜਿਹਨੂੰ ਕਹਿੰਦੇ। ਹਾਂ, ਹਾਂ। ਟਰੈਵਲ ਕਰਦੇ ਉਹ ਜੈਨੇਟਿਕਲੀ ਹੁੰਦਾ ਹੈ। ਹੂੰ, ਇੱਕ ਤਾਂ ਉਹ ਹੈ। ਸੈਕੰਡ ਹੂੰ, ਹੈਗਾ ਘਰ ਦਾ এনवायरमेंट। ਹੂੰ, ਹੂੰ, ਤੁਸੀਂ ਜੁਆਇੰਟ ਫੈਮਿਲੀ 'ਚੋਂ, ਇਕੱਲੇ ਹੋ, ਪਿੰਡ 'ਚ ਰਹਿੰਦੇ ਹੋ, ਸ਼ਹਿਰ 'ਚ ਰਹਿੰਦੇ ਹੋ, ਕਿੱਥੇ ਹੋ, ਤੁਹਾਨੂੰ ਆਲੇ ਦੁਆਲੇ ਦਾ, ਸਕੂਲ ਦਾ, ਹੂੰ, ਯਾਰ ਹੂੰ, ਦੋਸਤ, ਬਚਪਨ 'ਚ ਤੁਸੀਂ ਕਿਹਨਾਂ ਨਾਲ ਵਰਤਦੇ ਹੋ, ਉਹਨਾਂ ਦਾ ਬਹੁਤ ਅਸਰ ਪੈਂਦਾ। ਥਰਡ ਹੈਗਾ ਐਜੂਕੇਸ਼ਨ, ਟੀਚਰਸ ਤੁਹਾਨੂੰ ਕਿਵੇਂ ਕਿਤਾਬਾਂ ਉਹ ਸਿਖਾਉਂਦੀਆਂ ਹੈ। ਫਿਰ ਚੌਥੀ ਗੱਲ ਆ ਜਾਂਦੀ ਹੈ ਇੱਕ ਤਜਰਬਾ, ਜਿਹੜਾ ਤੁਸੀਂ ਕਿਹਾ ਕਿ ਆਪਣਾ ਤਜਰਬਾ ਹੁੰਦਾ। ਹੂੰ, ਇੱਕ ਹੂੰ, ਜਿਹੜੀ ਪੰਜਵੀਂ ਚੀਜ਼ ਆ, ਉਹ ਆਪਾਂ ਬਹੁਤੀ ਆਮ ਉਹਦੀ ਬਾਰੇ ਗੱਲ ਨਹੀਂ ਕਰਦੇ, ਆਪਣੀ ਗੁਰਬਾਣੀ 'ਚੋਂ ਪ੍ਰਾਲਬੱਧ ਕਿਹਾ ਜਾਂਦਾ, ਉਹ ਹੈਗਾ ਪੁਰਾਣੇ ਪੂਰਵਲੇ ਕਰਮ ਜਿਹੜੇ ਆ। ਹੂੰ, 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 ਹੂੰ। ਅਸੀਂ ਇਹਨੂੰ 84 ਲੱਖ ਜੂਨਾਂ ਨੂੰ ਮੰਨਦੇ ਆ, ਤੇ ਜੀ। ਇਹ ਵੀ ਇੱਕ ਹੈ ਕਿ ਜਿਹੜੇ ਤੁਹਾਡੇ ਪਿਛਲੇ ਜਨਮ ਹੁੰਦੇ, ਉਹਨਾਂ ਦਾ ਕੁਛ ਨਾ ਕੁਛ ਅਸਰ ਜਿਹੜਾ ਆਤਮਿਕ ਤੌਰ ਤੇ ਉਹ ਰਹਿੰਦਾ ਹੈ। ਹੂੰ, ਇਸੇ ਹੂੰ, ਕਰਕੇ ਆਪਾਂ ਕਈ ਦੇਖਦੇ ਹਾਂ ਕਿ ਬੱਚੇ ਬਹੁਤ ਛੋਟੇ ਹੁੰਦੇ ਆ, 8-10 ਸਾਲ ਦੀ ਉਮਰ 'ਚ ਹੀ ਇੰਨੇ ਵੱਡੇ, ਇੰਨਾ ਟੈਲੈਂਟ ਹੁੰਦਾ ਉਹਨਾਂ 'ਚ। ਤੇ ਉਹਦੇ 'ਚ ਕੁਛ ਨਾ ਕੁਛ ਤਾਂ ਰੀਜ਼ਨ ਹੈ। ਸੋ ਇਹ 5 ਫੈਕਟਰ ਨੇ ਜਿਹੜੇ ਇੱਕ ਤੁਹਾਨੂੰ, ਮੈਨੂੰ, ਬਾਕੀ ਸਾਰਿਆਂ ਨੂੰ ਜੋ ਅਸੀਂ ਹੈਗੇ ਉਹ ਬਣਾਉਂਦੇ ਨੇ। ਮੈਂ ਉਹ ਫੀਲ ਕੀਤਾ ਕਿ ਜਦੋਂ ਮੈਂ ਲਿਖ ਰਿਹਾ ਸੀ, ਮੈਨੂੰ ਕਈ ਗੱਲਾਂ ਆਪ ਹੈਰਾਨ ਹੁੰਦੀ ਸੀ ਵੀ ਇਹ ਸ਼ਬਦ ਕਿੱਥੋਂ ਆਇਆ। ਮੈਂ ਤਾਂ ਪੰਜਾਬੀ ਕਿੱਥੇ ਆਪਾਂ ਬੋਲਦੇ ਵੀ ਕਈ ਵਾਰ ਆਪਣੇ ਯਾਰਾਂ ਦੋਸਤਾਂ ਨਾਲ, ਕੰਮ ਤੇ ਇੰਗਲਿਸ਼ ਹੁੰਦੀ ਆ। ਹਾਂਜੀ। ਮੇਰੀ ਬਹੁਤੀ ਪੜ੍ਹਨ ਦਾ ਵੀ ਬਹੁਤੀ ਇੰਗਲਿਸ਼ ਬੁੱਕਸ ਦਾ ਰਿਹਾ ਬਹੁਤ ਦੇਰ ਤੋਂ। ਹੂੰ, ਹੂੰ। ਅ, ਪਰ ਇਹ ਕੁਛ ਏਦਾਂ ਦੇ ਲਫ਼ਜ਼ ਜਿਹੜੇ ਸਬਕੌਂਸ਼ੀਅਸ ਮਾਈਂਡ 'ਚ ਸੀਗੇ, ਜਿਹੜੇ ਜੋ ਮੈਂ ਲਿਖਦਾ ਸੀ ਆਪਣੇ ਆਪ ਫਲੋ 'ਚ ਆਉਂਦੇ ਸੀ। ਮੈਂ ਸੁਣਿਆ ਸੀ, ਪਰ ਮੇਰੇ ਨਾਲ ਵੀ ਇਵੇਂ ਹੋਇਆ। ਸੋ ਇਹ ਸਾਰਾ ਕੁਛ ਰਲ ਕੇ ਫਿਰ ਉਹ ਵਿੱਚੋਂ ਜੋ ਆਊਟਪੁੱਟ ਨਿਕਲਦੀ। ਨਹੀਂ, ਬਹੁਤ ਵਧੀਆ ਜਿਹੜੀ ਗੱਲ ਆ। ਜਦੋਂ ਤੁਸੀਂ ਕਿਹਾ ਵੀ ਪੜ੍ਹਦੇ ਤੁਸੀਂ ਅੰਗਰੇਜ਼ੀ 'ਚ ਜ਼ਿਆਦਾ ਰਹੇ, ਪਰ ਲਿਖ ਤੁਸੀਂ ਪੰਜਾਬੀ 'ਚ ਦਿੱਤਾ। ਇਹ ਤਾਂ ਮੈਂ ਆਮ ਕਿਹਾ ਵੀ ਜਾਂਦਾ, ਮੈਂ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਵੀ ਜੋ ਤੁਸੀਂ ਆਪਣੀ ਮਾਂ ਬੋਲੀ 'ਚ ਐਕਸਪ੍ਰੈਸ ਕਰ ਸਕਦੇ ਹੋ ਨਾ, ਹੋਰ ਕਿਸੇ ਹਾਂ। ਲੈਂਗੁਏਜ 'ਚ ਨਹੀਂ ਕਰ ਸਕਦੇ, ਤੁਹਾਡੀ ਜਿੰਨੀ ਮਰਜ਼ੀ ਕਮਾਂਡ ਹੋਵੇ।
ਹਾਂਜੀ ਹਾਂਜੀ ਰਵਿੰਦਰਨਾਥ ਟੈਗੋਰ ਆਮ ਕਹਿੰਦੇ ਹੁੰਦੇ ਸੀ ਕਿ ਤੁਸੀਂ ਆਪਣੀ ਮਾਂ ਬੋਲੀ, ਉਹਨੇ ਲਿਖਿਆ ਵੀ ਉਹਨਾਂ ਨੇ ਵੀ ਬੰਗਾਲੀ ਚ ਲਿਖਿਆ, ਬੰਗਾਲੀ ਚ ਕਿਉਂਕਿ ਉਹ ਲਿਖਿਆ। ਐਕਸਪਰਟ ਸੀ ਇੰਗਲਿਸ਼ ਦੇ, ਉਹ ਮਤਲਬ ਹੂੰ ਏਦਾਂ ਹੂੰ ਦੀ ਕੋਈ ਬਹੁਤ ਐਜੂਕੇਟਡ ਬੰਦੇ। ਹੂੰ ਤੇ ਉਹ ਇੱਕ ਇਹ ਅਸਲੀਅਤ ਹੈ ਭਾਜੀ। ਜੇ ਮੈਂ ਇੰਗਲਿਸ਼ 'ਚ ਲਿਖਣ ਦੀ ਟਰਾਈ ਕਰਦਾ, ਹੁਣ ਵੈਸੇ ਹਿੰਦੀ 'ਚ ਵੀ ਆ ਰਿਹਾ, ਇੰਗਲਿਸ਼ ਵੀ 40 ਦਿਨ ਦਾ ਛਪ ਰਿਹਾ, ਤਰਜਮਾ ਆ ਪਰ ਰਿਹਾ ਹੈ। ਓਰੀਜਨਲੀ ਪੰਜਾਬੀ 'ਚ ਹੀ ਚਾਹੀਦਾ ਸੀ। ਤੇ ਮੈਨੂੰ ਇਹ ਜੋ ਉਹ ਜਿੱਦਾਂ ਹੁੰਦਾ ਨਾ ਵੀ ਬਾਤ ਜੋ ਦਿਲ ਸੇ ਨਿਕਲਤੀ ਹੈ, ਹਾਂ ਤੋ ਹਾਂ ਰੂਹ ਤੱਕ ਉਹੀ ਪਹੁੰਚਦੀ ਹੈ ਜੋ ਤੁਹਾਡੇ ਅੰਦਰੋਂ ਨਿਕਲਦਾ, ਉਹ ਆਪਣੀ ਮਾਂ ਬੋਲੀ ਦੇ ਥਰੂ ਐਕਸਪ੍ਰੈਸ ਕੀਤਾ ਜਾ ਸਕਦਾ। ਨਹੀਂ, ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਤੇ ਅ, ਇਹ ਜਿਹੜਾ ਗਾਹੇ ਬਗਾਹੇ, ਚਾਹੇ ਇਹ ਜੈਨੇਟਿਕਸ ਕਹਿ ਲਓ ਤੇ ਚਾਹੇ ਐਕਸਪੀਰੀਅੰਸ ਕਹਿ ਲਓ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਇਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆਈਆਂ ਆ। ਸੋ ਆਪਣੇ ਸਾਡੇ ਜਿਹੜੇ ਦਰਸ਼ਕਾਂ ਨੂੰ, ਜਿਹੜੇ ਸੁਣਨ ਵਾਲਿਆਂ ਨੂੰ, ਜ਼ਰੂਰ ਡਾਕਟਰ ਧੁੱਗਾ ਦੱਸਿਓ ਕਿਹੜੇ ਸੰਨ ਦੇ ਵਿੱਚ ਇਹ ਤੁਸੀਂ ਨਾਵਲ ਆ, ਕਿਤਾਬ ਆ, ਉਹ ਕੰਪਲੀਟ ਕੀਤੀ ਤੇ ਕਦੋਂ ਪਹਿਲੋਂ ਰਿਲੀਜ਼ ਹੋਈ ਸੀ ਇਹ? ਇਹ ਸਪਟੈਂਬਰ 2023 ਚ ਠੀਕ ਇਹ ਹੈ। ਰਿਲੀਜ਼ ਹੋਈ। ਹੂੰ ਚਲੋ 2.5 ਸਾਲ ਹੋ ਗਏ ਹੁਣੇ। ਤੇ ਇਹਦੇ ਐਡੀਸ਼ਨ ਤੇ ਬਸ ਉਸ ਤੋਂ ਬਾਅਦ ਲਗਾਤਾਰ ਛਪਦੇ ਰਹੇ। ਹਾਂ ਗਿਣਤੀ ਜਿਹੜੀ ਸੀਗੀ ਉਹ ਵੱਧਦੀ, ਹੁਣ ਤੇ ਇਹਦੀ 15-20 ਹਜ਼ਾਰ ਗਿਣਤੀ ਚ ਛਪਦਾ। ਠੀਕ ਹੈ। ਅਹ, ਤੇ ਹਾਂਜੀ, ਸਪਟੈਂਬਰ ਸੋ ਫਾਰ 2023 ਚ। ਕਿੰਨੀ ਵਿਕਰੀ ਹੋ ਚੁੱਕੀ, ਕਿੰਨੀ ਕਿੰਨੀ ਛਪਾਈ ਹੋਈ ਹੈ ਇਸ ਦੀ? ਇਹਦੀ ਜਿਹੜੇ ਪਬਲਿਸ਼ਰ ਜਿਨ੍ਹਾਂ ਨੇ ਆਟੋਮਾਰਟ ਪਟਿਆਲਾ ਜਿਨ੍ਹਾਂ ਨੇ ਛਾਪੀ ਆ, ਉਹਨਾਂ ਦੀ 1,20,000 ਵਿਕ ਚੁੱਕੀ ਹੈ। ਕਿਆ ਪਰ ਬਾਤ। ਤੁਸੀਂ ਰਾਜ ਹੈਰਾਨੀ ਹੋਗੇ, ਇਹ ਬਹੁਤ ਦੇਰ ਬਾਅਦ ਕੋਈ ਇਦਾਂ ਦੀ ਕਿਤਾਬ ਆਈ ਜਿਹਦੀਆਂ ਡੁਪਲੀਕੇਟ ਕਾਪੀਆਂ ਹਾਂ, ਜਿਹੜੀਆਂ ਵਿਕੀਆਂ, ਤੇ ਉਹ ਜਿਵੇਂ ਹੁੰਦੀ ਨਾ ਵੀ ਡਿਮਾਂਡ ਪੂਰੀ ਨਹੀਂ ਸੀ ਹੋਈ ਤੇ ਉਹ ਬਲੈਕ ਚ ਮਿਲਣ ਵਾਲੀ ਗੱਲ ਸੀ, ਉਹ ਕੋਈ ਕਿਆ ਬਾਤ ਕਿ ਹੈ। ਉਹ ਕਾਫੀ ਮਤਲਬ ਆਨਲਾਈਨ ਤਾਂ ਬਹੁਤ ਹੀ ਵਿਕ ਰਹੀਆਂ। ਸੋ ਹਾਂ, ਪਬਲਿਸ਼ਰ ਦੇ ਅਕੋਰਡਿੰਗ ਤੇ ਮਤਲਬ 1.25 ਲੱਖ। ਹਾਂਜੀ ਬਹੁਤ, ਹਾਂਜੀ ਇੰਨੀ ਕੀ ਉਹ ਵਿਕ ਗਈ ਹੋਣੀ ਹੈ। ਤੇ ਆਡੀਓ ਚ ਵੀ ਬਹੁਤ ਲੋਕੀ ਸੁਣ ਰਹੇ ਆ, ਸੁਣ YouTube ਰਹੇ। ਤੇ ਅਵੇਲੇਬਲ ਆ। ਹਾਂਜੀ, ਡਾਕਟਰ ਧੁੱਗਾ, ਫਿਰ ਖੁਸ਼ੀ ਤਾਂ ਹੁੰਦੀ ਆ ਵੀ ਉਦਾਂ ਤਾਂ ਮੰਨਿਆ ਜਾਵੇ 10-15 ਹਜ਼ਾਰ ਕਿਤਾਬ ਵਿਕ ਜਾਵੇ ਤਾਂ ਹਿੱਟ ਕਿਤਾਬ ਜਿਹੜੀ ਉਹ ਮੰਨੀ ਬਿਲਕੁਲ ਜਾਂਦੀ ਆ। ਬਿਲਕੁਲ, ਹਾਂ ਸਵਾ ਇਹ ਵੀ ਲੱਖ ਨਹੀਂ ਵਿੱਚ। 1.5 ਲੱਖ ਵਿਕ ਜਾਣੀ ਬਹੁਤ ਵੱਡੀ, ਬਹੁਤ ਮਾਇਨੇ ਰੱਖਦੀ ਹੈ ਗੱਲ। ਹਾਂਜੀ ਹਾਂਜੀ, ਅਨਇਮੈਜਿਨੇਬਲ ਜੀ। ਮਤਲਬ ਹੈਰਾਨੀ ਹੁੰਦੀ ਆ ਕਿ ਇਹ ਚਲੋ ਮੈਂ ਤਾਂ ਕੀ ਸੋਚਣਾ ਸੀ, ਜਿਹੜੇ ਪਬਲਿਸ਼ਰ ਵੀ ਨੇ ਉਹਨਾਂ ਨੇ ਵੀ ਨਹੀਂ ਸੀ ਸੋਚਿਆ ਕੋਈ ਮਤਲਬ ਇੰਨੀ ਜ਼ਿਆਦਾ ਤੇ ਇੰਨੇ ਥੋੜੇ ਸਮੇਂ 'ਚ ਨਾ, ਵੀ ਹੂੰ ਆਮ ਹੂੰ ਉਹ ਕਹਿੰਦੇ ਕਿ ਪਿਛਲੇ 50-60 ਸਾਲ 'ਚ ਨਹੀਂ ਕੋਈ ਹੋਰ ਕਿਤਾਬ ਵਿਕੀ, ਸਪੈਸ਼ਲੀ ਪੰਜਾਬੀ ਦੀ। ਆਪਾਂ ਕਿਉਂਕਿ ਫਿਰ ਵੀ ਲਿਮਿਟਿਡ ਆਪਣਾ ਜਿਹੜੇ ਪੜ੍ਹਨ ਵਾਲੇ ਖਰੀਦਣ ਵਾਲੇ ਨੇ ਪੰਜਾਬ 'ਚ ਨੇ, ਥੋੜੇ ਬਾਹਰ ਨੇ। ਹੂੰ ਹੂੰ ਪਰ ਜਿਵੇਂ ਤੁਸੀਂ ਕਿਹਾ ਕਿ 10-15 ਹਜ਼ਾਰ ਵੀ ਕਿਤਾਬ ਇੰਗਲਿਸ਼ ਦੀ ਵੀ ਵਿਕੇ ਨਾ, ਤੇ ਉਹਨੂੰ ਜੀ ਜੀ। ਵੀ ਇੱਕ ਸਕਸੈਸਫੁਲ ਬੁੱਕ ਕਿਹਾ ਜਾਂਦਾ, ਤੇ ਫਿਰ ਲੱਖਾਂ 'ਚ ਵਿਕ ਗਈ ਹੈ। ਸੋ ਇਹਦੇ 'ਚ ਚਲੋ ਇੱਕ ਉਹ ਜਿਵੇਂ ਹੁੰਦਾ ਨਾ ਵੀ ਜੇ ਕੋਈ ਚੰਗਾ ਕੰਮ ਹੁੰਦਾ ਉਹਦੇ ਵਿੱਚ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ, ਹੋਰ ਬਹੁਤ ਕੁਝ ਹੁੰਦਾ। ਸੋ ਮੈਂ ਸਾਰਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ। ਹੂੰ ਸੋ ਹੂੰ ਇਹਦੇ 'ਚ ਬਹੁਤ ਕੁਝ ਹੋਰ ਵੀ ਇਨਵੋਲਵ ਹੈ। ਨਹੀਂ ਨਹੀਂ, ਚਲੋ ਬਹੁਤ ਵਧੀਆ। ਇਹ ਵੀ ਬੜਾਪਨ ਆ ਜੀ, ਲੇਖਕ ਦਾ, ਲਿਖਣ ਵਾਲੇ ਦਾ, ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਸੋਚਦੇ ਆ। ਅ, ਕਹਾਣੀ ਦੇ ਕਰੈਕਟਰਸ ਦੇ ਵਿੱਚੋਂ ਕਿਹੜੇ ਕਰੈਕਟਰ ਤੁਹਾਨੂੰ ਜ਼ਿਆਦਾ, ਮੈਨੂੰ ਪਤਾ ਹੈ ਤੇ ਇਹ ਜਵਾਬ ਇਸ ਦਾ ਦੇਣਾ ਔਖਾ, ਹਰ ਜਿਹਨੇ ਲਿਖਿਆ ਉਹਨੂੰ ਸਾਰੇ ਕਰੈਕਟਰ ਚੰਗੇ ਲੱਗਦੇ ਆ। ਜੀ ਜੀ। ਤੁਹਾਨੂੰ ਲਿਖਣ ਲੱਗਿਆ ਵੱਖਰਾ, ਪੜ੍ਹਨ ਲੱਗਿਆ ਤੁਹਾਨੂੰ ਜਿਹੜਾ ਕਰੈਕਟਰ ਕਿਹੜਾ ਜ਼ਿਆਦਾ ਲੱਗਾ? ਇਹ ਲਿਖਣ ਵੇਲੇ ਵੀ ਮੈਂ ਹੁਣ ਵੀ ਇਹ ਫੀਲ ਕਰਦਾ। ਵੈਸੇ ਲਿਖਣ ਵੇਲੇ ਮੇਰਾ ਥੋੜਾ ਜਿਹਾ ਖਿਆਲ ਵੀ ਇਹੀ ਸੀ ਕਿ ਪਰਪਸ ਜੋ ਲਿਖਣ ਦਾ ਬੁੱਕ ਸੀ ਕਿ ਹੂੰ ਕੇਸਰ ਅਸੀਂ ਸਾਰੇ ਹੀ ਹਾਂ, ਮੈਂ ਆਪ ਵੀ ਐਂਡ ਥਰੂ ਆਊਟ ਹੀ ਰਹਿੰਦੇ ਆ। ਹੂੰ ਹੂੰ ਕਿਉਂਕਿ ਹੂੰ ਜ਼ਿੰਦਗੀ ਨੂੰ ਜਿਹੜਾ ਸਮਝਣਾ ਨਾ, ਤਾਂ ਜ਼ਿੰਦਗੀ ਦਾ ਮੀਨਿੰਗ, ਜਿਹੜਾ ਲਾਈਫ ਦਾ ਮੀਨਿੰਗ, ਇਹੀ ਪਰਪਸ। ਕਈ ਵਾਰ ਤਾਂ ਕਹਿੰਦੇ ਕਿ ਆਪਣਾ ਜ਼ਿੰਦਗੀ ਦਾ ਪਰਪਸ ਹੀ ਹੈ ਵੀ ਤੁਸੀਂ ਆਪਣੇ ਪਰਪਸ ਨੂੰ ਲੱਭਣਾ ਜ਼ਿੰਦਗੀ ਨੂੰ, ਲੱਭਣਾ, ਜਾਣਨਾ ਹੈ ਆ। ਨਾ। ਹੂੰ। ਬੰਦੇ ਖੋਜ ਦਿਲ ਹਰ ਦਿਲ ਰੋਜ਼। ਹਰ ਰੋਜ਼। ਜੀ। ਇਹ ਜਿਹੜੀ ਆਪਣੀ ਜਿਹੜਾ ਮਨ ਦਾ ਉਹਦਾ ਨਾ ਅੰਦਰਲਾ ਉਹ ਚੱਲਦਾ ਰਹਿੰਦਾ। ਹੂੰ ਉਹ ਅਸੀਂ ਸਾਰੇ ਕੇਸਰ ਹੈ, ਇਸ ਕਰਕੇ ਉਹ ਨਾਲ ਰਿਲੇਟ ਕਰਦੇ ਆ। ਉਹ ਜੋ ਜਿੱਦਾਂ ਦੇ ਸਵਾਲ ਪੁੱਛਦਾ, ਲੱਗਦਾ ਕਿ ਮੇਰਾ ਵੀ ਸਵਾਲ ਹੈ। ਹੂੰ 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 ਫਕੀਰ ਇੱਕ ਇਦਾਂ ਦਾ ਕੈਰੈਕਟਰ ਹੈ ਜਿਹੜਾ ਅਸੀਂ ਚਾਹੁੰਦੇ ਸਾਡੀ ਲਾਈਫ 'ਚ ਹੋਵੇ, ਜ਼ਰੂਰ ਨੇੜੇ ਤੇੜੇ ਮਾਰਗਦਰਸ਼ਕ ਹੋਵੇ। ਹੋਵੇ। ਹਾਂਜੀ, ਉਹ ਚਾਹੇ ਉਹ ਤੁਹਾਨੂੰ ਇੱਕ ਪੇਰੈਂਟਸ ਦੇ ਕੋਈ ਗ੍ਰੈਂਡਫਾਦਰ ਦੇ ਰੂਪ 'ਚ ਮਿਲੇ, ਜਾਂ ਕੋਈ ਟੀਚਰ ਇਦਾਂ ਦਾ ਮਿਲ ਜਾਏ, ਜਾਂ ਕੋਈ ਕਿਤਾਬ ਇਦਾਂ ਦੀ ਮਿਲ ਜਾਏ, ਜਾਂ ਫਿਰ ਜਿਵੇਂ ਕਹਿ ਲਓ ਕਿ ਸਪਿਰਿਚੁਅਲਿਟੀ, ਰਿਲੀਜਨ, ਗੁਰਬਾਣੀ ਦੇ ਵਿੱਚੋਂ ਵੀ ਸੇਧ ਮਿਲਦੀ ਹੈ। ਹੂੰ ਹੂੰ ਸੋ ਕੁਛ ਨਾ ਕੁਛ, ਕਿਸੇ ਨਾ ਕਿਸੇ ਰੂਪ 'ਚ ਹਰ ਇੱਕ ਨੂੰ ਅਲੱਗ-ਅਲੱਗ ਤਰੀਕੇ ਨਾਲ ਉਹ ਚੀਜ਼ ਮਿਲ ਸਕਦੀ। ਪਰ ਜ਼ਰੂਰੀ ਹੈ ਕਿ ਸਾਡੀ ਲਾਈਫ 'ਚ ਇੱਕ ਮਾਰਗਦਰਸ਼ਕ ਹੋਵੇ, ਫਕੀਰ ਵਰਗਾ। ਜੀ।
ਡਾਕਟਰ ਸਾਹਿਬ, ਇਹਦੇ ਵਿੱਚੋਂ ਜੇ ਤੁਸੀਂ ਕੁਛ ਬੰਦ ਪੜ੍ਹ ਕੇ ਸੁਣਾਉਣਾ ਹੋਵੇ ਤੁਹਾਨੂੰ, ਜੇ ਸ਼ੁਰੂਆਤ ਤੋਂ ਜਾਂ ਪਹਿਲੇ ਦਿਨ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ, ਤੁਸੀਂ ਲਿਖਿਆ ਵੀ ਕੁਛ ਵੀ ਅਚਾਨਕ ਨਹੀਂ ਹੁੰਦਾ, ਵੀ ਹਾਂਜੀ ਸਾਨੂੰ ਹਾਂਜੀ, ਸਮਝਣ ਵਿੱਚ ਹੀ ਦੇਰੀ ਹੁੰਦੀ ਦੇਰ ਆ। ਦੇਰ ਹੁੰਦੀ ਹੈ ਜੀ। ਹਾਂ, ਵੀ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ, ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਆ। ਸੋ ਸ਼ੁਰੂਆਤ ਤੁਸੀਂ ਇਸ ਗੱਲ ਤੋਂ ਕੀਤੀ ਆ। ਜੀ ਜੀ, ਥੋੜਾ ਜਿਹਾ ਸਾਨੂੰ ਦੱਸੋ, ਸੋ ਸਾਨੂੰ ਪਹਿਲੇ ਦਿਨ ਦੇ ਵਿੱਚ ਲੈ ਚਲੋ। ਹਾਂਜੀ, ਇਹ ਬਹੁਤ ਮਕਬੂਲ ਹੋਈ ਹੈ, ਇਹ ਲਾਈਨ ਆ, ਜਿਹੜਾ ਕਪਲੇਟ ਹੈਗਾ। ਐਂਡ ਇਹ ਇੱਕ ਬੜੀ ਲਾਈਫ ਦੀ ਫਿਲਾਸਫੀ ਕੁਦਰਤੀ ਦੋ ਕੁ ਲਾਈਨਾਂ 'ਚ ਹੀ ਕਹਿ ਹੋ ਗਈ। ਕਿਉਂਕਿ ਨਾ ਹੁੰਦਾ ਕੀ ਆ ਕਿ ਜਦੋਂ ਇਹ ਸਾਡਾ ਸਾਰਿਆਂ ਨਾਲ ਵਾਪਰਦਾ। ਹੂੰ ਹੂੰ ਅਸੀਂ ਰੋਜ਼ਮर्रा ਦੀ ਜ਼ਿੰਦਗੀ 'ਚ ਨਾ ਸਾਡੇ ਨਾਲ ਕੁਛ ਚੀਜ਼ਾਂ ਚੰਗੀਆਂ ਹੁੰਦੀਆਂ, ਕੁਛ ਨਹੀਂ ਹੁੰਦੀਆਂ, ਕੁਛ ਅਸੀਂ ਪਲਾਨ ਕਰਦੇ ਆ ਉਹ ਨਹੀਂ ਹੁੰਦਾ, ਕੁਛ ਕੁਛ ਸਾਡੇ ਹਿਸਾਬ ਨਾਲ ਅਨਪਲੈਨਡ, ਨਹੀਂ ਹੁੰਦਾ। ਹੈ ਨਾ, ਉਹ ਅਨਪਲੈਨਡ ਹੋ ਜਾਂਦਾ। ਫਿਰ ਆਪਾਂ ਕੀ ਕਰਦੇ ਹਾਂ, ਸਾਡੀ ਮਨੁੱਖੀ ਇੱਕ ਫਿਤਰਤ ਹੈ, ਅਸੀਂ ਹੂੰ ਬਲੇਮ ਕਰਦੇ ਹਾਂ। ਅਸੀਂ ਕਵਾਂਗੇ ਕਿ ਇਹ ਫਲਾਨੇ ਨੇ ਨਹੀਂ ਹੋਣ, ਮਤਲਬ ਆਪਾਂ ਕਿਸੇ ਇੰਡੀਵਿਜੂਅਲ ਨੂੰ ਬਲੇਮ ਕਰ ਦਿੰਦੇ ਹਾਂ, ਹੂੰ ਜਾਂ ਹੂੰ ਹਾਲਾਤਾਂ ਨੂੰ ਬਲੇਮ ਕਰ ਦਿੰਦੇ ਹਾਂ, ਜਾਂ ਆਮ ਗੱਲਬਾਤ 'ਚ ਆਪਾਂ ਕਈ ਵਾਰ ਸਰਕਾਰਾਂ ਨੂੰ, ਸਿਸਟਮ ਨੂੰ, ਲੋਕਾਂ ਨੂੰ, ਕੋਈ ਜਿਹੜਾ ਹੋਰ ਇਨਵੋਲਵ ਹੁੰਦਾ, ਅਸੀਂ ਆਪਣੇ ਆਪ ਨੂੰ ਬਹੁਤ ਘੱਟ ਬਲੇਮ ਕਰਦੇ ਹਾਂ। ਇਹ ਆਪਾਂ ਸਾਰੇ ਹੀ ਏਦਾਂ ਦੇ ਹੀ, ਹਨਾ। ਜਿਹੜਾ ਜੀ। ਥੋੜਾ ਜਿਹਾ ਸਮਝ ਆਉਂਦਾ ਉਹਨੂੰ ਪਤਾ ਹੁੰਦਾ ਵੀ ਪਹਿਲਾਂ ਤਾਂ ਆਪਣੇ ਆਪ ਦੇਖੋ। ਫਿਰ ਕਈ ਵਾਰ ਅਸੀਂ ਕਿਸਮਤ ਨੂੰ ਕੋਸਦੇ ਹਾਂ, ਕਈ ਵਾਰ ਇਹ ਰੱਬ ਨੂੰ ਕੋਸ ਦਿੰਦੇ, ਹਨਾ। ਹੂੰ 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 ਗੱਲ ਹੂੰ ਇਹ ਹੁੰਦੀ ਕਿ ਅਸਲ 'ਚ ਨਾ ਜਿਹੜਾ ਸਬਰ ਹੈ, ਉਹ ਇਹ ਹੈ ਕਿ ਪੇਸ਼ੈਂਸ ਇਹ ਕਹਿੰਦੀ ਹੈ ਕਿ ਤੁਸੀਂ ਉਹਨੂੰ ਆਬਜ਼ਰਵ ਕਰੋ, ਦੇਖੋ ਕੀ ਹੋਇਆ, ਰਿਐਕਟ ਨਾ ਕਰੋ। ਹੂੰ 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 ਕਿਉਂਕਿ ਸਾਨੂੰ ਸਮਝਣ 'ਚ ਦੇਰ ਲੱਗਦੀ ਹੈ। ਅਸਲ 'ਚ ਪ੍ਰਮਾਤਮਾ ਜੋ ਕਰਦਾ ਨਾ, ਜਾਂ ਕੁਦਰਤ ਜੋ ਕਰਦੀ ਹੈ, ਜਾਂ ਵਿਧੀ ਵਿਧਾਨ ਜਿਹੜਾ ਜਿਹਦੇ ਨਾਲ ਬ੍ਰਹਿਮੰਡ ਚੱਲ ਰਿਹਾ, ਜੀ। ਉਹਦਾ ਇੱਕ ਆਪਣਾ ਤਰੀਕਾ ਹੈਗਾ। ਜੋ ਹੋਣਾ ਉਵੇਂ ਹੀ ਹੋਣਾ, ਤੁਹਾਨੂੰ ਬਾਅਦ 'ਚ ਲੱਗੇਗਾ ਯਾਰ ਇਹ ਠੀਕ ਹੋ ਗਿਆ। ਤੁਸੀਂ ਬਹੁਤ ਵਾਰੀ ਰਾਜ ਤੁਸੀਂ ਫੀਲ ਕਰੋ, ਲੋਕੀ ਜਦੋਂ ਆਪ ਵੀ, ਸਾਨੂੰ ਕਈ ਵਾਰ ਲੱਗਦਾ ਕਿ ਬੜੀ ਲੱਗਦਾ ਕਿ ਯਾਰ ਇਹ ਬਹੁਤ ਕੰਮ ਖਰਾਬ ਹੋਇਆ, ਫਿਰ ਉਹ ਬਾਅਦ 'ਚ ਲੱਗਦਾ ਉਹ ਚੰਗਾ ਹੋ ਗਿਆ, ਉਦੋਂ ਹੋ ਗਿਆ। 10 ਸਾਲ ਪਹਿਲਾਂ ਜੇ ਏਦਾਂ ਨਾ ਹੁੰਦਾ, ਜਿਵੇਂ ਹੂੰ ਇਹ ਹੂੰ ਆਮ ਤੌਰ ਤੇ ਤੁਸੀਂ ਉਹ ਸੁਣੋਗੇ ਨਾ, ਜਦੋਂ ਕਿਸੇ ਦੀ ਜੌਬ ਖਤਮ ਹੁੰਦੀ ਆ, ਜਿਹਨੂੰ ਕਿਸੇ ਹੂੰ ਨੂੰ ਹੂੰ ਜੌਬ ਮਿਲੀ ਆ, ਉਹਨੂੰ ਫਾਇਰ ਕਰ ਦਿੰਦੇ ਆ, ਉਹ ਬੰਦਾ ਬੜਾ ਦੁਖੀ ਹੁੰਦਾ। ਮੈਨੂੰ ਆਪਣਾ ਅੱਛਾ, ਉਸ ਤੋਂ ਬਾਅਦ ਨਾ ਅਚਾਨਕ ਉਹਨੂੰ ਲੱਗਦਾ ਕਿ ਮੈਨੂੰ ਯਾਰ ਆਪਣਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ, ਜਾਂ ਕੋਈ ਇਹੋ ਜਿਹੇ ਪਾਸੇ ਚੇਂਜ ਕਰਦਾ ਨਾ ਬੰਦਾ। ਉਹ ਤੁਸੀਂ ਆਮ ਸਕਸੈਸਫੁਲ ਬੰਦਿਆਂ ਨੂੰ ਪੁੱਛੋਗੇ ਨਾ, ਉਹ ਗੋ ਬੈਕ, ਜਦੋਂ ਆਪਣੀ ਜ਼ਿੰਦਗੀ ਨਜ਼ਰ ਮਾਰਦੇ, ਉਹ ਕਹਿੰਦੇ ਯਾਰ ਜੇ ਮੇਰੇ ਨਾਲ ਆਹ ਗੱਲ ਨਾ ਹੁੰਦੀ ਤੇ ਮੈਂ ਅੱਜ ਇੱਥੇ ਨਾ ਹੁੰਦਾ, ਝਟਕਾਏ ਵਾਲਾ ਨਾਂ ਲੱਗਦਾ ਸੀ। ਨਾ ਲੱਗਦਾ, ਤੇ ਮੈਂ ਆਹ ਕੰਮ ਨਹੀਂ ਸੀ ਕਰਨਾ, ਇੰਨਾ ਰਿਸਕ ਨਹੀਂ ਸੀ ਲੈਣਾ, ਤੇ ਅੱਜ ਹੂੰ ਮੈਂ ਜਿੱਥੇ ਹੈਗਾ ਉੱਥੇ ਮੈਂ ਨਹੀਂ ਸੀ ਪਹੁੰਚਣਾ। ਸੋ ਇਹ ਵੀ ਕੁਛ ਵੀ ਅਚਾਨਕ ਨਹੀਂ ਹੁੰਦਾ, ਕੁਛ ਨਾ ਉਹਦੇ ਹੂੰ ਪਿੱਛੇ ਰੀਜ਼ਨ ਹੁੰਦਾ। ਸਾਨੂੰ ਬਸ ਥੋੜੀ ਪੇਸ਼ੈਂਸ ਰੱਖਣੀ ਚਾਹੀਦੀ ਹੈ। ਦੂਸਰਾ ਹੈ ਕਿ ਦਿਨ ਤੇ ਰਾਤ ਮੈਟਾਫੋਰ ਹੈਗਾ ਦੁੱਖ ਤੇ ਸੁੱਖ ਦਾ। ਨਾ ਦੁੱਖ ਹਮੇਸ਼ਾ ਰਹਿੰਦਾ, ਤੇ ਨਾ ਸੁੱਖ ਰਹਿੰਦਾ। ਸੋ ਹਾਂਜੀ। ਜਦੋਂ ਬਹੁਤ ਤੁਹਾਡਾ ਕੰਮ ਠੀਕ ਚੱਲ ਰਿਹਾ, ਸਾਨੂੰ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ, ਤੇ ਹੂੰ ਜਦੋਂ ਹੂੰ ਕੰਮ ਨਾ ਠੀਕ ਹੋਵੇ, ਸਾਨੂੰ ਬਹੁਤਾ ਦੁਖੀ ਨਹੀਂ ਹੋਣਾ ਚਾਹੀਦਾ। ਇੱਕ ਬੈਲੈਂਸ ਹੋਣਾ ਚਾਹੀਦਾ। ਇਹ ਹੂੰ ਸਾਡਾ ਹੂੰ ਸਾਡਾ ਏਮ ਰੋਜ਼ਮਰਾ ਦੀ ਜ਼ਿੰਦਗੀ 'ਚ ਹੋਵੇ, ਤੇ ਆਪਾਂ ਵੀ ਸੁਖੀ ਰਵਾਂਗੇ, ਸਾਡੇ ਆਲੇ ਦੁਆਲੇ ਵਾਲੇ ਵੀ ਸਾਰੇ ਸੁਖੀ ਰਹਿਣਗੇ। ਇਹਦੇ ਵਿੱਚ ਮੈਂ ਪਹਿਲਾ ਪੈਰਾ ਨਾਲ ਪੜ੍ਹਦਾ ਆ। ਸੋ ਜੀ ਕਿਤਾਬਨਾਮੇ ਦੇ ਜ਼ਰੀਏ ਆਪਾਂ ਕੋਸ਼ਿਸ਼ ਵੀ ਕਰੀਦੀ ਹੈ ਵੀ ਕਿਤਾਬ ਦਾ ਥੋੜਾ ਜਿਹਾ ਆਪਾਂ ਪੇਸ਼ ਜਿਹੜਾ ਉਹ ਕਰੀਏ, ਕੁਛ ਪੜ੍ਹੀਏ ਉਹਦੇ ਵਿੱਚੋਂ, ਤਾਂ ਜੋ ਜਿਹੜੇ ਜੀ ਬਾਕੀ ਸਾਡੇ ਸੁਣਨ ਵਾਲੇ ਉਹਨਾਂ ਦੀ ਵੀ ਜਿਗਿਆਸਾ ਵਧੇ ਤੇ ਉਹ ਵੀ ਕਿਤਾਬ ਲੈ ਕੇ ਆਉਣ ਤਾਂ ਪੜ੍ਹਨ। ਜੀ 82 ਸਾਧੂਆਂ ਦੀ ਇੱਕ ਕੁਟੀਆ, ਥੇ ਦੀ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਢਲਾਨ ਤੇ ਬਣੀ ਹੋਈ ਸੀ। ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ, ਜੋ ਇੱਕ ਸੰਘਣੀ ਝਿੜੀ ਦੇ ਵਿੱਚ ਹੀ ਲੰਘਦੀ ਸੀ। ਇੱਕ ਝਿੜੀ ਵਿੱਚ ਸ਼ਰੀ, ਸੁਹੰਜਣਾ, ਤੂਤ, ਟਾਹਲੀ, ਡੇਕ, ਬਾਂਸ, ਜਾਮਣ, ਅੰਬ, ਬੇਰੀਆਂ ਤੇ ਦਰਖਤ ਆਪਣੀ ਗੂੜੀ ਛਾਂ ਨਾਲ ਦਿਨ ਹੀ ਹਨੇਰਾ ਕਰੀ ਰੱਖਦੇ। ਇਹਨਾਂ ਦਰਖਤਾਂ ਤੇ ਚਿੜੀਆਂ, ਕਾਂ, ਘੁੱਗੀਆਂ, ਕਬੂਤਰ, ਤੋਤੇ, ਸ਼ਾਰਕਾਂ ਤੇ ਚੱਕੀ ਰਾਹੇ ਸਾਰਾ ਦਿਨ ਇੰਜ ਚੀਕ ਚਿਹਾੜਾ ਪਾ ਰੱਖਦੇ, ਜਿਵੇਂ ਕੋਈ ਅਣਸੁਲਝਿਆ ਮਸਲਾ ਸੁਲਝਾ ਰਹੇ ਹੋਣ। ਹੁਣੇ ਤੁਸੀਂ ਸ਼ੁਰੂਆਤ ਕੀਤੀ ਆ ਪਹਿਲੇ ਦਿਨ ਦੀ, ਇੰਨੇ ਰੁੱਖਾਂ ਦੇ ਨਾਮ, ਇੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਪੇਸ਼ ਕੀਤੀਆਂ, ਪੰਛੀਆਂ ਦੇ ਨਾਮ ਜਿਹੜੇ ਇਹਦੇ ਵਿੱਚ ਕੀਤੇ ਆ, ਇਹ ਸੋਚ ਸਮਝ ਕੇ ਹੀ ਇਦਾਂ ਇਸ ਤਰੀਕੇ ਦੇ ਨਾਲ ਉੱਥੇ ਲੈ ਕੇ ਜਾਣ ਦੀ ਜਿਹੜੀ ਕੋਸ਼ਿਸ਼ ਸੀ, ਵੀ ਇਹ ਆਪਣੀਆਂ ਥਾਵਾਂ ਸੀ, ਇਹ ਆਪਣੇ ਰੁੱਖ ਸੀ, ਇਹ ਆਪਣੀ ਪੰਛੀ ਸੀ, ਜਿਹੜੇ ਕਿਤੇ ਨਾ ਕਿਤੇ ਹੁਣ ਬਹੁਤਿਆਂ ਨੂੰ ਸ਼ਾਇਦ ਇਹਨਾਂ ਦੀਆਂ ਆਵਾਜ਼ਾਂ ਜਾਂ ਦੇਖਣ ਨੂੰ ਨਾ ਮਿਲਣ। ਇਹ ਰਾਜੀ, ਇਹ ਨਾ ਇੱਕ ਬੜੀ ਬਿਲਕੁਲ ਇਹ ਸੋਚ ਸਮਝ ਕੇ ਲਿਖਿਆ, ਕਿਉਂਕਿ ਇੱਕ ਟਾਈਮ ਹੁੰਦਾ ਸੀ ਪੰਜਾਬ ਦੇ ਆਲਮੋਸਟ ਹਰ ਪਿੰਡ ਦੇ ਨੇੜੇ ਤੇੜੇ ਝਿੜੀ ਹੁੰਦੀ ਸੀ, ਹੂੰ ਐਂਡ ਹੁਣ ਨਹੀਂ ਰਹੀਆਂ।
ਹੁਣ ਨਹੀਂ ਮੇਰੇ ਖਿਆਲ ਪੰਜਾਬ 'ਚ ਗਿਣਤੀ ਦੇ ਥੋੜ੍ਹੇ ਬਹੁਤੇ ਹੋਣਗੇ ਜਿੱਥੇ ਤੁਹਾਨੂੰ ਝਿੜੀ ਦਿਖੇਗੀ, ਨਹੀਂ ਤਾਂ ਆਲਮੋਸਟ ਹਰ ਪਿੰਡ ਦੇ ਨੇੜੇ ਕੋਈ ਛੋਟੀ ਵੱਡੀ ਝਿੜੀ ਸੀ। ਝਿੜੀ ਦੇ ਵਿੱਚ ਹਰ ਤਰ੍ਹਾਂ ਦੇ ਦਰਖਤ ਹੁੰਦੇ ਸੀ। ਜੀ। ਤੇ ਆਪਣੇ ਸੜਕਾਂ ਦੇ ਆਲੇ-ਦੁਆਲੇ ਵੀ ਦਰਖਤ, ਖੇਤਾਂ 'ਚ ਵੀ ਹੁੰਦੇ ਸੀ। ਹੂੰ, ਹੂੰ, ਅੰਬ ਟਾਹਲੀਆਂ, ਘਰਾਂ ਦੇ ਵਿੱਚ ਵੱਡੇ-ਵੱਡੇ ਦਰਖਤ ਹੁੰਦੇ। ਸਾਡੇ ਆਪਣੇ ਘਰ ਦੇ ਵਿੱਚ ਵੀ ਤੇ ਤੂਤ ਆਮ ਹੀ ਹੁੰਦੇ ਸੀ ਖੇਤਾਂ ਦੇ ਹਾਂਜੀ। ਵਿੱਚ ਵੀ। ਹੂੰ। ਤੇ ਹੁਣ ਜ਼ਮੀਨਾਂ ਘੱਟ ਗਈਆਂ, ਦਰਖਤ ਘੱਟ ਗਏ ਤੇ ਪਰ ਉਹ ਇਹ ਜਿਹੜੀ ਝਿੜੀ ਵਰਣਨ ਕੀਤਾ, ਸਾਡੇ ਪਿੰਡ ਦੇ ਨੇੜੇ ਝਿੜੀ ਸੀ ਏਦਾਂ ਦੀ ਜੀ। ਉਹ ਉੱਚੀ ਸੋ ਥਾਂ ਉਹ ਸੀ। ਉੱਥੇ ਉੱਥੇ ਹਾਂਜੀ। ਪਹੁੰਚ ਗਏ ਤੁਸੀਂ। ਹਾਂਜੀ, ਹਾਂਜੀ। ਉਹ ਮੈਂ ਬਚਪਨ 'ਚ ਦੇਖਿਆ ਜੀ ਕਿਹੋ ਜਿਹਾ ਦਰਖਤ ਸੀ, ਕਿੱਦਾਂ ਦਾ ਮਾਹੌਲ ਹੁੰਦਾ ਸੀ। ਉਹ ਵਾक़ਈ ਥੋੜ੍ਹੀ ਜਿਹੀ ਉੱਚੀ ਥਾਂ ਤੇ ਸੀ ਤੇ ਉਦਾਸੀ ਸਾਧੂਆਂ ਦੀ ਕੁਟੀਆ ਹੀ ਸੀ। ਹਾਂਜੀ। ਠੀਕ ਆ। ਹੁਣ ਉੱਥੇ ਦਰਖਤ ਵੀ ਥੋੜ੍ਹੇ ਰਹਿ ਗਏ ਤੇ ਹੂੰ, ਥਾਂ ਵੀ ਪੱਧਰਾ ਕਰਤਾ। ਪਰ ਇਹ ਮੈਂ ਮਾਹੌਲ ਦੇਖਿਆ ਹੋਇਆ, ਹੰਢਾਇਆ ਹੋਇਆ। ਹੂੰ। ਸੋ ਇਹ ਇਹ ਕਦੀ-ਕਦੀ ਏਦਾਂ ਹੀ ਆ ਡਾਕਟਰ ਸਾਹਿਬ ਵੀ ਬੰਦਾ ਇਹੋ ਜਿਹੀਆਂ ਚੀਜ਼ਾਂ ਦੇ ਜ਼ਰੀਏ ਮੁੜ ਦੁਬਾਰਾ ਘੁੰਮ ਕੇ ਆਉਂਦਾ, ਖਿਆਲਾਂ ਨੂੰ ਉੱਥੇ ਲੈ ਇਹ ਕੇ 40 ਜਾਂਦਾ। ਦਿਨ ਕਿਤਾਬ ਪੜ੍ਹਦਿਆਂ ਬਹੁਤ ਲੋਕਾਂ ਨੇ ਗੱਲ ਫ਼ੀਲ ਕੀਤੀ ਕਿ ਉਹਨਾਂ ਨੂੰ ਨਾ ਇੱਕ ਤਾਂ ਉਹਨਾਂ ਨੂੰ ਲੱਗਿਆ ਕਿ ਜਦੋਂ ਪੜ੍ਹਦੇ ਸੀ ਉਹ ਚਿੱਤਰ ਬਣਨਾ ਸ਼ੁਰੂ ਹੋ ਜਾਂਦਾ ਦਿਮਾਗ 'ਚ ਕਿਵੇਂ ਆ। ਬਹੁਤੇ ਲੋਕਾਂ ਨੇ ਕਿਸੇ ਨੇ ਦੇਖਿਆ, ਕਿਸੇ ਨੇ ਮਹਿਸੂਸ ਕੀਤਾ, ਕਿਸੇ ਨੇ ਆਪ ਇਮੈਜਿਨ ਕੀਤਾ। ਹੂੰ, ਹੂੰ, ਤੇ ਹੂੰ। ਉਹ ਕਹਿ ਲਓ ਕਿ ਆਪਣਾ ਜਿਹੜਾ ਪੁਰਾਣਾ ਪੰਜਾਬ, ਪੁਰਾਣਾ ਵੀ ਬਹੁਤਾ ਪੁਰਾਣਾ ਵੀ ਨਹੀਂ, ਇਹ 25-30 ਕੁਛ ਸਾਲ ਪਹਿਲਾਂ ਦਹਾਕੇ ਹੀ ਪੁਰਾਣੀ ਸਾਡਾ। ਗੱਲ ਆ, 2-3 ਹਾਂ, ਦਹਾਕੇ ਬਹੁਤਾ ਨਹੀਂ, ਪੁਰਾਣੀ ਬਸ ਗੱਲ ਆ। ਹਾਂ। ਪਿਛਲੇ 15-20 ਸਾਲ 'ਚ ਇੰਨਾ ਕੁਛ ਚੇਂਜ ਹੋਇਆ। ਪਹਿਲਾਂ ਇੰਨੀ ਚੇਂਜ ਹੌਲੀ-ਹੌਲੀ ਹੁੰਦੀ ਸੀ, ਜੀ। ਹੁਣ ਜ਼ਿਆਦਾ। ਤੇ ਉਹ ਹੂੰ, ਇਹਨਾਂ ਨੇ ਲੋਕਾਂ ਨੇ ਆਪਣੀ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੂੰ ਆਪਣੀ ਮਿੱਟੀ ਦੀ ਖੁਸ਼ਬੂ ਆਈ ਇਹਦੇ 'ਚੋਂ, ਇਹਨਾਂ ਰਿਲੇਟ ਕੀਤਾ, ਇਹਨਾਂ ਹੂੰ, ਜੁੜੇ। ਹੂੰ, ਹੂੰ, ਉਹਨਾਂ ਹੂੰ। ਨੂੰ 40 ਦਿਨ ਪੂਰਾ ਆਪਣਾ ਹੀ ਲੱਗਿਆ। ਜੀ। ਇਹ ਇਮੋਸ਼ਨਲ ਤੇ ਸਾਈਕੋਲੋਜੀਕਲ ਜਰਨੀ ਆ ਮੋਸਟਲੀ ਇਹ 40 ਦਿਨਾਂ ਦੇ ਵਿੱਚ। ਜੀ। ਇਹਦੇ ਵਿੱਚੋਂ ਜੇ ਤੁਸੀਂ ਕੁਛ ਸਾਡੇ ਨਾਲ ਸਾਂਝ ਪਾਉਣੀ ਚਾਹੁੰਦੇ ਆ ਵੀ ਕਿਹੜਾ ਦਿਨ ਜਾਂ ਕਿਹੜੀ ਖਾਸ ਗੱਲ ਜਿਹੜੀ ਤੁਸੀਂ ਸਾਂਝ ਪਾਉਣਾ ਚਾਹੁੰਦੇ ਹੋ ਉਸ ਦੇ ਵਿੱਚ? ਇਹਦੇ 'ਚ ਇੱਕ ਬਾਕੀ ਤਾਂ ਵੈਸੇ ਸਾਰਾ ਅਮ, 2-3 ਗੱਲਾਂ ਆਪਾਂ ਇ ਜੇ ਆਪਾਂ ਉਹਨਾਂ ਦੇ ਧਿਆਨ ਦੇਈਏ ਤੇ ਲੱਗਦਾ ਕਿ ਕਿੰਨੀ ਅਸਲੀਅਤ ਹੈ। ਉਹਦੇ 'ਚ ਇੱਕ ਤਾਂ ਫ਼ਕੀਰ ਦਾ ਹੀ ਹੈ। ਨਹੀਂ, ਫ਼ਕੀਰ ਗੁੱਡ। ਦੀ ਜਦੋਂ ਬੈਕਗਰਾਉਂਡ ਆਉਂਦੀ ਹੈ ਕਿ ਕੌਣ ਹੈ ਉਹ, ਹਾਂ, ਤੋ ਹਾਂ। ਇੱਕ ਜਦੋਂ ਜੱਟ ਜ਼ਿਮੀਂਦਾਰ, ਜਦੋਂ ਉਹ ਸਾਰਾ ਪਰਿਵਾਰ ਖਤਮ ਹੋ ਜਾਂਦਾ ਹਾਂ। ਤੇ ਉਹਦੇ ਕੋਲ ਫਿਰ ਜ਼ਿੰਦਗੀ ਜਿਉਣ ਦਾ ਮਕਸਦ ਜਿਹੜਾ ਹੈਗਾ ਨਾ, ਉਹ ਹੂੰ, ਬਦਲ ਜਾਂਦਾ ਸਾਰਾ। ਕਿਉਂਕਿ ਆਪਾਂ ਠੀਕ ਹੈ। ਜਦੋਂ ਗ੍ਰਹਿਸਥੀ ਜੀਵਨ 'ਚ ਹੁੰਦੇ ਆ, ਉਹਦੇ ਝਮੇਲਿਆਂ 'ਚ ਜਾਂ ਉਹਨਾਂ ਕੰਮਾਂ ਕਾਰਾਂ 'ਚ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਹੂੰ, ਹੂੰ, ਤੇ ਉਸ ਤੋਂ ਬਾਅਦ ਉਹ ਸਪਿਰਿਚੁਅਲ ਵੀ ਹੋ ਜਾਂਦਾ। ਦੁੱਖ ਬੰਦੇ ਨੂੰ ਸਿਆਣਾ ਬਣਾ ਦਿੰਦੇ ਨੇ, ਮਸਕੀਨ ਜੀ ਆਮ ਕਹਿੰਦੇ ਸੀ। ਹੂੰ, ਹੂੰ, ਉਹ ਸਿਆਣਾ ਹੋ ਜਾਂਦਾ। ਫਿਰ ਉਹ ਇੱਕ ਹਮੇਸ਼ਾ ਦੇਖਿਆ ਜਾਂਦਾ ਕਿ ਜਿਹੜਾ ਬੰਦਾ ਅੰਦਰੋਂ ਬੇਚੈਨ ਹੋਵੇ ਨਾ, ਉਹ ਫਿਰ ਘੁੰਮਦਾ, ਤੁਰਦਾ ਫਿਰਦਾ। ਹੂੰ, ਹੂੰ, ਟਰੈਵਲਿੰਗ ਬੜੀ ਸਕੂਨ ਦਿੰਦੀ ਹੈ ਮਨ ਨੂੰ। ਠੀਕ ਹੈ। ਸਾਡੇ ਮਾਈਂਡਸੈਟ ਨੂੰ ਓਪਨ ਕਰਦੀ ਹੈ। ਹੂੰ, ਐਂਡ ਜਦੋਂ ਤੁਸੀਂ ਘੁੰਮਦੇ ਹੋ ਮਨ ਟਿਕਦਾ। ਇਸੇ ਹੂੰ, ਕਰਕੇ ਆਪਾਂ ਪਰਿਕਰਮਾ ਕਰਦੇ ਹਾਂ। ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਕਿਸੇ ਹੋਰ ਧਾਰਮਿਕ ਸਥਾਨ ਤੇ ਆਪਾਂ ਉਹਦੇ ਆਲੇ-ਦੁਆਲੇ ਘੁੰਮਦੇ ਹਾਂ। ਆਪਣੇ ਗੁਰੂ ਮਹਾਰਾਜ ਦੀ ਹਜ਼ੂਰੀ, ਉਹਦੇ ਆਲੇ-ਦੁਆਲੇ ਵੀ ਘੁੰਮ ਕੇ ਮੱਥਾ ਟੇਕਦੇ ਹਾਂ। ਪਰਿਕਰਮਾ ਕਰਦੇ ਉਹਦਾ ਹਾਂ। ਹਾਂਜੀ। ਪਰਿਕਰਮਾ ਹੂੰ, ਕਰਦੇ, ਉਹਦਾ ਰੀਜ਼ਨ ਇਹੀ ਹੁੰਦਾ ਜਦੋਂ ਆਪਾਂ ਘੁੰਮਦੇ ਹਾਂ ਸਾਡਾ ਮਨ ਟਿਕਦਾ। ਹੂੰ, ਜਿਹੜਾ ਸੂਫੀ ਜਿਹੜਾ ਟਰਕਿਸ਼ ਡਾਂਸ ਜਿਹਨੂੰ ਕਹਿ ਦਿੰਦੇ ਆ, ਉਹ ਸੂਫੀ ਦਰਵੇਸ਼ ਘੁੰਮਦੇ-ਘੁੰਮਦੇ ਕਰਦੇ। ਆਪਾਂ ਹੂੰ, ਕਈ ਹੂੰ, ਵਾਰ ਰੂਮੀ ਦੀਆਂ ਫੋਟੋਆਂ ਦੇਖਦੇ ਇਹੀ ਆਉਂਦਾ। ਉਹ ਵੀ ਹਾਂਜੀ। ਉਹ ਜਦੋਂ ਇਬਾਦਤ ਕਰਦੇ ਨਾਲ ਘੁੰਮਦੇ ਨੇ, ਮਨ ਟਿਕਦਾ। ਸੋ ਇੱਕ ਤਾਂ ਇਹ ਗੱਲ ਜਿਹੜੀ ਨਾ ਉਹਦੇ ਕੈਰੈਕਟਰ 'ਚੋਂ ਆਪਾਂ ਨੂੰ ਪਤਾ ਲੱਗਦੀ ਆ, ਉਹਦਾ ਠਹਿਰਾਅ ਜਿਹੜਾ ਫ਼ਕੀਰ ਦਾ ਉਹ ਕਿੱਥੋਂ ਆ ਰਿਹਾ। ਹੂੰ, ਦੂਸਰਾ ਜਿਹੜਾ ਕੇਸਰ ਹੈ, ਉਹਦੇ ਨਾਲ ਰਿਸ਼ਤੇ ਜਿਹੜੇ ਨੇ, ਹਾਂਜੀ। ਉਹ ਛੋਟਾ ਹੁੰਦਾ ਉਹਦੀ ਮਾਂ ਗੁਜ਼ਰ ਜਾਂਦੀ ਆ, ਭੈਣ ਅਗਵਾ ਹੋ ਜਾਂਦੀ ਆ। ਹੂੰ, ਬੇਬੇ ਨੂੰ ਉਹਦਾ ਸਭ ਤੋਂ ਉਹਦੀ ਦਾਦੀ ਹੁੰਦੀ ਉਹਨੂੰ ਪਾਲਦੀ ਆ। ਹੁਣ ਦੇਖੋ ਜਦੋਂ ਇੱਕ ਮਕਸਦ ਲਈ ਉਹਨੂੰ ਫਿਰ ਆਪਣੀ ਦਾਦੀ ਨੂੰ ਵੀ ਛੱਡ ਕੇ ਜਾਣਾ ਪੈਂਦਾ। ਹੂੰ, ਹੂੰ, ਇਹ ਵੀ ਹੂੰ, ਹੂੰ, ਇੱਕ ਸਾਨੂੰ ਆਪਣੀ ਕਈ ਵਾਰੀ ਸਾਨੂੰ ਨਾ ਜ਼ਿੰਦਗੀ 'ਚ ਆਪਣੇ ਕਈ ਕੰਮਾਂ ਲਈ ਆਪਣਾ ਘਰ-ਬਾਰ ਛੱਡਣਾ ਪੈ ਜਾਂਦਾ। ਫਿਰ ਉਹਦੀ ਭੈਣ ਜਿਹੜੀ ਆ ਉਹਨੂੰ ਰਸਤੇ 'ਚ ਇੱਕ ਵਾਰ ਮਿਲਦੀ ਆ, ਫਿਰ ਗਵਾਚ ਜਾਂਦੀ ਆ, ਫਿਰ ਐਂਡ 'ਚ ਹੁੰਦਾ ਥੋੜ੍ਹਾ। ਸੋ ਇਹ ਰਿਸ਼ਤਿਆਂ ਦੀ ਜਿਹੜੀ ਤੋੜ-ਵਿਛੋੜੇ ਨੇ ਨਾ ਜੀ, ਜੀ। ਇਹ ਵੀ ਜੋ ਕੇਸਰ ਨਾਲ ਵਾਪਰਦੇ ਨੇ, ਇਹ ਵੀ ਸਾਨੂੰ ਰਿਸ਼ਤਿਆਂ ਦੀ ਸਾਰਥਕਤਾ ਨੂੰ ਸਮਝਾਉਂਦੇ ਆ ਕਿ ਰਿਸ਼ਤੇ ਜਿਹੜੇ ਆ ਉਹ ਕਿਵੇਂ, ਜਿੱਦਾਂ ਇਹਦੇ 'ਚ ਇੱਕ ਲਾਈਨ ਆਉਂਦੀ ਹੈ 40। ਕੋਈ ਕਿੱਸਾ ਬਿਆਨ ਕਰੋ ਇਸ ਦੇ ਵਿੱਚੋਂ। ਜਿਵੇਂ ਇਹਦੇ 'ਚ ਨਾ ਇੱਕ ਲਾਈਨ ਆਉਂਦੀ ਕਿ ਅ, ਜੋ ਵੀ ਸਾਨੂੰ ਮਿਲਿਆ ਨਾ, ਉਹ ਜੀ। ਇੱਕ ਨਾ ਇੱਕ ਦਿਨ ਵਿਛੜੇਗਾ ਜ਼ਰੂਰ, ਤੇ ਜੋ ਅੱਛਾ। ਵਿਛੜਿਆ ਹੂੰ, ਉਹ ਇੱਕ ਦਿਨ ਮਿਲੇਗਾ ਵੀ ਜ਼ਰੂਰ।
ਇਹ ਅਸਲੀਅਤ ਹੈ। ਜੋ ਸਾਡੇ ਕੋਲ ਹੈ ਨਾ, ਇਹ ਸਾਡਾ ਨਹੀਂ ਹੈਗਾ। ਇਹ ਸਾਡੇ ਕੋਲ ਨਹੀਂ ਰਹਿਣਾ ਇੱਕ ਦਿਨ। ਇਹ ਉਹ ਉਦਾਹਰਾ ਹੈ। ਭਾਵੇਂ ਪੋਜੈਸ਼ਨਸ ਨੇ, ਉਹ ਤਾਂ ਹੂੰ, ਸਾਨੂੰ ਸਾਹਮਣੇ ਹੀ ਦਿਖਦੀਆਂ। ਕਾਰ ਨਵੀਂ ਇੱਕ ਦਿਨ ਪੁਰਾਣੀ ਹੋ ਜਾਂਦੀ ਹੈ, ਘਰ ਪੁਰਾਣੇ ਹੋ ਜਾਂਦੇ ਆ, ਸਹੀ ਗੱਲ। ਜ਼ਮੀਨਾਂ ਵਿਕ ਜਾਂਦੀਆਂ, ਹੂੰ, ਰਿਸ਼ਤੇ ਟੁੱਟ ਜਾਂਦੇ ਨੇ, ਹੂੰ, ਪਿਆਰੇ ਤੁਹਾਡੇ ਗੁਜ਼ਰ ਜਾਂਦੇ ਨੇ, ਦੁਨੀਆ ਤੋਂ ਰੁਖਸਤ ਹੋ ਜਾਂਦੇ ਆ। ਹਾਂਜੀ। ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਵਿਛੜ ਚੁੱਕੀਆਂ, ਉਹ ਤੁਹਾਨੂੰ ਕਦੇ ਨਾ ਕਦੇ ਮਿਲਣਗੀਆਂ ਵੀ ਜ਼ਰੂਰ, ਕਿਸੇ ਨਾ ਕਿਸੇ ਰੂਪ 'ਚ ਜ਼ਰੂਰ ਹੋਏਗਾ। ਉਹ ਜਿਵੇਂ ਕਈ ਫੈਮਲੀਆਂ ਦੇ ਕਿਸੇ ਯੰਗ ਬੱਚੇ ਦੀ ਡੈਥ ਹੋ ਜਾਏ ਨਾ, ਉਹ ਬਾਅਦ 'ਚ ਜਦੋਂ ਇੱਕ ਅੱਧੀ ਜਨਰੇਸ਼ਨ ਤੋਂ ਬਾਅਦ ਕਹਿੰਦਾ, ਉਹ ਕਹਿੰਦੇ ਇਹ ਤਾਂ ਜਮਾਂ ਹੀ ਉਹਦੇ ਵਰਗਾ, ਉਹੀ ਆ ਗਿਆ। ਹਾਂ, ਉਹੀ ਆ ਗਿਆ, ਮੁੜ ਕੇ ਆ ਗਿਆ। ਹਾਂ, ਸੋ ਹੂੰ, ਇਹ ਏਦਾਂ ਦੀਆਂ ਚੀਜ਼ਾਂ ਸਾਨੂੰ ਕੇਸਰ ਦੀ ਜ਼ਿੰਦਗੀ 'ਚ ਜਿਹੜੀਆਂ ਨਾ, ਉਹ ਉਹ ਦੇਖਦੀ। ਦਿਖਾਉਂਦੀਆਂ ਜੀ। ਇਹਦੇ ਵਿੱਚ ਆਪਣੇ ਆਪ ਦੇ ਨਾਲ ਗੱਲ ਕਰਨਾ, ਸੈਲਫ ਰਿਫਲੈਕਸ਼ਨ, ਜੀ, ਚੁੱਪੀ, ਹੋਰ ਜਿਹੜਾ ਇਹ ਇਮੋਸ਼ਨਲ ਜਿਹੜਾ ਰੋਲਰ ਕੋਸਟਰ ਆ, ਇਸ ਦੇ ਵਿੱਚ ਕਾਫੀ ਪਾਵਰਫੁਲ ਥੀਮਸ ਆ ਜਿਹੜੀਆਂ ਇਹ ਕਿਤਾਬ 40 ਦਿਨ ਦੇ ਵਿੱਚ ਆ। ਬਿਲਕੁਲ ਸਹੀ। ਤੁਸੀਂ ਜਿਹੜੇ ਪਾਠਕ ਇਹਦੇ ਵਿੱਚੋਂ ਕੀ ਟੇਕ ਅਵੇ, ਮਤਲਬ ਲੈ ਕੇ ਕੀ ਜਾਣਾ ਜਿਹੜਾ ਚਾਹੁੰਦੇ, ਤੁਹਾਡੀ ਕੀ ਮਨਸ਼ਾ ਸੀ? ਮੇਰੀ ਵੈਸੇ ਮਨਸ਼ਾ ਤਾਂ ਥੋੜ੍ਹੀ ਜਿਹੀ ਸਿੰਪਲ ਸੀ, ਪਰ ਮੈਂ ਉਹਦਾ ਇਫੈਕਟ ਦੱਸਦਾ ਵੀ ਹੁਣ ਕੀ ਆ। ਪਹਿਲਾਂ ਤਾਂ ਹਾਂਜੀ। ਮਨਸ਼ਾ ਤਾਂ ਮੇਰੀ ਸਭ ਤੋਂ ਤਾਂ ਇਹ ਸੀ ਕਿ ਮੈਂ ਕਿਤਾਬ ਲਿਖਣ ਲੱਗਿਆ, ਹੂੰ, ਇਹਨੂੰ ਮੈਂ ਪਬਲਿਸ਼ ਕਰਾਉਣਾ, ਲੋਕਾਂ ਦੇ ਹੱਥਾਂ 'ਚ ਦੇਣਾ। ਠੀਕ ਹੈ। ਵੀ ਜਿਹੜਾ ਵੀ ਇਹਨੂੰ ਪੜ੍ਹੇ, ਚਾਹੇ ਉਹਨੂੰ ਕਿਸੇ ਨੇ ਗਿਫਟ ਕੀਤਾ ਜਾਂ ਆਪ ਖਰੀਦੇ, ਹੂੰ, ਤੇ ਹੂੰ, ਉਹਦਾ ਸਮਾਂ ਬਰਬਾਦ ਨਾ ਹੋਵੇ, ਤੇ ਉਹਦੇ ਪੈਸੇ ਖਰਾਬ ਨਾ ਹੋਣ। ਇਹ ਨਾ ਲੱਗੇ ਕਿ ਯਾਰ ਇਹ ਪੰਜਾਬੀ ਦੀਆਂ ਕਿਤਾਬਾਂ ਏਦਾਂ ਦੀਆਂ ਹੁੰਦੀਆਂ, ਗਲਤੀ ਕਰ ਲਈ ਖਰੀਦ ਕੇ, ਹਨਾ। ਹੂੰ, 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 ਜਾਂ ਪੜ੍ਹ ਕੇ ਯਾਰ ਇਹ ਟਾਈਮ ਹੀ ਵੇਸਟ ਹੈ, ਵਿੱਚੋਂ ਨਿਕਲਿਆ ਤਾਂ ਕੁਛ ਵੀ ਨਹੀਂ। ਹੂੰ, ਤੇ ਮੈਂ ਇੱਕ ਤਾਂ ਮੈਨੂੰ ਇਹ ਸੀ ਕਿ ਇਹਦੇ ਚੋਂ ਜ਼ਰੂਰ, ਭਾਵੇਂ ਕੋਈ ਇੱਕ ਪੇਜ ਪੜ੍ਹੇ, ਚਾਹੇ ਕੋਈ 5 ਪੜ੍ਹੇ, ਉਹਨੂੰ ਕੁਛ ਨਾ ਕੁਛ ਲੱਗੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਾਸੂਸੀ ਨਾਵਲ ਵਾਂਗੂ ਇਹਨੂੰ ਸਿਰਫ ਐਂਟਰਟੇਨਮੈਂਟ ਲਈ ਪੜ੍ਹਨਾ, ਤੇ ਇਹਦੇ 'ਚ ਉਹਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ। ਸੋ ਉਹ ਮੇਰਾ ਤਾਂ ਪਰਪਸ ਇੰਨਾ ਹੀ ਸੀ ਕਿ ਮੈਨੂੰ ਜ਼ਿੰਮੇਵਾਰੀ ਲੱਗਦੀ ਸੀ, ਜੇ ਮੈਂ ਲਿਖਣ ਲੱਗਿਆ, ਛਪਾਉਣ ਲੱਗਿਆ, ਇਹ ਰਿਸਪੋਂਸਿਬਿਲਿਟੀ ਦਾ ਕੰਮ ਹੈ, ਤੇ ਉਹ ਪ੍ਰਮਾਤਮਾ ਨੇ ਕੀਤਾ, ਪੂਰਾ ਹੋਇਆ। ਹੁਣ ਹੂੰ, ਇਹਦੇ 'ਚ ਜਿਹੜਾ ਇਫੈਕਟ ਹੈ, ਉਹ ਥੋੜ੍ਹਾ ਜਿਹਾ ਮੇਰੇ ਲਈ ਕਈ ਵਾਰ ਡਾਈਜੈਸਟ ਕਰਨਾ ਮੁਸ਼ਕਿਲ ਹੁੰਦਾ, ਵੀ ਇੰਨਾ ਜ਼ਿਆਦਾ ਲੋਕਾਂ ਨੇ, ਮਤਲਬ ਬਹੁਤ ਮੈਸੇजेस ਆਉਂਦੇ ਰਾਹ, ਜਿਹਨਾਂ ਨੇ ਕਿਹਾ ਕਿ ਕਿਤਾਬ ਪੜ੍ਹ ਕੇ ਉਹਨਾਂ ਦੀ ਜ਼ਿੰਦਗੀ ਬਦਲ ਗਈ, ਜਾਂ ਉਹਨਾਂ ਨੂੰ ਕਿਆ ਬਾਤ। ਨਜ਼ਰੀਆ ਬਦਲ ਗਿਆ, ਜਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲੇ। ਹੂੰ, ਹੂੰ, ਐਂਡ ਹੂੰ, ਹੂੰ, ਉਹ ਜਿਹੜੀ ਗੱਲ ਹੈ ਨਾ, ਉਹ ਕਈ ਲੋਕਾਂ ਨੇ, ਜਿਵੇਂ 1-2 ਮੈਸੇजेस ਏਦਾਂ ਦੇ ਸੀ। ਇੱਕ ਨਿਊਯਾਰਕ ਮੁੰਡੇ ਦਾ ਮੈਨੂੰ ਮੈਸੇਜ ਯਾਦ ਆਉਂਦਾ, ਉਹ ਕਹਿੰਦਾ ਵੀ ਮੈਂ ਇੱਥੇ ਇਕੱਲਾ ਹੀ ਹਾਂ, ਤੇ ਮੇਰੇ ਮਦਰ ਜਿਹੜੇ ਨੇ ਉਹ ਪੰਜਾਬ 'ਚ ਨੇ ਪਿੱਛੇ, ਠੀਕ ਤੇ ਹੈ। ਫਾਦਰ ਦੀ ਡੈਥ ਹੋ ਚੁੱਕੀ ਆ, ਤੇ ਉਹ ਬੜਾ ਉਹਨੂੰ ਮਿਸ ਕਰਦੇ, ਰੋਜ਼ ਫੋਨ ਕਹਿੰਦੇ ਮੈਨੂੰ ਕਰਿਆ ਕਰ। ਉਹ ਫੋਨ ਰੋਜ਼ ਕਰਦਾ ਸੀ। ਉਹ ਕਹਿੰਦੇ ਮੈਂ ਇੱਥੇ 40 ਦਿਨ ਮੈਨੂੰ ਕਿਸੇ ਨੇ ਦਿੱਤੀ, ਤੇ ਮੈਂ ਪੜ੍ਹਨ ਲੱਗ ਗਿਆ, ਤੇ ਇੱਕ ਦਿਨ ਉਹਨਾਂ ਨੂੰ ਮਿਲ ਵੀ ਇਹ ਕਿਤਾਬ ਮੈਂ ਬਹੁਤ ਸੋਹਣੀ ਪੜ੍ਹ ਰਿਹਾ, ਉਹਨੂੰ ਮੈਂ ਇੱਕ ਚੈਪਟਰ ਪੜ੍ਹ ਕੇ ਸੁਣਾਇਆ, ਤੇ ਉਹਦੇ ਹੂੰ, ਮਦਰ ਹੂੰ, ਕਹਿੰਦੇ ਮੈਨੂੰ ਤੂੰ ਰੋਜ਼ ਸੁਣਾਇਆ ਕਰ। ਅੱਛਾ, ਰੋਜ਼ ਸੁਣਾਉਣ ਅੱਛਾ। ਲੱਗ ਗਿਆ। ਉਹ ਕਿਤਾਬ ਮਹੀਨੇ 1.5 ਮਹੀਨੇ ਬਾਅਦ ਮੁੱਕ ਗਈ। ਉਹ ਕਹਿੰਦੇ ਹੁਣ ਹੂੰ, ਦੁਬਾਰਾ ਸ਼ੁਰੂ ਕਰ ਲੈ। ਉਹ ਕਹਿੰਦੇ ਹੁਣ ਹੂੰ, ਕਈ ਮਹੀਨੇ ਹੋ ਗਏ ਸਰ, ਰੋਜ਼ ਦਾ 40 ਦਿਨ ਮੈਂ ਉਹਨਾਂ ਨੂੰ ਪੜ੍ਹ ਕੇ ਨੇਮ ਸੁਣਦਾ। ਬਣ ਗਿਆ। ਤੇ ਬਣ ਗਿਆ, ਉਹ ਮੈਨੂੰ ਬੜੇ ਟੱਚਿੰਗ ਲੱਗਾ। ਏਦਾਂ ਹੀ ਹੂੰ, ਚਲੋ ਹੋਰ ਵੀ ਬਹੁਤ ਸੀ, ਪਰ ਇੱਕ ਰੀਸੈਂਟਲੀ ਇੱਕ ਕਿਸੇ ਦਾ ਮੈਸੇਜ ਕਿ ਮੈਂ ਜੇਲ੍ਹ 'ਚ ਸੀ ਜਦੋਂ ਮੈਂ ਕਿਤਾਬ ਪੜ੍ਹੀ, ਜੇਲ੍ਹ ਦੀ ਲਾਇਬ੍ਰੇਰੀ 'ਚੋਂ ਲੈ ਕੇ ਪੜ੍ਹੀ, ਅੱਛਾ। ਤੇ ਉਹ ਮੈਨੂੰ ਬੜੀ ਹੈਰਾਨੀ ਹੋਈ ਕਿ ਜੇਲ੍ਹ ਦੀ ਲਾਇਬ੍ਰੇਰੀ 'ਚ 40 ਦਿਨ ਪਹੁੰਚੀ ਰਹੀ, ਤੇ ਉੱਥੇ ਪੜ੍ਹ ਰਹੇ ਨੇ ਲੋਕ, ਤੇ ਹੂੰ, ਉਹਨਾਂ ਨੂੰ ਹੂੰ, ਹੂੰ, ਉਹਦੇ 'ਚੋਂ ਕੁਛ ਫਾਇਦਾ ਮਿਲ ਰਿਹਾ। ਸੋ ਹੂੰ, ਏਦਾਂ ਹੂੰ, ਦੀਆਂ ਗੱਲਾਂ ਇਹ ਹੈਰਾਨ ਕਰਦੀਆਂ, ਤੇ ਉੱਤੋਂ ਲੱਗਦਾ ਕਿ ਪ੍ਰਮਾਤਮਾ ਬੜੀ ਵੱਡੀ ਚੀਜ਼ ਆ। ਉਹਨੇ ਜਿੱਦਾਂ ਮੈਨੂੰ ਤਾਂ ਏਦਾਂ ਲੱਗਦਾ ਕਿ ਮੈਂ ਜ਼ਰੀਏ ਬਣਿਆ, ਕਿਉਂਕਿ ਮੈਂ ਤਾਂ ਆਪ ਰੋਜ਼ ਸਿੱਖਣ ਦੀ ਟਰਾਈ ਕਰਦਾ, ਜਾਂ ਸਮਝਣ ਦੀ, ਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ। ਹੂੰ, ਹੂੰ। ਤੇ ਪਰ ਇਹ ਹੈ ਕਿੰਨਾ ਵੀ ਵਕਤ ਲੱਗ ਗਿਆ ਡਾਕਟਰ ਸਾਹਿਬ ਤੁਹਾਨੂੰ ਇਹ ਲਿਖਣ 'ਚ? ਫਿਰ ਜਦੋਂ ਇੱਕ ਵਾਰੀ ਮੈਨੂੰ ਇਹ ਖਿਆਲ ਆ ਗਿਆ, ਉਸ ਤੋਂ ਬਾਅਦ ਸਾਲ ਲੱਗ ਗਿਆ ਸੀ। ਹੂੰ, ਇਹਦਾ ਅੱਛਾ। ਖਿਆਲ ਆਉਣ ਵਾਲੀ ਗੱਲ ਤਾਂ ਜਦੋਂ ਏਦਾਂ ਕਿ ਹੋ ਸਕਦਾ ਸਬਕੌਂਸ਼ੀਅਸ ਮਾਈਂਡ 'ਚ, ਜਾਂ ਕਦੀ ਮੈਂ ਏਦਾਂ ਬੈਠ ਕੇ ਨਹੀਂ ਸੀ ਕਿ ਮੈਂ ਕਿਤਾਬ ਲਿਖਣੀ ਆ, ਤੇ ਏਦਾਂ ਨਹੀਂ ਸੀ। ਪਰ ਮੈਨੂੰ ਨਾ ਹਮੇਸ਼ਾ ਰਿਹਾ ਕਿ ਕਿਤਾਬ ਹੋਵੇ, ਏਦਾਂ ਦੀ ਹੋਵੇ, ਥੋੜ੍ਹੀ ਜਿਹੀ ਇਹ ਵਾਰਤਾਲਾਪ ਜਿਹੜੀ ਨਾ, ਜਿੱਦਾਂ ਤੁਸੀਂ ਗੋਸ਼ਟੀ ਕੋਈ ਵੀ ਪਾਠਕ ਦੇ ਚੀਜ਼ ਹੈ। ਤੌਰ ਤੇ ਸੋਚਿਆ ਵੀ ਮੈਂ ਇਦਾਂ ਦੀ ਚੀਜ਼ ਪੜ੍ਹਨਾ ਪਸੰਦ ਹਾਂ, ਕਰਾਂਗਾ। ਮੈਂ ਕਦੀ ਕਿਤਾਬ, ਮੇਰੀ ਮਨਪਸੰਦ ਕਿਤਾਬ ਕਿੱਦਾਂ ਦੀ ਹੋਊਗੀ, ਉਹ 40 ਦਿਨ ਹੂੰ, ਹੋਏਗੀ ਜੇ ਮੈਂ ਨਾਮ ਹੀ ਲਿਖੀ ਹੁੰਦੀ। ਹੂੰ, ਹਾਂਜੀ, ਤੇ ਸਹੀ। ਪਰ ਜਦੋਂ ਫਿਰ ਲਿਖਣੀ ਸ਼ੁਰੂ ਕੀਤੀ, ਫਿਰ ਉਹਨੂੰ ਚਲੋ ਡਰਾਫਟ ਆਫਟਰ ਡਰਾਫਟ, ਫਿਰ ਸਾਲ ਸਵਾ ਸਾਲ ਲੱਗਿਆ ਜੀ। ਕੀ ਇਹ ਕਹਾਣੀ ਕੇਸਰ ਦੀ ਫਕੀਰ ਬਣਨ ਦੀ ਤਾਂ ਨਹੀਂ? ਇਹ ਜਿਹੜਾ
ਕਿ ਤੁਹਾਡੇ ਅਹ ਅੰਦਰ ਜਿਹੜਾ ਕੇਸਰ ਉਹ ਫਕੀਰ ਬਣਨਾ ਚਾਹੁੰਦਾ ਹੈ। ਹਾਂਜੀ, ਨਹੀਂ, ਇਹ ਫਕੀਰ ਇੱਕ ਮਾਰਗਦਰਸ਼ਕ ਹੈ। ਅਸੀਂ ਆਪਣੀ ਆਪਣੀ ਲਾਈਫ 'ਚ ਮੇਰੇ ਖਿਆਲ ਦੋਨੋਂ ਚੀਜ਼ਾਂ ਹੁੰਦੇ ਆ, ਕੋਈ ਥੋੜ੍ਹੇ-ਥੋੜ੍ਹੇ। ਹੂੰ ਹੂੰ ਜਿਵੇਂ ਕੇਸਰ ਆਪਾਂ ਇਸ ਕਰਕੇ ਹੁੰਦੇ ਆ ਵੀ ਲਾਈਫ ਨੂੰ, ਭਾਵੇਂ ਅਸੀਂ 10 ਸਾਲ ਦੀ ਉਮਰ 'ਚ ਆ, ਚਾਹੇ 90 ਸਾਲ ਦੀ ਉਮਰ 'ਚ ਆ, ਕੁਛ ਨਾ ਕੁਛ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਅਸੀਂ ਉਸ ਏਜ 'ਚ ਵੀ ਲੱਭਦੇ ਹੋਵਾਂਗੇ। ਜਿਹੜੇ ਭਾਲਦੇ। ਹੁਣ ਆਪਾਂ ਚੱਲਦੇ ਹਾਂ, ਉਦੋਂ ਵੀ ਹੋਵਾਂਗੇ। ਉਹ ਕੇਸਰ ਆ ਸਾਡੇ 'ਚ। ਉਹਦੇ 'ਚ ਏਜ ਦਾ ਨਹੀਂ ਕੋਈ ਲਿੰਕ ਹੈਗਾ। ਹੂੰ ਹੂੰ ਬਚਪਨ ਨਹੀਂ ਹੈ ਸਾਰੀ ਉਮਰ। ਫਕੀਰ ਇਹ ਹੈ ਕਿ ਤੁਸੀਂ ਆਪਣੇ ਬੱਚਿਆਂ ਲਈ ਮਾਰਗਦਰਸ਼ਕ ਹੋ। ਹੂੰ ਉਹਨਾਂ ਲਈ ਤੁਸੀਂ ਉਹ ਚੀਜ਼ ਹੋ ਜੋ ਫਕੀਰ ਆ ਕੇਸਰ ਲਈ। ਹੂੰ ਤੇ ਤੁਹਾਡੀ ਲਾਈਫ 'ਚ ਵੀ ਉਸ ਟਾਈਮ ਕੋਈ ਨਾ ਕੋਈ ਹੈ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਾਂ ਲੱਭ ਰਹੇ ਹੋਵਾਂਗੇ, ਜਾਂ ਕਈਆਂ ਨੂੰ ਮਿਲਿਆ ਹੁੰਦਾ, ਜਾਂ ਆਪਾਂ ਉਹ ਤਲਾਸ਼ ਹੁੰਦੇ ਹਾਂ। ਜੇ ਹੋਰ ਨਹੀਂ ਤੇ ਕਿਤਾਬਾਂ ਦੇ ਰੂਪ 'ਚ, ਜਾਂ ਗੁਰਬਾਣੀ, ਜਾਂ ਕਿਸੇ ਵੀ ਰਿਲੀਜੀਅਸ ਟੈਕਸਟ 'ਚ ਨਾ, ਕੋਈ ਆਪਣੇ ਕੋਈ ਬਾਈਬਲ ਹੱਥ 'ਚ ਫੜੀ ਬੈਠਾ, ਕੋਈ ਗੀਤਾ, ਕੋਈ ਗੁਟਕਾ ਸਾਹਿਬ, ਉਹਦੇ 'ਚ ਹੂੰ ਆਪਾਂ ਲੱਭਦੇ ਹਾਂ ਜ਼ਿੰਦਗੀ ਦੇ ਅਰਥ ਹੀ ਹੈ ਨਾ, ਆਪਾਂ ਚੰਗੇ ਇਨਸਾਨ ਬਣਨ ਦੀ ਟਰਾਈ ਕਰਦੇ ਹਾਂ। ਸੋ ਹੂੰ ਦੋਨੋਂ ਚੀਜ਼ਾਂ ਸਾਈਮਲਟੇਨੀਅਸਲੀ ਸਾਡੇ ਜ਼ਿੰਦਗੀ ਚੱਲ ਰਹੀ। ਅਸੀਂ ਕੇਸਰ ਵੀ ਹੁੰਦੇ ਹਾਂ, ਕਿਸੇ ਨਾ ਕਿਸੇ ਲਈ ਫਕੀਰ ਵੀ ਹੁੰਦੇ ਹਾਂ। ਹੂੰ ਹਾਂਜੀ, ਤੇ ਜੀ। ਕੇਸਰ ਦਾ ਹਾਂਜੀ ਇੱਕ ਇੱਕ ਸਮਝਦਾਰ ਤੇ ਇਨਸਾਨ ਬਣਨ ਦਾ ਹੀ ਗੋਲ ਹੁੰਦਾ, ਕਿਉਂਕਿ ਉਹ ਨੈਚੁਰਲੀ ਹੁੰਦਾ। ਆਪਾਂ ਕੋਸ਼ਿਸ਼ ਕਰਕੇ ਨਹੀਂ ਕਰਦੇ। ਆਪਾਂ ਇਨਸਾਨੀ ਫਿਤਰਤ ਇਦਾਂ ਦੀ ਆ ਵੀ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ। ਜਦੋਂ ਅਸੀਂ ਕਿਸੇ ਚੀਜ਼ ਤੋਂ ਦੁਖੀ ਹੁੰਦੇ ਨਾ, ਸਾਡਾ ਮਨ ਕੌਨਸ਼ੀਅਸਲੀ, ਸਬਕੌਨਸ਼ੀਅਸਲੀ ਸੋਚਦਾ ਹੈ ਕਿ ਇਹ ਕੰਮ ਦੁਬਾਰਾ ਨਾ ਹੋਵੇ ਜਿਹਨੇ ਮੈਨੂੰ ਚੀਜ਼ ਨੇ ਦੁਖੀ ਕੀਤਾ। ਜਿਵੇਂ ਸਹੀ। ਬਚਪਨ 'ਚ ਅੱਗ ਦੇ ਨੇੜੇ ਹੱਥ ਚਲਾ ਗਿਆ ਤੇ ਉਹ ਜਲਦਾ, ਤੇ ਫਿਰ ਆਪਾਂ ਸੋਚਦੇ ਵੀ ਨੇੜੇ ਨਹੀਂ ਕਰਨਾ ਦੁਬਾਰਾ ਨਾ। ਇਹ ਬੱਚਾ ਸਮਝ ਲੈਂਦਾ। ਏਦਾਂ ਹੀ ਆਪਾਂ ਨੂੰ ਜਦੋਂ ਕੋਈ ਝਟਕਾ ਲੱਗਦਾ, ਆਪਾਂ ਸੋਚਦੇ ਹਾਂ ਵੀ ਇਹ ਕਿਉਂ ਹੋਇਆ, ਤੇ ਫਿਰ ਭਾਵੇਂ ਉਹਨੂੰ ਸਮਝਣ ਨੂੰ 1 ਦਿਨ ਲੱਗੇ, ਚਾਹੇ ਸਾਲ ਲੱਗ ਜਾਣ, ਚਾਹੇ 5 ਸਾਲ ਲੱਗ ਜਾਣ, ਫਿਰ ਪਤਾ ਲੱਗ ਜਾਂਦਾ ਵੀ ਇਹ ਕੰਮ ਇਹਦੇ 'ਚ ਆ ਸੀ, ਤੇ ਇਹਨੂੰ ਮੈਨੂੰ ਅਵੋਇਡ ਕਰਨਾ ਚਾਹੀਦਾ। ਕੀ ਇਹ ਤੁਹਾਡੇ ਮਨ ਚੀਜ਼ਾਂ ਦੇ ਅੰਦਰ ਇਹ, ਸੌਰੀ ਮੈਂ ਵਿੱਚੇ ਗੱਲ ਨੂੰ ਕੱਟ ਰਿਹਾ, ਕਿ ਤੁਹਾਡੇ ਮਨ ਦੇ ਅੰਦਰ ਇਹ ਤਾਂ ਨਹੀਂ ਵੀ ਜਿੱਦਾਂ ਦੀ ਇਸ ਦੇ ਵਿੱਚ ਤੁਹਾਡੀ ਸੋਚ ਆ, ਜੋ ਫਕੀਰ ਦੇ ਜ਼ਰੀਏ ਜੋ ਸੁਝਾਅ ਨੇ ਵੀ ਇਦਾਂ ਹੋਵੇ, ਵੀ ਤੁਸੀਂ ਚਾਹੁੰਦੇ ਆ ਵੀ ਆਪਣੀ ਸੁਸਾਇਟੀ, ਸਮਾਜ ਇਦਾਂ ਦਾ ਹੋਵੇ। ਹੁਣ ਹੈ ਤਾਂ ਨਹੀਂ ਉਦਾਂ ਦਾ, ਪਰ ਇੱਕ ਬਣਾਉਣ ਦੀ ਕੋਸ਼ਿਸ਼, ਜਾਂ ਉਹਦੇ ਵਿੱਚ ਇੱਕ ਰਹਿਣ ਦੀ ਕੋਸ਼ਿਸ਼ ਹੈ ਕਿਤਾਬ ਦੇ ਜ਼ਰੀਏ। ਸਮਾਜ ਜਾਂ ਦੁਨੀਆ ਜਿਹੜੀ ਹੈ ਨਾ, ਉਹ ਸਾਡੇ ਵਰਗੇ ਇਕੱਠੇ ਹੋ ਕੇ ਆਪਾਂ ਬਣਾਉਂਦੇ ਨਾ। ਆਪਾਂ ਇੱਕ ਬੰਦਾ, ਉਹ ਹਮੇਸ਼ਾ ਹੀ ਬਹੁਤ ਆਮ ਕਿਹਾ ਜਾਂਦਾ ਵੀ ਜੇ ਤੁਸੀਂ ਸਮਾਜ ਨੂੰ ਸੁਧਾਰਨਾ ਤਾਂ ਆਪਣੇ ਆਪ ਨੂੰ ਸੁਧਾਰੋ ਨਾ। ਹਾਂਜੀ। ਤੇ ਹਾਂਜੀ, ਆਪਾਂ ਤਾਂ ਸਮਾਜ ਨੂੰ ਸੁਧਾਰਨ ਵਾਲੇ ਕੌਣ? ਆਪਾਂ ਆਪਣੇ ਆਪ ਨੂੰ ਸੁਧਾਰ ਲਈਏ, ਜਾਂ ਹੁਣ ਜੇ ਕਿਤਾਬ ਲਿਖ ਹੋਈ ਹੈ, ਇਹਨੂੰ ਕੋਈ ਪੜ੍ਹ ਕੇ ਥੋੜਾ ਬਹੁਤਾ ਵੀ ਕਿਸੇ ਇੰਪਰੂਵਮੈਂਟ ਹੋਵੇ, ਤੇ ਉਹ ਚੰਗੀ ਗੱਲ ਆ। ਸਭ ਤੋਂ ਤਾਂ ਮੇਨ ਇਹ ਹੈ ਕਿ ਤੁਸੀਂ ਆਪ ਸੰਸਾਰ ਨੂੰ ਬਦਲਣਾ, ਆਪ ਨੂੰ ਬਦਲੋ, ਸਮਾਜ ਨੂੰ ਬਦਲਣਾ, ਆਪਣੇ ਆਪ ਨੂੰ ਬਦਲੋ। ਸੋ ਮਾਡਰਨ ਜਿਹੜੀ ਸੁਸਾਇਟੀ ਆ ਪੰਜਾਬੀ, ਜਿਹੜੀ ਇਸ ਟਾਈਮ ਆ, ਜੋ ਇਸ ਟਾਈਮ ਆਪਣਾ ਸਮਾਜ ਆ, ਜਿੱਦਾਂ ਤੁਸੀਂ ਕਹਿ ਰਹੇ, ਤੇ ਜਿਹੜੀ ਮੈਂਟਲ ਹੈਲਥ ਦੀ ਇਸ ਟਾਈਮ ਸਿਚੁਏਸ਼ਨ ਦੁਨੀਆ ਭਰ ਦੇ ਵਿੱਚ ਜੀ, ਬਣੀ ਪਈ ਆ, ਕਿ ਇਹ ਵੀ ਇੱਕ ਬੈਕ ਆਫ ਦਾ ਮਾਈਂਡ ਤੁਹਾਡੇ ਸੀਗਾ ਸਬਕੌਂਸ਼ੀਅਸਲੀ, ਵੀ ਇਹ ਵੀ ਇੱਕ ਕਾਰਨ ਆ ਵੀ ਇਦਾਂ ਦੀ ਕਿਤਾਬ ਚਾਹੀਦੀ? ਇਹ ਹੈ ਜੀ ਕਿ ਮੇਰਾ ਪ੍ਰੋਫੈਸ਼ਨ ਕੁਛ ਏਦਾਂ ਦਾ, ਜਿਹੜਾ ਮੈਨੂੰ ਆਮ ਲੋਕਾਂ ਨਾਲੋਂ ਵੱਧ ਵਾਹ ਪੈਂਦਾ ਕਿ ਲੋਕੀ ਸਾਡਾ ਆਪਣਾ ਪੰਜਾਬੀ ਸਮਾਜ ਹੀ ਨਹੀਂ, ਆਲ ਓਵਰ ਦ ਵਰਲਡ ਜਿਹੜਾ ਨਾ, ਇਹ ਜਿਹੜੀ ਇਹਦੀ 40 ਦਿਨ ਦੀ ਭੂਮਿਕਾ ਦੀ ਪਹਿਲੀ ਲਾਈਨ ਹੀ ਇਹੀ ਆ ਵੀ ਜਿਉਂ-ਜਿਉਂ ਦੁਨੀਆ 'ਚ ਭੀੜ ਵੱਧ ਰਹੀ ਆ, ਹੂੰ। ਆਦਮੀ ਆਪਣੇ ਨੂੰ ਇਕੱਲਾ ਮਹਿਸੂਸ ਕਰਦਾ। ਲੋਨਲੀਨੈਸ। ਹਾਂ, ਜਿਉਂ-ਜਿਉਂ ਸਾਨੂੰ ਸਹੂਲਤਾਂ ਵੱਧ ਰਹੀਆਂ ਤੇ ਤਕਲੀਫਾਂ ਸਗੋਂ ਵੱਧ ਰਹੀਆਂ। ਜਦੋਂ ਲਾਈਫ ਸਿੰਪਲ ਸੀ, ਲੋਕ ਇੰਨੇ ਜ਼ਿਆਦਾ ਨਹੀਂ ਸੀ, ਡਿਪਰੈਸ਼ਨ ਦਾ ਕਿਸੇ ਨੇ ਨਾਂ ਹੀ ਨਹੀਂ ਸੀ ਸੁਣਿਆ, ਹੁੰਦੀਆਂ ਇੰਨੀਆਂ ਦਵਾਈਆਂ ਨਹੀਂ ਸੀ ਹੁੰਦੀਆਂ। ਇਹਦਾ ਸਭ ਤੋਂ ਵੱਡਾ ਤਾਂ ਰੀਜ਼ਨ ਇਹ ਹੈ ਕਿ ਕਿਤੇ ਵੀ ਜਦੋਂ ਮਟੀਰੀਅਲਿਸਟਿਕ ਤਰੱਕੀ ਹੁੰਦੀ ਹੈ ਨਾ ਜੀ ਰਾਜ 'ਚ, ਉਦੋਂ ਜੀ। ਕੀ ਹੁੰਦਾ ਕਿ ਬੰਦਾ ਉਹਦੇ ਪਿੱਛੇ ਭੱਜਦਾ ਹੈ। ਹੁਣ ਹੂੰ। ਮਤਲਬ ਜਦੋਂ ਲੋਕਾਂ ਕੋਲ ਕੁਛ ਵੀ ਟਰਾਂਸਪੋਰਟੇਸ਼ਨ ਦਾ ਮੁਹੱਈਆ ਨਹੀਂ ਸੀ, ਤੇ ਲੋਕੀ ਪੈਦਲ ਤੁਰ ਕੇ ਜਾਂਦੇ ਹੁੰਦੇ ਸੀ। ਤੁਰ ਕੇ ਫਿਰ ਜਾਂਦੇ। ਸਾਈਕਲ ਆ ਗਿਆ, ਸਕੂਟਰ ਆ ਗਿਆ, ਕਾਰਾਂ ਆ ਗਈਆਂ। ਹੂੰ ਹੁਣ ਕਾਰਾਂ ਵੀ ਨੇ, ਹੋਰ ਵੀ ਸਭ ਕੁਛ ਹੈਗਾ। ਹੁਣ ਘਰ 'ਚ ਕਈ ਵਾਰ 2-2 3-3 ਕਾਰਾਂ ਹੁੰਦੀਆਂ। ਹੂੰ ਇੱਕ ਉਸ ਤੋਂ ਵੀ ਵੱਡੀ ਗੱਲ ਹੈ ਕਿ ਉਹ ਕਾਰਾਂ ਸਹੂਲਤ ਨਹੀਂ ਰਹਿ ਗਈਆਂ, ਉਹ ਸਟੇਟਸ ਸਿੰਬਲ ਵੀ ਬਣ ਗਿਆ ਵੀ ਅੱਜ ਮੇਰੇ ਕੋਲ ਇਹ ਆ, ਮੈਂ ਹੁਣ ਬਦਲ ਕੇ ਉਹ ਲੈਣੀ ਆ, ਮੇਰੇ ਗੁਆਂਢੀ ਨੇ ਲੈ ਲਈ, ਜਾਂ ਮੇਰੇ ਯਾਰ ਦੋਸਤ ਨੇ ਲੈ ਲਈ। ਤੇ ਉਹ ਇੱਕ ਦਿਖਾਵੇ ਵਾਲੇ ਪਾਸੇ ਉਹ ਨੂੰ ਹੋ ਗਿਆ। ਦਿਖਾਵੇ ਪਾਸੇ, ਉਹ ਜਿਹੜੇ ਦਿਖਾਵਾ ਹੈ ਨਾ ਜੀ, ਉਹ ਬਹੁਤ ਇੱਕ ਸਾਡਾ ਸਭ ਤੋਂ ਵੱਡਾ ਦੁਸ਼ਮਣ ਤਾਂ ਮੈਨੂੰ ਲੱਗਦਾ ਕਈ ਵਾਰ ਉਹੀ ਹੈ। ਉਹ ਭੱਜ ਦੌੜਿਆ ਜੀ ਬੰਦੇ ਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ। ਤੇ ਉਹਦੇ ਕਰਕੇ ਅਸੀਂ ਜੋ ਸਾਡੇ ਕੋਲ ਹੈਗਾ ਉਹਨੂੰ ਅਸੀਂ ਇੰਜੋਏ ਨਹੀਂ ਕਰਦੇ। ਇਹ ਬਹੁਤ ਵੱਡੀ ਗੱਲ ਹੈ। ਮਤਲਬ ਜੋ ਸ਼ੁਕਰਾਨਾ ਨਾ, ਮਤਲਬ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੈ ਵੀ ਜੋ ਸਾਡੇ ਕੋਲ ਹੈਗਾ
ਚਾਹੇ ਉਹ ਸਾਡੇ ਸਰੀਰਕ ਤੌਰ ਤੇ ਜਾਂ ਸਾਨੂੰ ਸਾਹ ਆ ਰਿਹਾ, ਸਾਨੂੰ ਘਰ ਸਿਰ ਤੇ ਛੱਤ ਹੈਗੀ ਆ, ਘਰ ਪਰਿਵਾਰ ਆ, ਸਭ ਕੁਝ ਸੁੱਖ ਸਹੂਲਤਾਂ ਹੈਗੀਆਂ। ਹੁਣ ਉਹਦਾ ਤੈਨੂੰ ਮੈਂ ਸਿੰਪਲ ਜਿਹੀ ਐਗਜ਼ਾਮਪਲ ਦਿੰਦਾ, ਰਾਜੀ, ਜਿਵੇਂ ਨਾ ਇੰਡੀਆ ਜਦੋਂ ਪੰਜਾਬ ਤੋਂ ਕੋਈ ਵੀ ਬੰਦਾ ਆਉਂਦਾ, ਹਾਂਜੀ ਉਦੋਂ ਕੀ ਹੁੰਦਾ ਕਿ ਪਹਿਲਾਂ ਆ ਕੇ ਨਾ 6 ਮਹੀਨੇ ਬਹੁਤ ਖੁਸ਼ ਰਹਿੰਦਾ। ਅਸੀਂ ਹੁਣ ਅਮਰੀਕਾ ਬੈਠੇ, ਕੈਲੀਫੋਰਨੀਆ ਆ ਕੇ ਬੜਾ ਉਹਨੂੰ ਜੋ ਉਹਦੀਆਂ ਤਮੰਨਾ ਬੱਲੇ ਹੁੰਦੀ ਨਾ ਬੱਲੇ ਆ ਵੀ, ਹਾਂਜੀ, ਇੱਥੇ ਵੀ ਆਪਣਾ ਘਰ ਵੀ ਬੜਾ ਸੋਹਣਾ ਹੋ ਗਿਆ, ਤੇ ਕਾਰ ਵੀ ਹੁਣ ਮਿਲ ਗਈ ਹੈ, ਤੇ ਜੋਬ ਵੀ ਹੈਗੀ, ਡਾਲਰ ਵੀ ਕਮਾਉਣ ਲੱਗ ਗਏ, ਪਿੱਛੇ ਵੀ ਤੁਸੀਂ ਭੇਜਣ ਲੱਗ ਗਏ, ਤੁਹਾਡੇ ਜੋ ਜੋ ਪੰਜਾਬ 'ਚ ਬੈਠੇ ਕਿਸੇ ਦੇ ਅਬਰੋਡ ਆਉਣ ਦੇ ਹੁੰਦੇ ਨਾ ਉਹ ਸ਼ੇਖ। ਸੁਪਨੇ ਪਰ ਹੁੰਦੇ ਤੁਸੀਂ ਹੁਣ ਜਿਹੜੇ। ਦੇਖੋ ਸਾਲ ਕੁ ਬਾਅਦ ਹੀ ਖਤਮ ਹੋ ਜਾਂਦਾ। ਉਹ ਨਾ ਹੂੰ ਸੋਹਣੀਆਂ ਸੜਕਾਂ ਵੀ ਦਿਖਣੋਂ ਬੰਦ ਹੋ ਜਾਂਦੀਆਂ, ਸਫਾਈ ਵੀ ਦਿਖਣੋਂ ਬੰਦ ਹੋ ਜਾਂਦੀ ਹੈ, ਵੱਡੀ ਕਾਰ ਦਾ ਸਵਾਦ ਵੀ ਖਤਮ ਹੋ ਜਾਂਦਾ, ਘਰ ਦੀ ਕਿਸ਼ਤ ਦਿਖਣ ਲੱਗ ਜਾਂਦੀ ਆ। ਉਹ ਇਹ ਫਿਰ ਬੰਦਾ ਕਹਿੰਦਾ ਪੰਜਾਬ ਠੀਕ ਸੀ, ਹਨਾ। ਹਾਂ ਇਹ ਇਸ ਤੋਂ ਇਹ ਪਤਾ ਲੱਗਦਾ ਕਿ ਜੋ ਤੁਹਾਡੇ ਕੋਲ ਹੈਗਾ, ਸੰਤੁਸ਼ਟ ਨਹੀਂ। ਹਨਾ, ਉਹ ਨਹੀਂ, ਜੋ ਤੁਹਾਡੇ ਕੋਲ ਨਹੀਂ ਹੈ। ਇਹ 40 ਦਿਨ ਦੇ ਵਿੱਚ ਵੀ ਇਹ ਲਾਈਨ ਆਉਂਦੀ ਹੈ ਕਿ ਪਹਾੜਾਂ ਤੇ ਖੜ ਕੇ ਵਾਦੀਆਂ ਸੋਹਣੀਆਂ ਲੱਗਦੀਆਂ, ਤੇ ਵਾਦੀ ਤੋਂ ਵਿੱਚ ਖੜ ਕੇ ਦੂਰ ਦੇ ਪਹਾੜ ਸੋਹਣੇ ਲੱਗਦੇ ਆ। ਸਹੀ ਜਿਹੜੀ ਗੱਲ। ਚੀਜ਼ ਦੂਰ ਦੀ ਚੀਜ਼ ਹੁੰਦੀ ਨਾ, ਜੋ ਤੁਹਾਡੇ ਕੋਲ ਨਹੀਂ ਹੈਗੀ, ਉਹ ਜ਼ਿਆਦਾ ਹੂੰ ਵਧੀਆ ਲੱਗਦੀ ਹੈ। ਜਦ ਕਿ ਖੁਸ਼ੀ ਜਿਹੜੀ ਆ ਉਹ ਇਹਦੇ 'ਚ ਆ, ਜੋ ਤੁਹਾਡੇ ਕੋਲ ਹੈਗਾ ਨਾ, ਜੇ ਆਪਾਂ ਉਹਨੂੰ ਹੂੰ ਇੰਜੋਏ ਕਰਨ ਲੱਗ ਜਾਈਏ। ਹੂੰ ਤੇ ਇਹੀ ਇੱਕ ਇਸੇ ਕਰਕੇ ਸ਼ੁਕਰਾਨਾ, ਗੁਰਬਾਣੀ 'ਚ ਤਾਂ ਸ਼ੁਕਰਾਨੇ ਨੂੰ ਬਹੁਤ ਵੱਡਾ ਕਿਹਾ ਗਿਆ, ਇਸੇ ਕਰਕੇ ਆ ਕਿਉਂਕਿ ਜਦੋਂ ਤੁਸੀਂ ਸ਼ੁਕਰਾਨਾ ਸੋਚੋ ਨਾ, ਵੈਸੇ ਕੌਨਸ਼ੀਅਸਲੀ ਸੋਚੋ ਮੈਂ ਸ਼ੁਕਰਾਨਾ ਕਰਨਾ 2 ਮਿੰਟ, ਤੇ ਹੂੰ ਤੁਹਾਨੂੰ ਚੰਗੀਆਂ ਚੀਜ਼ਾਂ ਦਿਖਣ ਲੱਗ ਜਾਂਦੀਆਂ। ਤੁਸੀਂ ਨਾ ਸੋਚੋ ਨਾ, ਜੋ ਤੁਹਾਡੇ ਕੋਲ ਨਹੀਂ ਹੈ ਜਾਂ ਤੁਸੀਂ ਜੋ ਅਜੇ ਅਚੀਵ ਕਰਨਾ, ਉਹਦੇ ਪਿੱਛੇ ਭੱਜੇ ਰਹਿੰਦੇ। ਇਹੀ ਇੱਕ ਰੀਜ਼ਨ ਹੈ ਜੋ ਤੁਹਾਡਾ ਸਵਾਲ ਸੀ ਕਿ ਸਮਾਜ ਦੇ ਵਿੱਚ ਜਾਂ ਮਾਨਸਿਕ ਤੌਰ ਤੇ ਜੋ ਪਰੇਸ਼ਾਨੀਆਂ ਹੋਈਆਂ, ਤੇ ਹੂੰ ਆਪਣੀ ਆਪਣੀ ਦੌੜ ਕਰਕੇ ਲੋਕ ਇਕੱਲੇ ਹੋ ਗਏ। ਕਿੱਥੇ ਸਾਰਾ ਪਿੰਡ ਇੱਕ ਪਰਿਵਾਰ ਹੁੰਦਾ ਸੀ, ਫਿਰ ਹੂੰ ਜੁਆਇੰਟ ਫੈਮਿਲੀ, ਚਲੋ ਚਾਚੇ ਤਾਏ ਸੀ, ਹੁਣ ਕੱਲੇ ਕੱਲੇ ਹੋ ਗਿਆ। ਕੱਲੇ ਕੱਲੇ ਦੇ ਘਰ ਦੇ ਵਿੱਚ ਵੀ ਅੱਗੇ ਸਭ ਜਿਵੇਂ ਕਹਿ ਲਓ, ਘਰਾਂ ਦੇ ਵਿੱਚ ਵੀ ਵੰਡ ਵੰਡ ਜੀ, ਆਪਣਾ ਹਾਂਜੀ ਆਪਣੇ ਆਪਣੇ ਰੂਮ ਹੋ ਗਏ, ਆਪਣਾ ਆਪਣਾ ਫੋਨ ਹੋ ਗਿਆ, ਪ੍ਰਾਈਵੇਸੀ ਦੇ ਨਾਂ ਤੇ ਹੋ ਗਿਆ ਸਾਰਾ ਕੁਝ। ਪ੍ਰਾਈਵੇਸੀ ਸਪੇਸ ਚਾਹੀਦੀ ਆ, ਬੱਚਿਆਂ ਨੂੰ ਵੀ ਚਾਹੀਦੀ ਆ। ਪਰਸਨਲ ਸਪੇਸ ਵੀ ਇਹ ਹੈ। ਮਾਡਰਨ ਸਮਾਜ ਏਦਾਂ ਦਾ ਹੋ ਗਿਆ। ਹੂੰ ਤੁਹਾਡੀ ਇਸ ਲਿਖਤ ਦੇ ਉੱਤੇ ਕਿਹਦਾ ਪ੍ਰਭਾਵ ਜ਼ਿਆਦਾ ਰਿਹਾ? ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਬਹੁਤ ਸਾਰੀਆਂ ਸਾਈਕੋਲੋਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਪੜ੍ਹਦੇ ਰਹੇ ਆ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਲਿਖਤ ਦੇ ਉੱਤੇ ਕਿਹੜੇ ਆਥਰ ਦਾ ਜਾਂ ਕਿਹੜੀਆਂ ਕਿਤਾਬਾਂ ਦਾ ਜ਼ਿਆਦਾ ਪ੍ਰਭਾਵ ਰਿਹਾ? ਮੈਂ ਬਚਪਨ ਤੋਂ ਦੇਖਿਆ, ਸਭ ਤੋਂ ਪਹਿਲਾਂ ਤਾਂ ਸਾਡੇ ਆਪਾਂ ਗੁਰਬਾਣੀ ਨਾਲ ਜੁੜਦੇ ਹਾਂ, ਹਾਂਜੀ ਪਾਠ ਕਰਦੇ ਹਾਂ, ਜਾਂ ਉਹਦੇ 'ਚੋਂ ਸਾਡੇ ਮੇਰੇ ਗ੍ਰੈਂਡਫਾਦਰ, ਉਹ ਭਾਈ ਵੀਰ ਸਿੰਘ ਦੇ, ਉਹ ਤਾਂ ਹੋਰ ਵੀ ਬਹੁਤ ਕੁਛ ਪੜ੍ਹਦੇ ਸੀ, ਪਰ ਭਾਈ ਵੀਰ ਸਿੰਘ ਦੀ ਸੁੰਦਰੀ ਜਾਂ ਹੋਰ ਏਦਾਂ ਦੇ ਨਾਵਲ ਘਰਾਂ 'ਚ, ਫਿਰ ਨਾਨਕ ਸਿੰਘ ਦੇ ਨਾਵਲ ਮੈਂ ਆਪਣੇ ਸਾਡੇ ਘਰ ਸਾਡੇ ਮਦਰ ਵੀ ਪੜ੍ਹਦੇ ਹੁੰਦੇ ਸੀ, ਠੀਕ ਮੈਗਜ਼ੀਨ ਹੈ। ਬਹੁਤ ਆਉਂਦੇ ਹੁੰਦੇ ਸੀ। ਹੂੰ ਫਿਰ ਮੈਂ ਜਦੋਂ ਆਪ ਮੈਂ ਏਦਾਂ ਕੋਈ ਨਿੱਠ ਕੇ ਨਹੀਂ ਪੜ੍ਹਿਆ ਕਿ ਮੈਂ ਕਿਹਨੂੰ ਪੜ੍ਹਨਾ, ਜੋ ਵੀ ਸਾਹਮਣੇ ਆ ਗਿਆ। ਉਹ ਉਸ ਠੀਕ ਹੈ। ਟਾਈਮ ਤੇ ਸਾਡੇ ਸਕੂਲ ਦੇ ਸਿਲੇਬਸ 'ਚ ਵੀ ਹੁੰਦਾ ਸੀ, ਤੂਤਾਂ ਵਾਲਾ ਖੂਹ ਜਾਂ ਹੋਰ ਏਦਾਂ ਦੇ ਨਾਵਲ ਪੜ੍ਹਦੇ। ਹੂੰ ਫਿਰ ਬਾਅਦ ਵਿੱਚ ਜਿਹੜੀ ਨੋਨ ਫਿਕਸ਼ਨ ਸਾਈਕੋਲੋਜੀ, ਫਿਲਾਸਫੀ ਜਿਹੜੀ ਸੀ, ਉਹਨੇ ਜ਼ਿੰਦਗੀ ਨੂੰ ਸਮਝਣ ਦਾ ਥੋੜ੍ਹਾ ਜਿਹਾ ਮਾਈਂਡਸੈਟ ਬਰੋਡ ਕੀਤਾ। ਠੀਕ ਹੈ। ਤੇ ਲਿਖਣਾ ਮੇਰੇ ਖਿਆਲ ਇੱਕ ਜਿੱਦਾਂ ਗਾਉਣਾ ਇੱਕ ਰੱਬ ਦੀ ਦਾਤ ਹੁੰਦੀ, ਲਿਖਣਾ ਵੀ ਥੋੜ੍ਹੀ ਜਿਹੀ ਏਦਾਂ ਹੀ ਆ। ਤੁਸੀਂ ਉਹਨੂੰ ਥੋੜ੍ਹਾ ਬਹੁਤਾ ਤਰਾਸ਼ ਸਕਦੇ ਹੋ, ਪਰ ਇੱਕ ਜਿਹੜਾ ਬੇਸਿਕ ਟੈਲੈਂਟ ਆ ਰੱਬ ਨੇ ਤੁਹਾਨੂੰ ਦਿੱਤਾ ਹੁੰਦਾ, ਮੈਨੂੰ ਲੱਗਦਾ ਕਿ ਥੋੜ੍ਹਾ ਬਹੁਤਾ ਹੋਣਾ, ਕੁਛ ਕਿਤਾਬ ਲਿਖ ਕੇ ਖਿਆਲ ਉਹਨੂੰ ਨੂੰ ਲੱਗਿਆ ਸ਼ਬਦਾਂ ਕਿ ਚ ਪਰੋਣਾ ਔਖਾ ਹੁੰਦਾ, ਹਾਂ, ਹਰ ਇੱਕ ਦੇ ਵੱਸ ਦਾ ਰੋਕ ਨਹੀਂ। ਜੀ ਨਹੀਂ ਜੀ, ਨਹੀਂ ਬਿਲਕੁਲ ਸਹੀ। ਤੁਸੀਂ ਮਹਾਰਾਜ ਦੀ ਕਿਰਪਾ ਆ ਤੁਹਾਡੇ ਤੇ, ਤੁਸੀਂ ਵਧੀਆ ਇਸ ਨੂੰ ਪਰੋ ਕੇ, ਮੋਤੀਆਂ ਵਾਂਗ ਪਰੋ ਕੇ ਸਾਰਿਆਂ ਦੇ ਲਈ ਇਹ ਮਾਲਾ ਪੇਸ਼ ਕੀਤੀ ਆ। ਸੋ ਥੈਂਕ ਅਸੀਂ ਉਮੀਦ ਕਰਦੇ ਤੁਹਾਡੀ ਪਸੰਦੀਦਾ ਆਥਰ ਤੇ ਪਸੰਦੀਦਾ ਪੁਸਤਕ ਕਿਹੜੀ? ਮੇਰੀ ਏਦਾਂ ਇੱਕ ਨਹੀਂ, ਤੁਸੀਂ ਕਿਉਂਕਿ ਟੌਪ 5 ਦੱਸ ਦਿਓ। ਹਾਂਜੀ, ਨਹੀਂ, ਵੈਸੇ ਵੀ ਆਪਾਂ ਜਦੋਂ ਨਾ ਕਿਤਾਬਾਂ ਪੜ੍ਹਦੇ ਹਾਂ, ਹੂੰ ਉਹਦੇ ਵਿੱਚ ਤੁਹਾਨੂੰ ਨਾ ਜਿਹੜੀ ਕਿਤਾਬ ਦੇ ਵਿੱਚੋਂ ਤੁਸੀਂ ਕੀ ਤੁਸੀਂ ਗੇਨ ਕੀਤਾ, ਕਿਉਂਕਿ ਬਹੁਤੇ ਜਿਹੜੇ ਆਥਰ ਨੇ ਨਾ, ਉਹਨਾਂ ਦੀ ਇੱਕ ਲਹਿਜੇ 'ਚ ਸਾਰੀਆਂ ਕਿਤਾਬਾਂ ਨਹੀਂ ਹੁੰਦੀਆਂ, ਤੁਹਾਨੂੰ ਹਾਂਜੀ, ਸਾਰੀਆਂ ਵੀ ਤੁਹਾਡੀ ਆਪਣੀ ਮਾਨਸਿਕ ਪਸੰਦ। ਸਥਿਤੀ ਤੇ ਵੀ ਬੜਾ ਹੁੰਦਾ ਵੀ ਤੁਸੀਂ ਉਦੋਂ ਹਾਂ, ਕੀ ਪੜ੍ਹਨਾ ਚਾਹ ਰਹੇ ਹੁੰਦੇ ਤੁਸੀਂ ਆ। ਕੀ ਚੀਜ਼ ਨੂੰ ਪੜ੍ਹਨਾ ਚਾਹੁੰਦੇ ਹੋ। ਮੈਂ ਨਾ ਇੱਕ ਕਿਤਾਬ ਤੇ ਆਥਰ ਨਾ ਅਵੋਇਡ ਕਰਦਾ ਹੁੰਦਾ ਕਹਿਣ ਦਾ। ਉਹਦਾ ਠੀਕ ਰੀਜ਼ਨ ਹੈ। ਇਹ ਹੁੰਦਾ ਕਿ ਜਦੋਂ ਨਾ ਜਿਹੜਾ ਸੁਣਦਾ ਹੈ, ਹਰ ਹੂੰ ਇੱਕ ਦੀ ਇੱਕ ਅਵਸਥਾ ਡਿਫਰੈਂਟ ਹੁੰਦੀ ਆ। ਤੁਸੀਂ ਕਿਹੜੀ ਚੀਜ਼ ਜਿੱਦਾਂ ਹੋ ਸਕਦਾ ਜਿਹਨੇ ਹੁਣ 500 ਕਿਤਾਬ ਪੜ੍ਹ ਲਈ ਆ, ਉਹਦੀ ਇੱਕ
ਕਿਤਾਬ ਕਿਹੜੀ ਜੀ ਵਧੀਆ ਹੈਗੀ ਆ, ਉਹ ਅਲੱਗ ਹੋਏਗੀ। ਜਿਹਨੇ ਜੇ ਸ਼ੁਰੂ ਕਰਨਾ ਉਹਦੇ ਲਈ ਅਲੱਗ ਹੋਏਗੀ। ਪਰ ਮੈਂ ਇਹਦਾ ਜਵਾਬ ਹਮੇਸ਼ਾ ਇਹ ਦਿੰਦਾ ਹੁੰਦਾ ਕਿ ਜੋ ਤੁਹਾਡਾ ਦਿਲ ਕਰਦਾ ਹੈ ਕਿ ਮੈਨੂੰ ਇਦਾਂ ਦਾ ਮੈਂ ਪੜ੍ਹਨਾ, ਜਿਵੇਂ ਨਾ ਇੱਕ ਹੁੰਦਾ ਹਰ ਇੱਕ ਦਾ ਨਾ, ਜਿਵੇਂ ਉਹ ਕਿਸੇ ਨੂੰ ਚਾਕਲੇਟ ਪਸੰਦ ਹੈ, ਕਿਸੇ ਨੂੰ ਵਨੀਲਾ। ਉਹ ਗੱਲ ਹੈ ਕਿ ਕਈਆਂ ਨੂੰ ਪੋਇਟਰੀ ਪਸੰਦ ਹੁੰਦੀ ਹੈ, ਕਈਆਂ ਨੂੰ ਸ਼ਾਰਟ ਸਟੋਰੀ, ਕਈਆਂ ਨੂੰ ਨਾਵਲ ਪਸੰਦ ਹੁੰਦੇ ਆ। ਤੇ ਉਹ ਜ਼ਰੂਰ ਜੋ ਤੁਹਾਡਾ ਆਪਣਾ ਦਿਲ ਕਰਦਾ ਨਾ, ਜਿਵੇਂ ਐਕਸਰਸਾਈਜ਼ ਹੁੰਦੀ, ਕਈਆਂ ਨੂੰ ਵਾਕਿੰਗ, ਕਈਆਂ ਨੂੰ ਰਨਿੰਗ, ਕਈਆਂ ਨੂੰ ਵੇਟ ਲਿਫਟਿੰਗ। ਉਹੀ ਗੱਲ ਆ ਵੀ ਕਿਤਾਬ ਜਿਹੜੀ ਤੁਹਾਨੂੰ ਅੰਦਰੋਂ ਦੱਸਦੀ ਕਿ ਤੁਹਾਡਾ ਕੀ ਦਿਲ ਕਰਦਾ ਪੜ੍ਹਨ। ਡਾਕਟਰ ਧੁੱਗਾ ਕੀ ਪੜ੍ਹਨਾ ਪਸੰਦ ਕਰਦੇ, ਤੁਹਾਡਾ ਦਿਲ ਕੀ ਕਹਿੰਦਾ? ਮੈਂ ਜੀ ਮੈਨੂੰ ਕਈ ਵਾਰ ਲੱਗਦਾ ਮੈਂ ਹੁਣ ਅੱਜ ਕੱਲ੍ਹ ਪੜ੍ਹਦਾ ਘੱਟ ਸਟੱਡੀ, ਜਿਵੇਂ ਨਾ ਮੈਨੂੰ ਕੋਈ ਨਾਨ ਫਿਕਸ਼ਨ ਮੈਂ ਬੁੱਕ ਕੀ ਪੜ੍ਹ ਰਹੇ ਪੜ੍ਹਦਾ। ਹੋ ਤੁਸੀਂ ਇਸ ਟਾਈਮ? ਇਸ ਟਾਈਮ ਨਾ ਆਪਣੇ ਇੱਕ ਸਾਡੇ ਨੂੰ ਕਾਈਟ ਰਨਰ ਮੈਂ ਬਹੁਤ ਦੇਰ ਤੋਂ ਸੁਣਦਾ ਆ ਰਿਹਾ ਸੀ, ਤੇ ਉਹ ਅੱਛਾ। ਮੇਰੇ ਹੁਣ ਨਾ ਸਟੈਂਡ ਤੇ ਪਈ। ਉਹ ਮੈਂ ਸ਼ੁਰੂ ਕੀਤੀ ਆ। ਬਹੁਤ ਵਧੀਆ ਲਿਖਣ ਦਾ ਉਹਨਾਂ ਦਾ ਤਰੀਕਾ ਹੈਗਾ। ਤੇ ਉਹ ਮੈਂ ਇਸ ਕਰਕੇ ਪੜ੍ਹ ਰਿਹਾ ਵੀ ਉਹਦਾ ਜ਼ਿਕਰ ਕਾਫੀ ਹੁੰਦਾ, ਤੇ ਜਦੋਂ ਏਦਾਂ ਹੋਵੇ ਮੈਨੂੰ ਲੱਗਦਾ ਵੀ ਇਹ ਪੜ੍ਹਨੀ ਚਾਹੀਦੀ ਆ। ਤੇ ਮੈਨੂੰ ਹੁੰਦਾ ਕਿ ਜਦੋਂ ਤੁਸੀਂ ਆਪਾਂ ਪੜ੍ਹਦੇ ਨਾ, ਉਹਨੂੰ ਅਬਜ਼ੋਰਬ ਵੀ ਕਰਨਾ ਚਾਹੀਦਾ। ਜੇ ਤੁਹਾਨੂੰ ਗੱਲ ਨਾ, ਹਾਂਜੀ। ਇਹ ਕਿਤਾਬ ਨੂੰ ਫਿਨਿਸ਼ ਨਹੀਂ ਕਰਨ ਦੀ ਕਾਹਲੀ ਹੋਣੀ ਚਾਹੀਦੀ। ਤੇ ਤੁਸੀਂ ਇੱਕ ਪੇਜ ਪੜ੍ਹ ਕੇ ਨਾ, ਉਹਨੂੰ ਜਿਹੜਾ ਤੁਸੀਂ ਵੀ ਹੁਣ ਆਪਣੀ ਗੱਲ 'ਚ ਮੈਨਸ਼ਨ ਕੀਤਾ ਕਿ ਆਪਣਾ ਇੰਟਰਸਪੈਕਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਪੜ੍ਹਨ ਦੇ ਅਲੱਗ-ਅਲੱਗ ਹੈਗੇ। ਇੱਕ ਤਾਂ ਇੱਕ ਇਨਫੋਰਮੇਸ਼ਨ ਗੇਨ ਕਰਨ ਲਈ ਪੜ੍ਹਦੇ ਹਾਂ, ਜਿਹਦੇ 'ਚ ਅਖਬਾਰਾਂ ਜਾਂ ਕੋਈ ਪ੍ਰੋਗਰਾਮ ਦੇਖਦੇ ਸੁਣਦੇ। ਕਈ ਹੁੰਦਾ ਕਿ ਤੁਸੀਂ ਇਹ ਇਨਫੋਰਮੇਸ਼ਨ ਗ੍ਰਹਿਣ ਕਰਨ ਦਾ, ਇੱਕ ਨਾ ਐਂਟਰਟੇਨਮੈਂਟ, ਉਹਦੇ ਲਈ ਤੁਹਾਨੂੰ ਕਈ ਕਈ ਏਦਾਂ ਦੀਆਂ ਕਹਾਣੀਆਂ, ਜਿਵੇਂ ਆਪਾਂ ਜਸੂਸੀ ਨਾਵਲ ਆਮ ਕਹਿ ਦਿੰਦੇ ਹਾਂ ਵੀ ਹਾਂਜੀ ਉਹਦੇ 'ਚ ਹਾਂਜੀ। ਹੁੰਦਾ ਇੱਕ ਬਣਿਆ ਹੁੰਦਾ। ਇੱਕ ਹੈਗਾ ਐਂਟਰਟੇਨਮੈਂਟ ਕਿ ਦਾ ਬਣਿਆ ਤੁਸੀਂ, ਹੁੰਦਾ। ਹਾਂਜੀ, ਇੱਕ ਹੈਗਾ ਕਿ ਤੁਸੀਂ ਉਹਨੂੰ ਸੋਚਦੇ ਹੋ ਉਹਦੇ ਬਾਰੇ ਨਾ। ਉਹ ਜਿਵੇਂ ਕਹਿੰਦੇ ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਕਿੰਨੇ ਕੀਤੇ ਆ। ਗੱਲ ਹੈ ਵੀ ਤੁਸੀਂ ਇੱਕ ਅਸ਼ਟਪਦੀ ਤੇ ਕਿੰਨਾ ਕੁ ਟਾਈਮ ਲਾਇਆ ਸਮਝਣ ਲਈ। ਤੇ ਬਸ ਇੰਨਾ ਕੁ ਆਪਣਾ, ਹਾਂਜੀ, ਆਪੋ ਆਪਣਾ ਤਰੀਕਾ ਹੈ। ਡਾਕਟਰ ਸਾਹਿਬ, ਹੁਣ ਵਧਾਈ ਦੀ ਗੱਲ ਅੱਗੇ ਹੋਰ ਆ ਵੀ ਇਹ ਕਿਤਾਬ ਜਿਹੜੀ ਕਿ ਪਾਠਕਾਂ ਦੇ ਵਿੱਚ ਇੰਨੀ ਜ਼ਿਆਦਾ ਉਹਨਾਂ ਦੇ ਲੋਕਾਂ ਦੇ ਘਰ ਕਰ ਗਈ ਆ, ਉਹਨਾਂ ਨੇ ਪੜ੍ਹੀ ਆ, ਇਸ ਦੇ ਉੱਤੇ ਹੁਣ ਮੂਵੀ ਵੀ ਬਣ ਰਹੀ ਆ। ਸੋ ਜੀ, ਤੁਸੀਂ ਥੋੜ੍ਹਾ ਜਿਹਾ ਇਹ ਦੱਸੋ। ਮੈਨੂੰ ਲੱਗਦਾ ਮੂਵੀ ਆਲਮੋਸਟ ਕੰਪਲੀਟ ਆ। ਕੀ ਮੂਵੀ ਦਾ ਨਾਮ ਵੀ 40 ਦਿਨ ਹੀ ਆ? ਹਾਂਜੀ, ਮੂਵੀ ਦਾ ਨਾਮ ਵੀ 40 ਦਿਨ, 16 ਜੂਨ ਨੂੰ ਇਸੇ ਸਾਲ ਰਿਲੀਜ਼ ਹੋ ਰਹੀ ਹੈ। ਕਿਆ ਬਾਤ ਹੈ। ਕੌਣ ਕੌਣ ਹੋਊਗਾ ਇਸ ਮੂਵੀ ਦੇ ਵਿੱਚ? ਇਹਦੇ 'ਚ ਫਕੀਰ ਦਾ ਰੋਲ ਦੇਬੀ ਮਖਸੂਸਪੁਰੀ ਉਹ ਕਰ ਰਹੇ ਨੇ। ਗੁੱਡ। ਤੇ ਕੇਸਰ ਦਾ ਇੱਕ ਸੁਖਨ ਬਰੈਚ, ਗੁਰਪ੍ਰੀਤ ਘੁੱਗੀ ਹੁਣਾਂ ਦਾ ਰੋਲ ਵੀ ਹੈ। ਉਹ ਵੀ ਇੱਕ, ਅੱਛਾ। ਉਹ ਜਿਹੜਾ ਕੁਟੀਆ ਹੈਗੀ, ਉਹਦੇ ਮੇਨ ਜਿਹੜੇ ਸਾਧੂ ਉਹਦਾ ਕੰਮ ਚਲਾਉਂਦੇ ਨੇ ਉਹ ਨੇ। ਤੇ ਉਹਨਾਂ ਦਾ ਇੱਕ ਨਾਵਲ 'ਚੋਂ ਕਰੈਕਟਰ ਨਹੀਂ ਹੈ, ਉਹ ਮੂਵੀ 'ਚ ਕ੍ਰੀਏਟ ਕੀਤਾ। ਮੂਵੀ ਇੱਕ ਜਿਹੜਾ ਫਿਲਮ ਤੇ ਨਾਵਲ ਦੇ ਵਿੱਚ ਇੱਕ ਬਹੁਤ ਵੱਡਾ ਫਰਕ ਹੈ ਕਿ ਤੁਸੀਂ ਉਹ ਸਾਰੀ ਚੀਜ਼ ਨੂੰ 2 ਘੰਟੇ, ਸਵਾ 2 ਘੰਟੇ ਦੇ ਵਿੱਚ ਢਾਲਣਾ ਹੈ। ਕੰਸਾਈਜ਼ ਕਰਨਾ ਹੁੰਦਾ, ਜਿਹੜਾ ਇੰਟਰਸਟਿੰਗ ਵੀ ਹੋਵੇ, ਜੋ ਕਿਤਾਬ ਦੇ ਸੋਲ ਹੈ ਉਹ ਵੀ ਨਾ ਜਾਵੇ ਕਿਤੇ। ਤੇ ਨਾਵਲ ਜਦ ਤੁਸੀਂ ਕਿਤਾਬ ਪੜ੍ਹਦੇ ਹੋ, ਉਹਦੇ 'ਚ ਤੁਹਾਨੂੰ ਇੱਕ ਆਪਸ਼ਨ ਹੁੰਦੀ ਕਿ ਪਾਠਕ ਸੋਚੇ। ਜਿਵੇਂ ਹੁਣ 40 ਦਿਨ ਦਾ ਐਂਡ ਬਹੁਤ ਲੋਕਾਂ ਨੇ ਲਾਈਕ ਕੀਤਾ, ਕਿਉਂਕਿ ਪੜ੍ਹ ਕੇ ਨਾ ਤੁਹਾਡਾ ਇੱਕ ਵਾਰੀ ਤਾਂ ਸੁੰਨ ਹੋ ਜਾਂਦਾ ਬੰਦਾ ਵੀ ਕੀ ਇਹ ਕਿਵੇਂ ਹੋ ਗਿਆ। ਤੇ ਉਹ ਫਿਰ ਤੁਸੀਂ ਕਈ ਚਿਰ ਸੋਚਦੇ ਰਹਿੰਦੇ ਹੋ। ਉਹ ਬਹੁਤ ਵੱਡੀ ਗੱਲ ਹੁੰਦੀ ਕਿਸੇ ਵੀ ਨਾਵਲ ਲਈ ਕਿ ਤੁਹਾਨੂੰ ਸੋਚਣ ਦਾ ਮੌਕਾ ਦੇਵੇ ਵੀ ਕੀ ਹੈ। ਫਿਲਮ 'ਚ ਨਹੀਂ ਹੁੰਦਾ। ਫਿਲਮ ਦੇ ਵਿੱਚ ਤੁਹਾਨੂੰ ਇੱਕ ਉਹਨੂੰ ਕੰਪਲੀਸ਼ਨ ਦੇਣੀ ਪੈਂਦੀ ਆ, ਤੇ ਜਦੋਂ ਉਹ ਥੀਏਟਰ ਤੋਂ ਉੱਠਦਾ ਤੇ ਉਹਨੂੰ ਲੱਗੇ ਕਿ ਹਾਂ ਕੰਪਲੀਟ ਹੋ ਗਿਆ। ਫਿਲਮ ਸੋਚਣਾ ਨਹੀਂ, ਉਹਦੇ 'ਚ ਤੁਹਾਨੂੰ ਸਾਹਮਣੇ ਜੋ ਦਿਖਦਾ। ਸੋ ਇਹਦਾ ਫਿਲਮੀ ਕੁਛ ਟੀਮ ਬਹੁਤ ਵਧੀਆ ਸੀ। ਘੁੱਗੀ ਭਾਈ ਨੇ ਸਾਰੀ ਟੀਮ, ਉਹਨਾਂ ਦਾ ਬਹੁਤ ਯੋਗਦਾਨ ਆ ਫਿਲਮ ਬਣਾਉਣ 'ਚ ਵੀ। ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਤੇ ਦੇਬੀ ਮਖਸੂਸਪੁਰੀ ਉਹਨਾਂ ਦਾ ਆਪ ਹੀ ਫਕੀਰਾਨਾ ਅੰਦਾਜ਼ ਦੇ ਬੰਦੇ ਨੇ। ਉਹਨਾਂ ਨੇ ਬੜਾ ਟੇਲਰ ਮੇਡ ਰੋਲ। ਤਰਨਜੀਤ ਦੇ ਡਾਇਰੈਕਟਰ ਨੇ, ਉਹਨਾਂ ਨੇ ਵੀ ਰੱਬ ਦਾ ਰੇਡੀਓ, ਦਾਣਾ ਪਾਣੀ ਵਰਗੀਆਂ ਮੂਵੀਆਂ ਬਣਾਈਆਂ। ਕਿਆ ਬਾਤ ਹੈ। ਤੇ ਨਾਵਲ ਤੇ ਸਕ੍ਰਿਪਟ ਲਿਖਣ ਦਾ ਵੀ, ਤੇ ਹੋਰ ਤੋ ਟੀਮ ਬੜੀ ਵਧੀਆ ਘੁੱਗੀ ਭਾਈ ਨੇ ਅਸੈਂਬਲ ਕੀਤੀ, ਤੇ ਬੜੀ ਸੈਟਿਸਫੈਕਸ਼ਨ ਮਿਲੀ ਕਿ ਉਹ ਰਾਈਟਰ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜੋ ਉਹਦਾ ਲਿਖਿਆ ਉੱਤੇ ਕੋਈ ਮੂਵੀ ਬਣੇ ਤੇ ਉਹ ਠੀਕ ਨਾ ਬਣੇ ਨਾ, ਤਾਂ ਬਹੁਤ ਦੁੱਖ ਲੱਗਦਾ।
ਤਾਂ ਮੈਂ ਇਸ ਕਰਕੇ ਤੁਹਾਨੂੰ ਇਹਨੂੰ ਤੁਹਾਨੂੰ ਕੰਪਲੀਟਲੀ ਕੰਸਲਟ ਕਰਦੇ ਰਹੇ ਇਹ ਕਹਾਣੀ ਮੂਵੀ ਦੀ ਲਿਖਣ ਇਹਦਾ ਦੇ ਵਿੱਚ? ਹਾਂਜੀ ਨਹੀਂ, ਇਹਦਾ ਸਕ੍ਰਿਪਟ ਹੀ ਮੈਂ ਲਿਖੀ ਹੈ ਜੀ। ਤੁਸੀਂ ਹਾਂਜੀ ਲਿਖੀ? ਅੱਛਾ, ਮੂਵੀ ਦੀ ਹਾਂਜੀ ਸਕ੍ਰਿਪਟ ਵੀ ਤੁਸੀਂ ਲਿਖੀ ਹੈ? ਹਾਂਜੀ ਕਿਆ ਹਾਂਜੀ। ਹੀ ਬਾਤ ਹੈ। ਹਾਂ ਜੀ, ਵਾਹ ਜੀ ਤੇ ਵਾਹ। ਉਹ ਹਜੇ ਉਹ ਬਹੁਤ ਵਧੀਆ ਗੱਲ ਸੀ, ਕਿਉਂਕਿ ਇਹ ਮੇਰਾ ਹੀ ਇਸੇ ਕਰਕੇ ਮੈਂ ਇਹਦੇ ਰਾਈਟਸ ਨਹੀਂ ਸੈਲ ਕੀਤੇ ਜਾਂ ਸਟੋਰੀ ਨਹੀਂ ਠੀਕ ਹੈ। ਇਦਾਂ ਨਹੀਂ ਕੀਤੀ। ਚਲੋ ਬਹੁਤ ਵਧੀਆ ਡਾਕਟਰ ਧੁੱਗਾ, ਤੁਸੀਂ ਅੱਜ ਸਾਡੇ ਨਾਲ ਜੁੜੇ। ਤੁਹਾਡਾ ਨਾਵਲ 40 ਦਿਨ, ਉਸ ਦੇ ਬਾਰੇ ਤੁਸੀਂ ਗੱਲਬਾਤ ਕੀਤੀ। ਕੇਸਰ ਦੀ, ਫਕੀਰ ਦੀ ਇਹ ਜਿਹੜੀ ਯਾਤਰਾ ਹੈ 40 ਦਿਨ ਦੀ, 40 ਦਿਨ ਦੀ ਮਹੱਤਤਾ, ਹੋਰ ਜਿਹੜੀਆਂ ਆਪਣੀਆਂ ਗੱਲਾਂ ਆ ਉਹ ਤੁਸੀਂ ਸਾਡੇ ਨਾਲ ਸਾਂਝ ਪਾਈ। ਅਤੇ ਵਧਾਈ ਆ ਕਿਤਾਬ ਦੀ ਕਾਮਯਾਬੀ ਦੇ ਲਈ ਵੀ ਅਤੇ ਮੂਵੀ ਦੇ ਆਉਣ ਦੇ ਲਈ ਵੀ। ਸੋ ਕੁਛ ਹੀ ਮਹੀਨਿਆਂ ਦੇ ਵਿੱਚ ਇਹ ਜਿਹੜੀ ਮੂਵੀ ਆ 40 ਦਿਨ ਉਹ ਤੁਸੀਂ ਦੇਖੋਗੇ, ਅਤੇ ਆਪਾਂ ਉਮੀਦ ਕਰਦੇ ਹਾਂ ਸਾਰੇ ਜਣੇ ਆਪਾਂ ਦੇਖੀਏ ਅਤੇ ਉਸਨੂੰ ਓਨਾ ਹੀ ਪਿਆਰ ਦਈਏ ਜਿੰਨਾ ਤੁਸੀਂ ਇਹਨਾਂ ਦੀ ਕਿਤਾਬ ਨੂੰ ਜਿਹੜਾ ਉਹ ਦਿੱਤਾ ਆ। ਸੋ ਡਾਕਟਰ ਧੁੱਗਾ, ਜਾਂਦੇ ਜਾਂਦੇ ਜੇ ਤੁਸੀਂ ਕੁਛ ਦਰਸ਼ਕਾਂ ਸਰੋਤਿਆਂ ਦੇ ਨਾਲ ਕੁਛ ਕਹਿਣਾ ਚਾਹੁੰਦੇ ਹੋ? ਬਹੁਤ ਬਹੁਤ ਧੰਨਵਾਦ ਤੁਹਾਡੀ ਪੰਜਾਬ ਰੇਡੀਓ USA ਦੀ ਟੀਮ ਦਾ, ਰਾਜਕਰਨ ਤੁਹਾਡਾ, ਹਰ ਇੱਕ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸੁਣਨ ਵਾਲਿਆਂ ਦਾ ਵੀ। ਕਿਤਾਬ ਤੇ ਮੂਵੀ ਇੱਕ ਕ੍ਰੀਏਸ਼ਨ ਆ, ਜਿਹੜਾ ਬੰਦਾ ਉਹਦੇ 'ਚ ਇਨਵੋਲਵ ਹੁੰਦਾ ਉਹਦੇ ਲਈ ਇੱਕ ਬੜੀ ਵੱਡੀ ਸੈਟਿਸਫੈਕਸ਼ਨ ਹੁੰਦੀ ਹੈ। ਸਭ ਤੋਂ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਜਦੋਂ ਕੋਈ ਉਹਨੂੰ ਪੜ੍ਹ ਕੇ ਉਹਦੇ ਬਾਰੇ ਇਹ ਕਵੇ ਕਿ ਉਹਦੀ ਜ਼ਿੰਦਗੀ 'ਚ ਕੁਛ ਨਾ ਕੁਛ ਪੋਜ਼ੀਟਿਵ ਬਦਲਾਅ ਆਇਆ। ਤੇ ਪ੍ਰਮਾਤਮਾ ਦਾ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੈਨੂੰ ਇਸ ਲਈ ਇੱਕ ਜ਼ਰੀਆ ਦੇ ਤੌਰ ਤੇ ਬਣਾਇਆ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਾਂਦੇ ਜਾਂਦੇ ਮੈਂ ਬਾਵਾ ਭਾਜੀ ਦਾ ਵਿਸ਼ੇਸ਼ ਧੰਨਵਾਦ। ਜਿਹੜੇ ਬਾਵਾ ਸਾਹਿਬ ਨੇ ਉਹ ਉਹਨਾਂ ਨੂੰ ਪਤਾ ਲੱਗ ਜਾਊਗਾ, ਮੈਂ ਉਹਨਾਂ ਦਾ ਨਾਮ ਪੂਰਾ ਤਾਂ ਮੈਂ ਨਹੀਂ ਜਿਹੜਾ ਉਹ ਦੱਸਣਾ, ਪਰ ਵਿਸ਼ੇਸ਼ ਧੰਨਵਾਦ ਅਸੀਂ ਬਾਵਾ ਜੀ ਦਾ ਵੀ ਕਰਦੇ ਹਾਂ ਜਦੋਂ ਗੱਲ। ਸਰਬਜੀਤ ਸਰਾ, ਮੈਂ ਅਸੀਂ ਕਿਉਂਕਿ ਬਾਵਾ ਸ਼ੁਰੂ ਤੋਂ ਕਹਿੰਦੇ ਆ, ਤੇ ਉਹ ਹੁਣ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਇੱਕ ਉਹ ਮਿਲ ਗਿਆ ਕਿ ਤੁਸੀਂ ਉਹਨਾਂ ਟਾਈਮ ਟੂ ਟਾਈਮ ਉਹਨਾਂ ਨੂੰ ਕਿਆ ਕਰੋਗੇ। ਕਿਆ ਕਰਾਂਗੇ, ਹਾਂਜੀ ਬਿਲਕੁਲ ਨਹੀਂ, ਬਿਲਕੁਲ ਚਲੋ। ਬਹੁਤ ਦਿਲਦਾਰ ਨੇ ਜੀ ਬੰਦੇ ਉਹ, ਉਹਨਾਂ ਦੇ ਨੂੰ ਰੂਹ ਦੇ ਵੀ ਸੱਚੇ ਨੇ ਤੇ ਉਹਨਾਂ ਦੀ ਜੀਵਨ ਸ਼ੈਲੀ ਵੀ ਇੱਕ ਜੀ ਸਧਾਰਨ ਸਭ ਕੁਝ ਹੁੰਦਿਆਂ ਵੀ ਇੱਕ ਸਿੰਪਲ ਲਾਈਫ ਜਿਹੜੀ ਜਿਉਣੀ ਹੈ ਨਾ, ਇਹ ਵੀ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ। ਸਰਬਜੀਤ ਸਰਾ ਸਾਡਾ ਭਰਾ ਬਾਵਾ, ਉਹਦੇ ਹਿੱਸੇ ਆਈ ਜੀ। ਬਹੁਤ ਧੰਨਵਾਦ ਡਾਕਟਰ ਧੁੱਗਾ, ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਬੜੀ ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।